ਓਏ ਤੂੰ ਆਪਣਾ ਮੂੰਹ ਆਪ ਵੇਖ ਲੈ ਨਾ, ਤੂੰ 3 ਦਿਨ ਘਰੋਂ ਨਾ ਨਿਕਲ। ਹਾਂਜੀ ਕਿੰਨੀ ਦੇਰ ਇਦਾਂ ਬਹਿ ਕੇ ਇਹਨੇ ਜਾਣ ਲੱਗੇ ਦੰਦੀ ਵੱਢ ਕੇ ਚੱਲੇ। ਆਓ ਅੱਧਾ ਘੰਟੇ ਤਾਂ ਬਹਿ ਕੇ ਜਾ। ਮੈਂ ਕਿਹਾ ਮੈਨੂੰ ਵੀ ਤਾਂ ਦਿਖਾ ਤੇ ਅੱਗੋਂ ਪ੍ਰੀਤ ਸਾਮਰੀ ਜੀ ਅਵਾਰਾ ਕੁੱਤਾ ਲੈ ਕੇ ਉਹਨੂੰ ਜਰਮਨ ਸ਼ੈਫ ਦੇ ਟੈਂਕੀ ਟਾਪੇ ਪਵਾਤੇ। ਤੇ ਹੁਣ ਇਹ ਅੱਧਾ ਘੰਟਾ ਲੰਘਿਆ ਤੇ ਮੈਨੂੰ ਕਹਿੰਦਾ अस्सलाम वालेकुम जी नाज़रीन, टी टाइम में खुश आमदीद। भाजी की होया ਨੰਬਰ है? ਨੰਬਰ ਵਾਲੀ ਗੱਲ ਉਸਤਾਦ ਜੀ। आहो ਉਸਤਾਦ ਜੀ ਇੱਕ ਅਰਜ਼ ਕਰਨੀ ਸੀਗੀ ਕਿ ਤੁਹਾਡੀ ਮਿਹਰਬਾਨੀ ਇਸ ਸਟੂਡੀਓ ਨੂੰ ਪ੍ਰੋਪਰ ਸਟੂਡੀਓ ਬਣਾਓ, ਇੱਥੇ ਕੋਈ ਸਫਾਈ ਦਾ ਨਿਜ਼ਾਮ ਕੀਤਾ ਜਾਵੇ। ਆ ਸੈੱਟ ਲਾਉਣ ਤੋਂ ਪਹਿਲਾਂ ਜਿਹੜੇ ਓਏ ਕੀ ਹੋਇਆ ਪੁੱਛ ਤਾਂ ਲਾ ਕਿਸੇ ਨੂੰ, ਬਗੈਰ ਉਹ ਤੋਂ ਭੱਬੂ ਬਣਿਆ ਲਾਲ। ਤੇ ਫੇਰ ਕੀ ਇਹ ਕੀੜਿਆਂ ਵਾਲਾ ਵਾ। ਆਹੋ ਭਾਜੀ ਖੁਸ਼ਬੂ ਆ ਖਾਈ ਉਹ ਖੁਸ਼ਬੂ ਹੁੰਦੀ ਆ ਉਹਦੇ ਚ ਵੀ। ਯਾਰ ਪਤਾ ਉਹ ਨਹੀਂ ਯਾਰ ਦੇ ਤੇ ਉਹਦੇ ਉਹ ਯਾਰ ਮੈਂ ਇੱਥੇ ਮਾਰਿਆ, ਸਾਰੇ ਇੱਥੇ ਫਿਰਨ ਦੇ ਸੀ ਯਾਰ। ਉਸਤਾਦ ਜੀ ਉਹਨੂੰ ਉਹ ਕਹਿੰਦੇ ਪੁੱਛ ਤਾਂ ਲਵੇ ਕਿਸੇ ਨੂੰ। ਪੁੱਛ ਤਾਜੀ ਕਿਤੇ ਲਾ ਲੈਣਾ ਚਾਹੀਦਾ, ਠੰਡਾ ਠੰਡਾ ਹੁੰਦਾ ਵਾ। ਪਰ ਇੱਥੇ ਖਾੜ ਪੈਣ ਦੇ ਤੇਰੇ ਤੇ ਕੀੜੇ ਚੜੇ ਆ। ਜਾ ਉੱਠ ਕੇ ਤੇ ਉਹ ਨੱਕ 'ਚ ਪਾਣੀ ਮਾਰ ਕੇ ਸਾਰਾ ਕਰਕੇ ਆ ਚੱਲ। ਨੱਕ ਚ ਕਿਉਂ ਉਹ ਉਸਤਾਦ? ਯਾਰ ਨੱਕ 'ਚ ਸਮੈਲ ਨਹੀਂ ਜਾਂਦੀ। ਗਈ ਆਹੋ ਚੱਲ ਜਾ, ਚੱਕਰ ਆਉਂਦੇ ਆ। ਤਾਂ ਛੇਤੀ ਜਾ, ਟੋਇਆ ਜਾਂ ਪੈਣ ਦੇ ਆ ਜਲਦੀ ਜਾ। ਦੱਸ ਯਾਰ ਮਸਤ ਹੈਗਾ ਪਤਾ ਇਹ ਨਹੀਂ ਕੀੜੇ ਮਾਰਨ ਵਾਲਾ ਵਾ, ਕੁੱਤੇ ਮਾਰਨ ਵਾਲਾ ਨਹੀਂਗਾ। ਸਰਕਾਰ ਅਰਜ਼ ਕਰ ਰਿਹਾ ਸੀਗਾ ਕੋਈ ਸਫਾਈ ਦਾ ਨਿਜ਼ਾਮ ਰੱਖਿਆ ਜਾਏ, ਕੋਈ ਸਿਸਟਮ ਇੱਥੇ ਕੀਤਾ ਜਾਏ, ਕੋਈ ਰੋਕ ਟੋਕ ਕੀਤੀ ਜਾਏ, ਇੱਥੇ ਬੂਹੇ ਲਵਾਏ ਜਾਣ। ਇਹ ਸੈੱਟ ਲਾਉਣ ਤੋਂ ਪਹਿਲੇ ਇੱਥੇ ਬੜਾ ਕੁਝ ਹੋਇਆ ਵਾ। ਕਹਿੰਦਾ ਬਿੱਲੀ ਲੱਭ ਲੈ ਕੇ ਚਲੀ ਗਈ। ਬਿੱਲੀ ਹੋਣਾ ਨੇ ਇੱਥੇ ਬੜਾ ਸੋਹਣਾ ਚੂਨੇ ਨੇ ਵੈਲਕਮ ਲਿਖਿਆ ਹੋਇਆ ਸੀ, ਉਹਦਾ ਕੋਈ ਨਿਜ਼ਾਮ ਕਰੋ। ਆ ਹੁਣ 1-1:30 ਵਜੇ ਮੈਂ ਕੱਢੀ ਅੰਦਰੋਂ, ਸਾਰੀ ਰਾਤ ਮੇਰੇ ਨਾਲ ਰਹੀ ਹੈ ਬਸ ਫਿਰ ਜੀ। ਤੇ ਮੈਂ ਉਹੀ ਕੰਮ ਹੁੰਦਾ ਰਿਹਾ ਸਾਰੀ ਰਾਤ, ਕੱਟ ਕੁੜ ਤੇ ਮੈਂ ਜੀ, ਮੈਂ ਕਿਹਾ ਵੀ ਜਿੰਨ ਬਾਦਸ਼ਾਹ ਕੋਈ। ਨਹੀਂ ਬਿੱਲੀ ਤੁਹਾਡੇ ਕਮਰੇ ਚ ਰਹੀ। ਪਹਿਲੇ ਮੇਰੀ ਗੱਲ ਮੁੱਕ ਲੈਂਦੇ, ਮੇਰੀ ਪੰਚ ਲੈਣਾ ਲੱਗੇ ਆ। ਅੱਜ ਤੇ ਕਿਤੇ ਮੈਂ ਕਿਹਾ ਮੈਂ ਜਿੰਨ ਸਮਝ ਕੇ ਤੇ ਈਜ਼ੀ ਰਿਹਾ। ਉਹ ਜਦੋਂ ਮੈਨੂੰ ਪਤਾ ਲੱਗਾ ਬਿੱਲੀ ਭਾਈ, ਮੈਂ ਤੇ ਮਰਨ ਵਾਲਾ ਹੋ ਗਿਆ। ਬਾਤ ਇਹਨੂੰ ਕੋਲ ਡਰੇ ਨਹੀਂ। ਕਿ ਤੂੰ ਜਿੰਨ ਸਮਝ ਕੇ ਈਜ਼ੀ ਰਿਹਾ। ਹਾਂ ਜੇ ਪਤਾ ਲੱਗਾ ਬਿੱਲੀ ਤੋਂ ਕਰਨ ਵਾਲਾ ਹੋ ਗਿਆ। ਨਹੀਂ ਮੈਂ ਮੈਂ ਭਾਈ ਬੈੱਡ ਉੱਤੇ ਕੰਬਲ ਦੇ ਵਿੱਚ, ਮੈਂ ਇਹਨੂੰ ਮੈਂ ਕਿਹਾ ਇਹਨੂੰ ਬਾਹਰ ਕੱਢ ਓਏ। ਅੱਗੇ ਵੀ ਦੇਖਿਆ ਮੈਂ ਉਸਤਾਦ ਜੀ ਗੱਡੀ 'ਚ ਬਹਿਣ ਲੱਗੇ ਤੇ ਬਿੱਲੀ ਆ ਕੇ ਪੈਰ 'ਚ ਮੰਡੀ ਸੀ। ਹਾਂਜੀ ਨਹੀਂ ਹੁਣ ਜਿਹੜਾ ਹਾਂ ਉਹਦੀ ਤੁਸੀਂ ਦੇਖੋ ਯਾਰ, ਉਹਦੀ ਤੁਸੀਂ ਇੱਥੇ ਉਹਨੇ ਗੱਦੀ ਪਈ ਸੀ, ਗੱਦੀ ਦੇ ਉੱਤੇ ਉਹਨੇ ਸੋਹਣਾ 8 ਲਿਖਿਆ ਸੀ। ਏਦਾਂ ਹੀ ਹੈ। ਬੜਾ ਸੋਹਣਾ ਭਾਜੀ ਐ ਲੱਗਾ ਗੁੜ ਪਿਆ। ਆਹੋ ਜਿੱਟਾ ਤੇ ਦੰਦੀ ਇਹਦੇ ਥੱਲੇ ਵੀ ਅੰਦਰੋਂ ਹੁਣ ਮੇਰੇ ਵਾਲੇ ਕਮਰੇ ਦਾ ਵੀ ਉਹਦਾ ਝਾਕਾ ਪੈਣ ਨਹੀਂ। ਨਹੀਂ ਬਾਰੇ ਨਹੀਂ। ਇਨਫ ਹੋ ਗਿਆ ਕੰਮ। ਫਿਰੇ ਤੁਰੇ ਇੰਜੋਏ ਨਹੀਂ ਯਾਰ ਇਹ ਨਹੀਂ ਚੱਕਰ। ਲੇਕਿਨ ਹਾਂ ਹਰਕਤ ਨਹੀਂ ਚਾਹੀਦੀ। ਮੈਂ ਕਹਿੰਦਾ ਯਾਰ ਇਸ ਗੱਲੋਂ ਮੈਂ ਕਹਿੰਦਾ ਨਾ ਕਿ ਕੁੱਤਾ ਜਿਹੜਾ ਹੁੰਦਾ ਨਾ, ਕੁੱਤਾ ਅਸੀਂ ਨਜਾਇਜ਼ ਬਦਨਾਮ ਕੀਤਾ। ਬੰਦੇ ਨੂੰ ਮਰ ਜਾਣਾ ਚਾਹੀਦਾ ਜਦੋਂ ਉਹਨੂੰ ਕਹੋ ਓਏ ਬਿੱਲੀ, ਓਏ ਤੂੰ ਬਿੱਲੀ ਆ, ਓਏ ਬਿੱਲੀ ਇਨਸਾਨ, ਉਦੋਂ ਉਹਨੂੰ ਮਾਰਨਾ ਚਾਹੀਦਾ। ਬਿੱਲੀ ਉਹ ਬਿੱਲੀ ਇਨਸਾਨ, ਉਹ ਕੁੱਤੇ ਇਨਸਾਨ। ਮੈਂ ਸਹੀ ਕਹਿ ਰਿਹਾ। ਸਹੀ ਗੱਲ ਯਾਰ ਪਾਲਤੂ ਵੀ ਹੋਵੇ ਨਾ ਮੇਰਾ, ਤੇ ਉਹਨੂੰ ਮੈਂ ਬਾਹਰ ਖੁੱਲਾ ਛੱਡਿਆ ਹੋਵੇ, ਉਹ ਦਲੀਜ਼ ਨਹੀਂ ਅੰਦਰ ਆਏਗਾ। ਅੰਦਰ ਨਹੀਂ ਆਏਗਾ। ਉਸਤਾਦ ਜੀ ਤੁਹਾਡਾ ਰਾਈਟ ਬਣਦਾ ਨਾ, ਕੋਈ ਟ੍ਰੇਨਰ ਰੱਖੋ, ਉਹਨਾਂ ਨੂੰ ਟ੍ਰੇਨਰ। ਕਿਹਨੂੰ? ਬਿੱਲੀਆਂ ਦਾ? ਆਹੋ ਬਿੱਲੀਆਂ ਦਾ ਟ੍ਰੇਨਰ ਕੋਈ ਨਹੀਂ। ਉਹ ਭਾਜੀ ਉਹ ਬਿੱਲੀਆਂ ਦਾ, ਉਹ ਹੋਰ ਬਿੱਲੀਆਂ ਨੇ। ਹਾਂ ਇਹ ਉਹ ਬਿੱਲੀਆਂ ਨੇ, ਇੱਕ ਤੂੰ ਦੇਖ ਕੇ ਛੁੱਟੀਆਂ ਇਹਦਾ ਓਏ ਹੋਰ ਇਹਦਾ ਕੋਈ ਤਲਕ ਨਹੀਂ। ਇਹ ਜਿਹੜਾ ਨੱਕ ਥੋੜੀ ਤੂੰ ਸਾਹ ਲਿਆ ਨਾ, ਉਹਨੇ ਮਾਰਨਾ ਤੈਨੂੰ। ਤੇ ਇੱਥੇ ਤਾਜੀ ਟੋਇਆ ਜਾਂ ਪਿਆ ਹੈ। ਓ ਯਾਰ ਉਹ ਤੂੰ ਤਜ਼ਾਬ ਨਹੀਂ ਪਾ ਲਿਆ, ਹਾਂਜੀ ਸਮਝ ਆਈ? ਆ ਮੈਂ ਉਹ ਲਵੇਟੀ ਸ਼ਰਟ ਇਹ ਜਿਹੜਾ ਤੂੰ ਸੁੰਘ ਰਿਹਾ ਨਾ, ਇਹਦਾ ਜਿਹੜਾ ਉਹ ਮਾਰਦਾ ਬੰਦੇ ਨੂੰ। ਇਹ ਤੇ ਮੂੰਹ ਤੇ ਮੜਾਸਾ ਜੇ ਬੰਨ ਕੇ ਲੋਕੀ ਕਰਦੇ ਆ, ਨਾਲੇ ਪੁੱਤਰ ਟੋਇਆ ਦੀ ਅੱਖਾਂ 'ਚ ਵੀ। ਹਾਂਜੀ ਹਾਂ ਚੱਲਣ ਹੁੰਦੇ ਹੀ ਪੁੱਤਰ ਟੋਇਆ ਨੂੰ ਜੇ ਪੁੱਠੀ ਲਵਾਈ ਆ, ਉਹ ਝੱਤ ਜਾਣ ਡਿਆ। ਇੱਥੇ ਪਹਿਲੇ ਲੈਟਾਂ ਨਸੀ ਮੇਰੇ ਚੁੱਪਣ ਦਈਆਂ ਹੁਣ ਉਹ ਹਵਾ ਜੀ ਪਈ ਤੈਨੂੰ ਹੁਣ ਤੈਨੂੰ ਤੇ ਦਿਲ ਖਰਾਬ ਹੋਵੇ, ਉਲਟੀ ਆਵੇ, ਤੇ ਫੌਰਨ ਡਾਕਟਰ ਕੋਲ ਨੱਸ ਜਾਣਾ। ਛੁੱਟੀਆਂ ਕਿੰਨੀਆਂ ਕਰਨੀਆਂ? ਅੱਛਾ ਗੱਲ ਪਤਾ ਕੀ ਹੈ, ਤੁਸੀਂ ਕੀ ਕਹਿ ਰਹੇ ਸੀ? ਕੱਲ੍ਹ ਤਨਖਾਹ ਦੇਤੀ ਹੈ ਅੱਗੋਂ ਛੁੱਟੀ। ਯਾਰ ਉਸਤਾਦ ਜੀ ਕੋਈ ਗੱਲ ਕਰ ਰਹੇ ਸੀ ਪਹਿਲੇ, ਉਹ ਹਾਂਜੀ ਉਸਤਾਦ ਜੀ, ਜਿਹੜਾ ਟ੍ਰੇਨਰ ਹੁੰਦਾ ਨਾ ਬਿੱਲੀਆਂ ਦਾ। ਉਹ ਯਾਰ ਉਹ ਬਿੱਲੀਆਂ ਹੋਰ ਹੁੰਦੀਆਂ, ਇਹ ਬਿੱਲੀਆਂ ਉਹ ਨੇ। ਤੂੰ ਦੇਖਿਆ ਜਿਹੜਾ ਇੱਕ ਟੌਮ ਐਂਡ ਜੈਰੀ ਦੇ ਵਿੱਚ ਇੱਕ ਐਪੀਸੋਡ ਆ, ਉਹਦੇ ਚ 4 ਬਦਮਾਸ਼ ਬਿੱਲੀਆਂ, ਬਾਹਰੋਂ ਚੂਹਾ। ਹਾਂ ਇਹ ਉਹ ਨੇ। ਨਾਲੇ ਉਸਤਾਦ ਜੀ ਇਹਨਾਂ ਨੂੰ ਕੋਈ ਪਤਾ ਹੋਣਾ ਚਾਹੀਦਾ ਕਿ ਜਗ੍ਹਾ ਹੋਣੀ ਚਾਹੀਦੀ, ਪਲੇਸ ਐ ਗੱਦੀ ਪਈ ਆ ਯਾਰ। ਆ ਪੂਰਾ ਖਾਨਾ ਇੰਜ ਸੀਗਾ ਜਿਵੇਂ ਮਹਿੰਦੀ ਲਈ ਟ੍ਰੇਨ ਸਜਾਈ ਹੁੰਦੀ ਐ ਚੱਕ ਉਹ ਕੇ। ਭਾਜੀ ਨਹੀਂ, ਇਹ ਕੋਈ ਚੱਕਰ ਨਹੀਂ ਹੈ ਯਾਰ। ਕੁਝ ਸਮਝਾਉਣਾ ਚਾਹੀਦਾ ਵਾ। ਚਲੋ ਯਾਰ ਦੇਖੋ ਅਗਰ ਉਸਤਾਦ ਜੀ ਮੈਂ ਇੱਥੇ ਨਾ ਇਹਦਾ ਕਿਹੜਾ ਐਸਾ ਕਰੀਏ ਹਿਸਾਬ,
ਕੁੱਤੇ ਵਾਲਾ ਮਾਸਕ ਲਗਾਈ ਉਹ ਤੂੰ ਪਾ ਕੇ ਨਾ ਇੱਥੇ ਲੋਕ ਵੋਂ ਵੋਂ ਕਰਨ ਤਿੰਨ ਚਾਰ ਇਹ ਬਿੱਲੀ ਦੀ ਕਰੀਕੀ ਨਹੀਂ ਹੁੰਦੀ ਪਰ ਨਹੀਂ ਬਿੱਲੀ ਦੀ ਕੜੀਕੀ ਨਹੀਂ ਹੁੰਦੀ, ਬਿੱਲੀ ਦਾ ਸ਼ਿਕੰਜਾ ਹੁੰਦਾ ਹੈ। ਬਿੱਲੀ ਦਾ ਕਰੀਕਾ ਹੁੰਦਾ ਵਾ। ਨਹੀਂ ਇਹਦੀ ਵੀ ਕੋਈ ਹੋਣੀ ਚਾਹੀਦੀ। ਓਏ ਯਾਰ ਇਹਦਾ ਹੱਲ ਹੈਗਾ ਨਾ ਉਸਤਾਦ ਜੀ, ਤੁਸੀਂ ਨਾ ਇੱਕ ਕਮ ਤੋਂ ਕਮ 3 ਫੁੱਟ ਦਾ ਟੋਇਆ ਕੱਢੋ, ਉੱਤੇ ਕਪੜਾ ਪਾ ਕੇ ਤੇ ਉਹਦੇ ਉੱਤੇ ਚੂਹਾ ਫੜ ਕੇ ਰੱਖ ਲੈ। ਦਿਓ। ਬਿੱਲੀ ਇਹ ਕਿ ਚੂਹਾ ਫੜਨ ਉਹ ਵਿੱਚ ਟੋਏ ਦੇ ਉੱਤੇ ਚਲੇ ਮਿੱਟੀ ਪਾ ਦੀ। ਮਿੱਟੀ ਨਹੀਂ ਪਾਣੀ, ਉਹਨੂੰ ਫਿਰ ਕਿਤੇ ਦੂਰ ਛੱਡ ਕੇ ਆਣਾ। चूहा फड़े बिल्ली ये वो लंबा काम ਚੂਹਾ ਕਿਸੇ का ना हुआ। ਨਹੀਂ ਜੀ ਉਹ ਜੂਆ ਹੁੰਦਾ ਜੀ ਬਿੱਲੀ ਨੂੰ ਤੁਸੀਂ ਫੜਨ ਲੱਗ ਪਓ ਉਹ ਆਏ ਉਹਨੂੰ ਫੜ ਲਓ ਤਾਂ ਉਹਨੂੰ ਅੱਜ ਘੁਮਾ ਕੇ ਨਾਲ ਮੈਂ ਇੱਕ ਵਾਰੀ ਰਾਤ ਦੇ 3 ਵਜੇ ਜੇਲ੍ਹ ਰੋਡ ਤੇ ਹਸਪਤਾਲ ਚੋਂ ਟੀਕੇ ਲਵਾਉਂਦਾ ਫਿਰਦਾ ਸੀ ਇਸੇ ਚੱਕਰ 'ਚ। ਆਹੋ ਉਧਰ ਜੀ ਮੈਂ ਰੋਜ਼ ਉਹਨੇ ਆਉਣਾ ਤੇ ਉਹਨੂੰ ਮੈਂ ਗੂੰ ਕਰਕੇ ਨਾ ਤੇ ਮੈਂ ਪਿਆਰ ਕਰਨ ਲੱਗ ਪੈਣਾ, ਉਹਨੇ ਬਹਿ ਜਾਣਾ। ਇੱਕ ਦਿਨ ਮੈਂ ਮੋਬਾਈਲ ਤੇ ਲੱਗਾ 1-1:30 ਵਜੇ ਦਾ ਟਾਈਮ ਤੇ ਮੈਂ ਉਹਨੂੰ ਨਾਲ ਲੈ ਇੰਜ ਕਰ ਰਿਹਾ ਤੇ ਪਤਾ ਨਹੀਂ ਕੀ ਹੋਇਆ, ਉਹਨੇ ਇੰਜ ਕਰਕੇ ਮਾਰਿਆ ਪੰਜਾ ਮੇਰੇ ਭਾਜੀ। ਉਹਨੇ ਇੱਥੋਂ ਪਤਾ ਨਹੀਂ ਆਇਆ ਕਿ ਇੱਥੋਂ ਖੂਨ ਬਹੁਤ ਬੁਰਾ ਫਿਰਦਾ ਉਹਦਾ ਅੱਲਾ ਮਾਫੀ ਦੇ। ਖੂਨ। ਮੈਂ ਕਿਹਾ ਮਰ ਗਿਆ। ਮੈਂ ਉਹ ਸ਼ਾਲਾਮਾਰ ਹਸਪੀਟਲ ਗਿਆ, ਉਹਨੇ ਕਿਹਾ ਭਾਜੀ ਇਹ ਜੇਲ੍ਹ ਰੋਡ ਤੇ ਜਾਓ, ਉੱਥੇ ਆ ਜਾਨਵਰਾਂ ਦਾ। ਉੱਥੇ ਭਾਈ 2:30 ਵਜੇ ਤੱਕ ਫਿਰਦਾ ਰਿਹਾ ਮੈਂ, ਉਹ ਟੀਕੇ ਟੂਕੇ ਲਵਾਏ ਇਹ ਉਹ ਹਿਸਾਬ ਕਿਤਾਬ। ਉਸਤਾਦ ਜੀ ਮੈਨੂੰ ਯਾਦ ਆ ਗਿਆ, ਜਿਹੜਾ ਬਿੱਲੀ ਹੈ ਨਾ, ਬਿੱਲੀ ਬੇਸਿਕ ਤੌਰ ਤੇ ਲਓ। ਕਹਿੰਦੇ ਨੇ ਅਗਰ ਉਹ ਤੁਹਾਨੂੰ ਜ਼ਿਆਦਾ ਤੰਗ ਕਰੇ ਤੇ ਉਹਨੂੰ ਨਾ ਰੂ ਮਾਰ ਦੇਣਾ ਚਾਹੀਦਾ। ਰੂਈ ਨਹੀਂ ਹੁੰਦੀ ਜਿਹੜੀ ਤਕੀਏ 'ਚ ਰਜਾਈ 'ਚ, ਉਸ ਤੋਂ ਬਾਅਦ ਉੱਥੇ ਸਾਰੀ ਨਹੀਂ ਯਾਰ ਅਸੀਂ ਉਹਨੂੰ ਰੱਖਣਾ ਹੀ ਨਹੀਂ ਘਰ। ਆਹੋ ਮਾਰ ਮਰੇਗੇ ਤਾਂ ਬਾਹਰ ਭਾਜੀ, ਚੱਲ। ਗੱਲ ਇਹ ਹੈ ਕਿ ਯਾਰ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਇੱਥੇ ਬੈੱਡਾਂ 'ਚ ਵੜ ਜੇ। ਇਹਦਾ ਹੱਲ ਦੱਸੋ ਮੈਨੂੰ। ਠੀਕ ਆ ਅਸੀਂ ਰੂਮ ਹੀ ਨਹੀਂ ਮਾਰਦੇ, ਲੇਕਿਨ ਇਹਦਾ ਹੱਲ ਦੱਸੋ ਕਿ ਅਸੀਂ ਚਾਹੁੰਦੇ ਕਿ ਭਾਈ ਉਹ ਅੰਦਰ ਨਾ ਆਵੇ। ਹਾਂਜੀ ਇਹਨੂੰ ਤੁਸੀਂ ਰੂਮ ਮਾਰਨਾ ਨਾ, ਜਿੱਥੇ ਉਹਨੂੰ ਰੂਮ ਵੱਜੇਗਾ ਉਹ ਤੋਂ ਕਮ ਤੋਂ ਕਮ 3 ਕਿਲੋਮੀਟਰ ਬਿੱਲੀ ਕੋਲ ਨਹੀਂ ਆਉਂਦੀ ਜਿੱਥੇ ਉਹਨੂੰ ਰੂਮ ਵੱਜਾ। ਉਹ ਕਹਿੰਦੇ ਸੀ ਰੱਖਣਾ ਹੀ ਨਹੀਂ, ਜੇ ਰੱਖਣਾ ਵੀ ਤੇ ਯਾਰ, ਸੁਣਨਾ ਨਾ ਰਵੇ ਆਰੀ ਡੈਕੋਰੇਸ਼ਨ। ਉਹ ਜਿਹੜੀ ਤੂੰ ਗੱਲ ਕਰ ਰਿਹਾ ਨਾ ਉਹ ਛਿਪਕਲੀ ਵਾਸਤੇ ਮੈਂ ਸੁਣੀ ਸੀ। ਨਹੀਂ ਛਿਪਕਲੀ ਛਿਪਕਲੀ ਨੂੰ ਨਸਾਉਣ ਵਾਸਤੇ ਨਾ ਅਸੀਂ ਤੀਲੇ ਦੇ ਅੱਗੇ ਆਂਡਾ ਲਾ ਲੈਣਾ, ਛੋਟਾ ਆਂਡੇ 'ਚ ਤੀਲਾ ਫਸਾ ਕੇ ਛਿਪਕਲੀ ਨੂੰ ਐ ਕਰਨਾ ਦੌੜ ਜਾਂਦੀ ਸੀ। ਰੂਣ ਆ ਗਿਆ ਇੰਜ ਕਰਨਾ ਦੌੜ ਜਾਂਦੀ ਸੀ। ਸਵਾਦ ਵੀ ਬਿੱਲੀ ਨੂੰ ਮਾਰਨਾ ਜ਼ਿਆਦਾ ਰੂਣ ਨਾ ਮਾਰੋ ਜਾਂ ਛੀਛੀ ਕਰ ਦਿਓ, ਲੇਕਿਨ ਇਹਦੇ ਨਾਲ ਇਹ ਨਹੀਂ ਕਿ ਰੂਣ ਤੋਂ ਡਰ ਕੇ ਤੇ ਮੁੜ ਕੇ ਉੱਥੇ ਆਉਂਦੀ ਨਹੀਂ। ਆਉਂਦੀ। ਉਹ ਨਹੀਂ ਓਏ 3 ਕਿਲੋਮੀਟਰ ਮੈਂ ਤਾਂ ਉਹ ਜਾ 3 ਕਿਲੋਮੀਟਰ ਦੂਰ ਉਸਤਾਦ ਜੀ ਯਾਦ ਹੈ। ਮੈਂ ਬੰਡਲ ਮਾਰ ਕੇ ਉਹਨੂੰ ਸ਼ਹਿਰੋਂ ਨਾ ਕੱਢ ਦਿਆਂ। ਅਸੀਂ ਪੂਰਾ ਗੱਦਾ ਮਾਰ ਦਈਏ। ਉਸਤਾਦ ਜੀ ਮੇਰੇ ਨਾਲ ਪਤਾ ਕੀ ਹੋਇਆ ਵਾਕਿਆ, ਅੱਲਾ ਮਾਫੀ ਤੋਂ ਕਹਿਣਾ ਨਹੀਂ ਚਾਹੀਦਾ ਯਾਰ ਉਸਤਾਦ ਜੀ। ਮੇਰੀ ਉੱਥੇ ਬਦਮਾਸ਼ਾਂ ਨਾਲ ਲੜਾਈ ਹੋ ਗਈ ਮੇਰੇ ਇਲਾਕੇ ਦੇ ਵਿੱਚ ਨਾ, ਬੜੇ ਨਾਮੀ ਗ੍ਰਾਮੀ ਬੰਦੇ ਮੇਰੇ ਯਾਰ ਸਨ ਉਸਤਾਦ ਜੀ। ਉਹਨਾਂ ਨੇ ਕਬੂਤਰ ਰੱਖੇ ਹੋਏ ਸੀ ਤੇ ਬਿੱਲੀ ਨੇ ਹਰਕਤ ਕੀ ਕੀਤੀ ਉਸਤਾਦ ਜੀ, ਉਹਦੇ ਪਿੰਜਰੇ 'ਚ ਵੜ ਗਈ ਕਬੂਤਰਾਂ ਦੇ। ਸਾਰੇ ਕਬੂਤਰ ਮਾਰ ਕੇ ਤੇ ਇੱਕ ਛੋਟਾ ਜਿਹਾ ਬੱਚਾ ਲੈ ਗਈ, ਸਾਰੇ ਕਬੂਤਰ ਮਾਰਤੇ। ਤੇ ਉਹਨਾਂ ਨੇ ਕੀ ਕੀਤਾ, 3-4 ਭਰਾਵਾਂ ਨੇ ਰਲ ਕੇ ਨਾ ਉਸਤਾਦ ਜੀ ਬਿੱਲੀ ਫੜ ਲਈ ਹੈ, ਬੋਰੇ 'ਚ ਪਾਈ ਹੋਈ ਹੈ ਤੇ ਉਹਨਾਂ ਨੇ ਉਹਨੂੰ ਅਦਾਲਤ ਲਾਈ ਹੈ। ਵੱਡਾ ਭਰਾ ਅਦਾਲਤ 'ਚ ਬੈਠਾ ਤੇ ਇੱਕ ਭਰਾ ਕੇਸ ਕਰਨ ਡਿਆ ਤੇ ਉਹ ਬਿੱਲੀ ਦਾ ਕਸੂਰ ਨਿਕਲ ਆਇਆ। ਕਹਿੰਦਾ ਜੀ ਬਿੱਲੀ ਕੋ ਸਜ਼ਾਏ ਮੌਤ ਦੀ ਜਾਂਦੀ ਹੈ। ਠੀਕ ਹੈ ਘਰ ਹੀ ਘਰ ਦੇ ਵਿੱਚ ਹੀ। ਹੁਣ ਨਾ ਉਸਤਾਦ ਜੀ ਮੈਂ ਉੱਥੇ ਹੁਣ ਵੇਖਣ ਡਿਆ ਹੋ ਯਾਰ, ਮੈਂ ਕਿਹਾ ਕੀ ਹੋਣ ਡਿਆ? ਕਹਿੰਦਾ ਤੇ ਬਿੱਲੀ ਵੱਲੋਂ ਕੋਈ ਵਕੀਲ ਨਹੀਂ ਸੀ। ਬਿੱਲੀ ਦਾ ਇੱਕ ਵਕੀਲ ਉਹ ਹਾਰ ਗਿਆ, ਬਹਿਸ ਬਸਈ ਹੋਇਆ ਹਾਰ ਗਿਆ। ਉਸਤਾਦ ਜੀ ਉਸ ਕਰੈਕਟਰ ਨੇ ਕੀ ਕੀਤਾ, ਬਿੱਲੀ ਨੂੰ ਉਹਨਾਂ ਗਲੇ ਦੇ ਵਿੱਚ ਉਹ ਰੱਸੀ ਪਾਈ ਹੈ ਤੇ ਉਹ ਸਟਾਰਟਰ ਨਹੀਂ ਜਿਹੜਾ ਲੱਗਾ ਹੁੰਦਾ, ਉਹ ਬਾਂਸ 'ਚ 3 ਲੱਗੇ ਹੁੰਦੇ ਜਿਨ੍ਹਾਂ ਤੇ ਕਬੂਤਰ ਬੰਦੇ ਹੁੰਦੇ ਨੇ, ਠਾਠਰ ਹੁੰਦੇ ਨੇ। ਡਾਕਟਰ ਉਸਤਾਦ ਜੀ ਉਹਨੇ ਬੜੇ ਸੋਹਣਾ ਜਿਹਾ ਘੁਮਾ ਕੇ ਬਿੱਲੀ ਉਹ ਕਰਕੇ ਉੱਥੇ ਸਿੱਟੀ ਹੈ ਹਾਏ ਹਾਏ ਤੇ ਅੱਗੋਂ ਫੈਸਲ ਰਾਮ ਦੀ ਐਂਟਰੀ ਉਸਤਾਦ ਜੀ ਪੈ ਗਈ। ਹਾਏ ਹਾਏ ਬਿੱਲੀ ਬਚ ਗਈ। ਉਹ 6 ਜਣੇ ਸੀ। ਨਹੀਂ ਯਾਰ ਉਹਨਾਂ ਨੇ ਬਿੱਲੀ ਮਾਰਤੀ ਯਾਰ। ਹਾਏ ਹਾਏ ਇਹ ਮਾੜਾ 6 ਜਣੇ ਸੀਗੇ ਉਸਤਾਦ ਜੀ। ਮੇਰੀ ਬੜੀ ਲੜਾਈ ਹੋਈ। ਮੈਂ ਉਹਨੂੰ ਜਿਹਨੇ ਉਹ ਘੁਮਾਈ ਸੀ ਨਾ ਉਹਨੂੰ ਮੈਂ ਬੜਾ ਮਾਰਿਆ, ਚਪੇੜਾਂ ਮਾਰੀਆਂ, ਮੁੱਕੇ ਟੁੱਡੇ। ਤੇ ਉਹ ਹੁਣ 3-4 ਜਣਿਆਂ ਨੇ ਮੈਨੂੰ ਫੜਿਆ ਤੇ ਉਹ ਬਿੱਲੀ ਉਨੀ ਦੇਰ ਦੀ ਕਰਨਾ ਦਮ ਦੇ ਗਈ ਸੀ। ਫਿਰ ਉਹਨਾਂ ਨੇ ਨਹਿਰ 'ਚ ਸਿੱਟ ਦਿੱਤੀ। ਇਹਦਾ ਰੌਲਾ ਹੈ ਨਾ, ਦੇਖੋ ਹਰ ਲਿਹਾਜ਼ ਨਾਲ ਬਦਤਮੀਜ਼ ਆ ਜੀ ਹਾਂਜੀ ਤੁਹਾਨੂੰ ਹਰ ਲਿਹਾਜ਼ ਦੇ ਨਾਲ। ਯਾਨੀ ਲਾਈਕ ਸ਼ੇਰ ਹੈ ਨਾ, ਸ਼ੇਰ ਨੂੰ ਭੁੱਖ ਲੱਗੀ, ਉਹਨੇ ਹਿਰਨ ਫੜੀ, ਉਹ ਰੱਜ ਗਿਆ। 50,000 ਹਿਰਨ ਉਹਦੇ ਲਾਗੋਂ ਲੰਘੀ ਜਾਵੇ ਫੇਰ ਨਹੀਂ ਹੁੰਦੇ ਉਹ ਬੈਠਾ ਰਹੇਗਾ। ਫੁੱਲ ਜਦੋਂ ਉਹਨੂੰ ਭੁੱਖ ਲੱਗੇਗੀ ਓਨਾ ਹੀ ਉਹ ਖਾਏਗਾ। ਇਹ ਨਹੀਂ ਕਿ ਵੀ 4 ਹਿਰਨਾਂ ਮਾਰ ਕੇ ਉਹਨੇ ਦਰਖਤ ਦੇ ਉੱਤੇ ਵੀ ਕਿਤੇ ਸੈੱਟ ਕਰ ਲਈਆਂ ਵੀ ਅੱਗੋਂ ਪਤਾ ਨਹੀਂ ਲੱਭਣੀ ਕਿ ਨਹੀਂ ਲੱਭਣੀ, ਇਨਸਾਨ ਵਾਲਾ ਸਾਡੇ ਵਾਲਾ ਹਿਸਾਬ ਵੀ ਇਕੱਠਾ ਹੀ ਕਰੀ। ਨਹੀਂ ਤਾਂ ਦਾ ਉਹਨਾਂ ਦਾ ਤੂੰ ਹਿਸਾਬ। ਬਿੱਲੀ ਹੁਣ ਜਦੋਂ ਤੂੰ ਕਬੂਤਰਾਂ 'ਚ ਵੜ ਗਈ ਆ, ਉੱਥੇ 100 ਕਬੂਤਰ ਆ, ਤੂੰ ਇੱਕ ਫੜ ਖਾ ਲਾ, ਤੈਨੂੰ ਹੋਰ ਭੁੱਖ ਲੱਗੀ ਦੂਜਾ ਖਾ ਲਾ, ਤੀਜਾ ਖਾ ਲਾ, ਬਾਹਰ ਆ ਜਾ। ਸਹੀ ਗੱਲ। ਨਹੀਂ ਕੋਈ ਵੀ ਨਹੀਂ ਜੀਂਦਾ ਰਹਿਣ ਦੇਣਾ ਉਹਨੇ। ਬੇਸਿਕਲੀ ਸਬੂਤ ਮਟਾਉਂਦੀ ਆ। ਉਸਤਾਦ ਜੀ ਝਾਲ ਤੇ ਤੁਸੀਂ ਅੱਜ ਵੀ ਜਾ ਕੇ ਪੁੱਛੋਗੇ 20 ਸਤੰਬਰ 2097 ਵਿੱਚ ਕੀ ਹੋਇਆ ਸੀ। 1997 ਵਿੱਚ ਠਹਿਰ ਜਾ 1997 20 ਸਤੰਬਰ ਅੱਜ ਵੀ ਡੇਟ ਮੈਨੂੰ ਯਾਦ ਹੈ ਉਸਤਾਦ ਜੀ। ਨਹਿਰੋ ਨਾ ਪਰਲੀ ਸਾਈਡ ਤੇ ਸਜਨ ਦਾ ਠਾਣਾ ਨਹੀਂ, ਨਹਿਰੋ ਇਧਰਲੀ ਸਾਈਡ ਤੇ ਉਸਤਾਦ ਜੀ ਇੱਕ ਕਰੈਕਟਰ ਨੇ ਕੁੱਤਾ ਜਿਹੜਾ ਬੁਲਡੌਗ ਜਿਹੜਾ ਹੁੰਦਾ ਵੱਡਾ ਕੁੱਤਾ ਵੱਡਾ ਕੁੱਤਾ ਤੇ 2 ਬਿੱਲੀਆਂ ਛੱਡੀਆਂ ਨੇ ਠੀਕ ਤੇ ਕੁੱਤਾ ਭਾਈ ਉਹਨਾਂ ਨੂੰ ਝਪੱਟਾ ਮਾਰ ਰਿਹਾ। ਉਸਤਾਦ ਜੀ ਆ ਕੁੱਤੇ ਨੇ ਝਪੱਟਾ ਮਾਰਿਆ, ਇਧਰੋਂ ਫੈਸਲ ਸਾਹਿਬ ਦੀ ਐਂਟਰੀ ਹੋਈ।
ਨਹਿਰ 'ਚ ਮੈਂ ਛਾਲ ਮਾਰ ਕੇ ਉਧਰੋਂ ਨਿਕਲ ਆਇਆ। ਵਿੱਚੋਂ ਹਾਂ ਵਿੱਚੋਂ ਤੇ ਕੀ ਮਾਰੀ ਕਿਉਂ ਛਾਲ? ਬਿੱਲੀ ਨੂੰ ਜਾਣ ਲੱਗੀ। ਬਚਾ ਲਈ? ਮੈਂ ਉਸਤਾਦ ਜੀ ਬਚਾ ਲਈ, ਇੱਕ ਮਰ ਗਈ, ਇੱਕ ਮੈਂ ਬਚਾ ਲਈ ਸੀ ਉਸਤਾਦ ਜੀ। ਇਹ ਬਸ ਜੇ ਇੱਕ ਅੱਛਾ ਜਦੋਂ ਨਾ ਛਾਲ ਮਾਰਦਾ ਦੋਵੇਂ ਵੱਜ ਜਾਣੇ ਸੀ। ਕਿਉਂਕਿ ਛਾਲ ਮਾਰੀ ਉਹ ਡਰ ਕੇ ਬਿੱਲੀ ਮਾਰਤੀ ਉਹਨੇ ਆਹੋ ਇਹ ਉਹਦੇ ਉੱਤੇ ਹੀ ਮਾਰਤੀ। ਪੰਜ ਫੈਸਲ ਉਸਤਾਦ ਜੀ ਬਿੱਲੀ ਇੱਥੇ ਰਵੇ ਜਿੱਦਾਂ ਮਰਜ਼ੀ ਦੇਵੇ। ਹਾਂ ਜਿਹੜੀ ਡੈਕੋਰੇਸ਼ਨ ਦੀ ਕਰਦੀ ਫਿਰਦੀ ਹੈ ਨਾ ਇਹ ਨਾ ਕਰੇ। ਨਹੀਂ ਆਹ ਕੰਮ ਤੋਂ ਡਰ ਮੈਂ ਲੱਗਦਾ। ਤੈਨੂੰ ਕਹਿ ਰਿਹਾ ਨਹੀਂ ਹਟਣਾ ਉਹਨੇ। ਇੱਥੇ ਉਹਦਾ ਦਾਖਲਾ ਬੰਦ ਕੀਤਾ ਤੂੰ ਆਪਣੇ ਬਿਮਾਰ ਵਾਲਦ ਵਾਸਤੇ ਸੋਹਣੀ ਛੋਟੇ ਮੁਰਗ ਦੀ ਦੇਸੀ ਮੁਰਗ ਦੀ ਯਖਣੀ ਬਣਾ ਕੇ ਰੱਖ ਕੇ ਮੇਰਾ ਬਾਪ ਬਿਮਾਰ ਹੈ ਮੈਂ ਦੇ ਦੇਵਾਂ, ਉਹਨੇ ਨਹੀਂ ਦੇਖਣਾ ਕਿ ਕਿਹਦਾ ਬਾਪ ਤੇ ਕਿਹੜਾ ਮੁਰਗਾ ਨੇ ਬਰਬਾਦ ਕਰ ਜਾਣਾ ਤੈਨੂੰ। ਜਾਨਵਰ ਆ ਨਹੀਂ ਇਹ ਗੱਲ। ਨਹੀਂ ਨਾ ਫਿਰ ਇਹਦੇ ਨਾਲ ਫਿਰ ਕੁੱਤਾ ਜਿਹੜਾ ਐਵੇਂ ਤੇ ਨਹੀਂ ਫਿਰਨਾ। ਇਹ ਗਲਤ ਗੱਲ ਹੈ ਯਾਰ। ਅੱਜ ਤੋਂ ਬਾਅਦ ਮੇਰੇ ਸਾਹਮਣੇ ਕਿਸੇ ਨੂੰ ਕੁੱਤਾ ਬਿੱਲੀ ਕਹਿਣਾ ਔਰ ਜਿਹਨੂੰ ਕੋਈ ਬਿੱਲੀ ਕਵੇ ਸਮਝੋ ਉਹਨੂੰ ਮਾਂ ਭੈਣ ਦੀ ਗੱਲ ਨਾਲੋਂ ਵੀ ਵੱਡੀ ਗੱਲ ਕਰਦੀ ਹੈ। ਸ਼ਰਮਿੰਦਾ ਹੋ ਉਹਨੂੰ ਪੈ ਜਾਓ ਜਿਹੜਾ ਤੁਹਾਨੂੰ ਕਵੇ ਓਏ ਬਿੱਲੀ ਇਨਸਾਨ। ਸਹੀ ਕੁੱਤਾ ਰੱਖ ਲਈਏ ਇੱਥੇ ਹਫਤੇ ਗਸਤੇ। ਮੈਂ ਆਪਣਾ ਵੱਡਾ ਕੁੱਤਾ ਲੈ ਆਇਆ। ਉਹਦਾ ਖਰਚਾ ਹੈ ਇਹਨੇ ਤੁਹਾਨੂੰ ਪਾ ਦੇਣਾ ਇਹ ਭਾਜੀ ਐਵੇਂ ਜਿਹੜੀ ਨੇ ਗੱਲ ਕਹਿੰਦਾ ਮੈਂ ਆਪਣਾ ਵੱਡਾ ਕੁੱਤਾ ਲੈ ਆਉਣਾ ਇਹਦਾ ਕੀ ਬਣਦਾ? ਉਹ ਮੇਰੇ ਕੋਲ ਛੋਟੇ ਉਸਤਾਦ ਜੀ ਛੋਟੇ। ਇਹਦਾ ਮਤਲਬ ਕੀ ਹੈ ਕਿ ਮੈਂ ਆਪਣਾ ਵੱਡਾ ਕੁੱਤਾ ਇੱਥੇ ਛੱਡ ਜਾਣਾ? ਉਹ ਇੱਕ ਛੋਟੇ ਵੀ ਨੇ ਨਾ, ਛੋਟੇ ਨੇ ਨਾ ਸਿਡਜ਼ੂ ਤੇ ਵੱਡਾ ਉਹ ਜਰਮਨ ਚ ਵੱਡਾ ਕੁੱਤਾ ਮੈਂ ਲੈ ਆਣਾ ਹਫਤੇ ਭਾਈ ਗਸਤੇ। ਫੈਸਲ ਇਦਾਂ ਆਪਣੇ ਬੱਚਿਆਂ ਦੇ ਬਾਰੇ ਚ ਕਹੀਦਾ ਕਿ ਮੈਂ ਯਾਰ ਵੱਡਾ ਮੁੰਡਾ ਇੱਥੇ ਛੱਡ ਜਾ। ਹਾਂ ਇਹ ਤਰੀਕਾ ਸਹੀ ਹੈ। ਤੂੰ ਵੱਡਾ ਜਰਮਨ ਸ਼ੈਫਰਡ ਲੈ ਆ, ਬਿੱਲੀ ਉਸਤਾਦ ਜੀ ਦੌੜ ਜਾਣਗੇ ਤੇ ਨਾਲ ਇੱਕ ਦੋ ਕਾਰੀਗਰ ਵੀ ਦੌੜ ਜਾਣਗੇ। ਅਸੀਂ ਕਿੱਥੋਂ ਸਾਡੀ ਤੁਹਾਨੂੰ ਪਤਾ ਵਾ। ਹਾਂ ਇਹਦੇ ਬਿੱਲੀ ਮੂਹੇ ਆ। ਮੈਨੂੰ ਇੰਨਾ ਪਤਾ ਜਰਮਨ ਸ਼ੈਫਰਡ ਆ ਤੁਸੀਂ ਸਿਰਫ ਟੀ ਟਾਈਮ ਦਿਖਾ ਦਿਓ ਬਿੱਲੀ ਨੂੰ ਉਹ ਦੌੜ ਜਾਏਗੀ ਵੀ ਗੱਲ ਹੋਈ ਆ ਉਹਨੇ ਨਿਕਲ ਜਾਣਾ। ਨਹੀਂ ਉਹਨੂੰ ਲਿਆਈਏ ਕੁੱਤੇ ਨੂੰ ਇਹਦੇ ਲੈਣ। ਉਹਨੂੰ ਪਹਿਲੇ ਇੱਕ ਦਿਨ ਦੋ ਦਿਨ ਬਿੱਲੀ ਦੇ ਕੋਲ ਫਰਾਈਏ, ਇੱਧਰ ਉੱਧਰ ਦੇ ਬਿੱਲੀ ਨੂੰ ਵੇਖ ਲਵੇ। ਉਸ ਤੋਂ ਬਾਅਦ ਉਹਦੀ ਅੰਦਰ ਜਾ ਕੇ ਨਾ ਮਾਈਕ ਲਾ ਕੇ ਨਾ ਉਹਦੀ ਵਾਹ ਰਿਕਾਰਡ ਕਰ ਲਈਏ 4-5 ਮਿੰਟ। ਹਾਂ ਰਿਕਾਰਡ ਕਰਕੇ ਨਾ ਉਹ ਸਪੀਕਰ ਇੱਥੇ ਲਾ ਦਈਏ। ਸਹੀ ਗੱਲ। ਇਹ ਕੁੱਤਾ ਲੈ ਜਾਵੇ, ਅਸੀਂ ਡੇਲੀ ਐਵੇਂ ਘੰਟੇ ਕੇ ਬਾਅਦ 2 ਵਾਰੀ ਪਲੇ ਕਰਤਾ ਵਾਹ ਵਾਹ ਉਹਨੂੰ ਇਹ ਲੱਗੇ ਇੱਥੇ ਹੀ। ਇੱਥੇ ਹੀ ਸਹੀ ਗੱਲ। ਹਾਂਜੀ ਇਹ ਤਰੀਕਾ ਠੀਕ ਹੈ ਕਿ ਫੇਰਾ ਲਵਾ ਕੇ ਤੇ ਲੈ। ਯਾਰ ਜਦੋਂ ਅੰਦਰ ਵੜੇ ਤਾਂ ਵਾਹ ਚਲਾ ਲਓ। ਬਿਲਕੁਲ ਨਹੀਂ ਨਹੀਂ ਜਾਂ ਇਹ ਵੀ ਹੋ ਸਕਦਾ ਸਾਰੀ ਕੁੱਤੇ ਦੀ ਜਰਸੀ ਮਿਲਦੀ ਆ ਉਹ ਪਵਾ ਕੇ ਬਾਸ ਨੂੰ ਤੇ ਖੜਾ ਕਰ ਦਿੰਦੇ ਵਾਹ ਰਿਕਾਰਡ ਕਰ ਲਓ। ਇਹੀ ਤੇ ਮੈਂ ਕਹਿੰਦਾ ਮਾਸਕ ਮਿਲਦਾ। ਉਹ ਮਿਸਟਰ ਬੀਨ ਵਾਲਾ ਕਲਿੱਪ ਨਹੀਂ ਦੇਖਿਆ ਰਾਤ ਨੂੰ ਸੁੱਤਾ ਹੁੰਦਾ? ਆਹੋ। ਬਾਹਰੋਂ ਬਿੱਲੀਆਂ ਬੋਲਦੀਆਂ ਉਹਦੇ ਪਾ ਕੇ ਤੇ ਬਾਰੀ ਗੋਲ ਕਰਦਾ ਵਾਹ ਤੇ ਦੌੜ ਜਾਂਦੀਆਂ। ਤਾਜੀ ਬਿੱਲੀ ਐਸੀ ਮੈਂ ਤੁਹਾਨੂੰ ਲਿਆ ਦੇਣਾ ਨਸਲੀ ਐਸੀ ਤਰਬੀਅਤ ਹੋਈ ਉਹਦੀ ਤਾਜੀ ਕਿਸੇ ਗੈਰ ਮਰਦ ਦੇ ਨਾਲ ਐ ਉਹਦਾ ਟੱਚ ਨਹੀਂ ਹੋਊ ਕੱਪੜੇ ਦੇ ਨਾਲ। ਹਾਂਜੀ ਯਾਰ ਮੇਰੀ ਗੱਲ ਸੁਣ, ਕਸਮ ਵਾਲੀ ਗੱਲ ਆ, ਖੁਦਾ ਦੀ ਕਸਮ ਹੈ ਐਸੀ ਬਿੱਲੀ ਲੱਭਦੇ ਮੈਨੂੰ 15-20 ਸਾਲ ਹੋ ਗਏ। ਔਰ ਤਾਜੀ ਜਿਹੜੀ ਮੈਨੂੰ ਲੱਭੀਆਂ ਨੇ ਨਾ ਉਹ ਨੱਸ ਕੇ ਗੈਰ ਮਰਦਾਂ ਨਾਲ ਅਟੈਚ ਹੋ ਗਈਆਂ। ਨਹੀਂ ਨਾ ਉਸਤਾਦ ਜੀ ਯਕੀਨ ਕਰ। ਉਹ ਬਿੱਲੀਆਂ ਦੀ ਔਰ ਅੱਜ ਤੱਕ ਹੋ ਰਹੀਆਂ ਨੇ। ਤਾਜੀ ਉਹ ਬਿੱਲੀਆਂ ਦੀ ਉਹ ਕੋਈ ਤੁਸੀਂ ਨਾ ਮਿਆਉ ਵਾਲੀਆਂ ਉਹ ਗੈਰ ਮਰਦ ਦੀ ਨਸਲ ਵੀ ਨਹੀਂ ਵੇਖਦੀਆਂ ਵੀ ਇਹਦੀ ਨਸਲ ਕੀ ਹੈ। ਨਾਲੇ ਅਸੀਂ ਗੱਲ ਕਰ ਰਹੇ ਕੈਟ ਬਿੱਲੀ ਦੀ ਤੂੰ ਗੱਲ ਕਰ ਰਿਹਾ ਮਾਰਕੀਟਾਂ ਚੋਂ ਨੰਗ ਕੇ ਚਬਾਰਿਆਂ ਤੇ ਜਾ ਕੇ ਟੱਚ ਹੋਈ। ਤਾਜੀ ਕੈਟ ਬਿੱਲੀ ਦੀ ਮੈਂ ਵੀ ਕਰ ਰਿਹਾ ਉਹਦੀ ਮਜਾਲ ਆ ਆਪਣੀ ਜਿਹੜੀ ਉਹਨੇ ਜਿਹੜਾ ਹੁੰਦਾ ਉਹਦਾ ਬੈਡਰੂਮ ਉਹ ਤੋਂ ਲਾਵਾ ਕਿਤੇ ਸੌਂਵੇ। ਉਸਤਾਦ ਜੀ ਹਾਂ ਇਹ ਮੈਨੂੰ ਚਾਹੀਦੀ ਬਿੱਲੀ। ਮੈਂ ਲਿਆ ਤਾਜੀ ਪਤੀਸਾ ਲੱਗੇਗਾ ਤੁਹਾਨੂੰ ਉਹਦੀ ਮਿਆਉ ਵੀ ਬੰਦ। ਉਹ ਤੂੰ ਉਸਤਾਦ ਜੀ ਨੂੰ ਲਿਆ ਕੇ ਦਿੰਨਾ ਹੁਣ। ਆ ਵੀ ਗੱਲ ਸਹੀ। ਇੱਕ ਤਾਂ ਮਿਉਂ ਬੰਦ ਹੋ ਜਾਏ ਉਹਨਾਂ ਦੀ। ਹਾਂਜੀ ਮਿਆਉ ਬੰਦ। ਕੋਈ ਗੈਰ ਬੰਦਾ ਸਾਲ ਬਾਅਦ ਆਵੇ ਸਮੈਲ ਤੋਂ ਤੁਹਾਨੂੰ ਦੱਸ ਦੇ ਇਹ ਪਹਿਲੇ ਵੀ ਆਇਆ। ਹਾਂ ਵਾਹ ਜੀ ਵਾਹ। ਯਾਰ ਇਦਾਂ ਦੀ ਬਿੱਲੀ ਲੱਭੇ। ਲਿਆ ਦੇ ਲੱਭਣੀ ਕੀ ਉਹ ਕੋਈ ਹੈਗੀ ਬਿੱਲੀ ਨੂੰ ਸਭ ਤੋਂ ਬਹੁਤੀ ਸਮੈਲ ਆਉਂਦੀ। ਬਿੱਲੀ ਹੈਗੀ ਤਾਂ ਕਿਦਾਂ ਦੀ ਹਾਂ ਮੈਂ ਹੈਗੀ ਲਿਆ ਸਵੇਰੇ ਲਿਆ ਫਿਰ ਹੈ ਤਾਜੀ ਨੂੰ ਮਨਾਓ ਮੈਂ ਲਿਆ ਦੇਣਾ ਬਿੱਲੀ ਇਹਨਾਂ ਦਾ ਤੇ ਮਸ਼ਹੂਰ ਆ, ਅੰਸਾਰੀ ਬਿੱਲੀ ਬਿਊਰੋ। ਇਹ ਜਿਹੜੀਆਂ ਮੇਰੀਆਂ ਬਿੱਲੀਆਂ ਤੇ ਜਿੰਨੇ ਮੂੰਹ ਕੀਤਾ ਨਾ ਉਹਦੀ ਗੋਦੀ 'ਚ ਬਹਿ ਗਈ। ਬਿੱਲੀਆਂ ਰੱਖੀਆਂ ਗੋਰਿਆਂ ਨੇ ਮਿੱਠੇ ਕੈਟ ਫੂਲ ਉਹਨਾਂ ਦੇ। ਉਹ ਲੇਕਿਨ ਉਸਤਾਦ ਜੀ ਤੁਸੀਂ ਵੀ ਕਿਹੜਾ ਬਿੱਲੀਆਂ ਨੇ ਚੰਗੀ। ਮੈਂ ਇੱਥੋਂ ਬੰਦਾ ਭੇਜਦਾ ਰਿਹਾ ਨਾ ਆਪਣਾ ਕੋਈ ਕਿ ਜਾ ਯਾਰ ਮੇਰੀ ਬਿੱਲੀ ਨੂੰ ਕੋਈ ਚੀਜ਼ ਚਾਹੀਦੀ ਤੇ ਦੇਖ ਲੈ। ਤੇ ਮੇਰੀਆਂ ਬਿੱਲੀਆਂ ਨੂੰ ਉਹਨਾਂ ਨੂੰ ਕਿਹਾ ਆ ਜਾਓ ਕਸਮੇ ਦੇ। ਤੇ ਮੈਂ ਇੱਥੇ ਬੈਠਾ ਵਾਂ ਤੇ ਮੈਂ ਉਹ ਬੰਦਾ ਕੱਢ ਵੀ ਦਿੱਤਾ ਵਾ ਤੇ ਪਤਾ ਲੱਗਾ ਮੇਰੀ ਬਿੱਲੀ ਬਾਹਰ ਉਧਰ ਫਿਰ ਰਹੀ। ਹਾਂ ਤੇ ਰਾਤ ਨੂੰ ਵੀਡੀਓ ਵੀ ਬਣਾ ਕੇ ਪਾਉਂਦੀ ਰਹੀ। ਲੇਕਿਨ ਬਿੱਲੀ ਬਿੱਲੀ ਤੁਹਾਡੀਆਂ ਬਿੱਲੀਆਂ ਉਹ ਬਿੱਲੀਆਂ ਮੁੜ ਕੇ ਤੰਗ ਕਿੰਨੀਆਂ ਹੋਈਆਂ ਇਸ ਟਾਈਮ ਵਿਚਾਰੀਆਂ ਜ਼ਲੀਲ ਹੋ ਰਹੀਆਂ। ਉਸਤਾਦ ਜੀ ਦੀਆਂ ਬਿੱਲੀਆਂ ਹੀ ਨਹੀਂ ਫਿਰ ਉਹ ਟਾਈਮ ਸਪੈਂਡ ਕਰਨ ਆਉਂਦੀਆਂ ਸੀ ਫਿਰ ਉਹ ਚੱਲ ਜਾਂਦੀਆਂ। ਬਿੱਲੀਆਂ ਰੱਖੀਆਂ ਗੋਰਿਆਂ ਨੇ ਉਹਨਾਂ ਨੇ ਤਰਬੀਅਤ ਕੀਤੀ ਸਲੀਕੇ ਦੇ ਨਾਲ ਉਹਨਾਂ ਨੂੰ ਮਜਾਲ ਆ ਕਹਿੰਦੀ ਇਦਾਂ ਕਹੂਗੇ ਤਾਜੀ ਬਿੱਲੀ ਉੱਥੇ ਸੀ ਡਾਊਨ ਹੋ ਯਾਰ ਗੋਰੇ ਦੇ ਬਿੱਲੀਆਂ ਦੀਆਂ ਕੀ ਬਾਤਾਂ ਇਹ ਵੀ ਹੈ ਵਾ ਤਾਜੀ ਆ ਪਾਕਿਸਤਾਨੀ ਬਿੱਲੀਆਂ ਜਿਹੜੀਆਂ ਐਵੇਂ ਭਾਂਡਿਆਂ 'ਚ ਮੂੰਹ ਮਾਰਦੀਆਂ ਬਾਹਰ ਵੀ ਇਹ ਨਹੀਂ ਉਹ ਯਾਰ ਇੱਕ ਬੰਦੇ ਨੇ ਬਿੱਲੀ ਰੱਖੀ ਉਸਤਾਦ ਜੀ ਉਹ ਮਸਾਜ ਕਰਦੀ ਉਹਦਾ ਇੰਜ ਕਰਕੇ ਜੈਨ ਵਗੈਰਾ। ਚਲੋ ਲੁਹਾਰ ਹੋਇਆ ਉਦੋਂ। ਉਹ ਨਹੀਂ ਹਕੀਕਤ ਗੱਲ। ਭਾਈ ਉਹ ਬਿੱਲੀ ਕਰਦੀ ਯਾਰ ਇਹ ਕਾਠੀਆਂ ਬਿੱਲੀਆਂ ਨੇ। ਅੱਛਾ ਕੋਟੀਆਂ ਕਾਠਾ ਤੋਤਾ ਨਹੀਂ ਹੁੰਦਾ? ਹਾਂਜੀ ਐਡ 30 ਰੁਪਏ ਦੇ ਪੂਰਾ ਪਿੰਜਰਾ ਮਿਲ ਜਾਂਦਾ ਜਿੰਨੇ ਮਰਜ਼ੀ ਤੋਤਾ
ਇਹ ਕਾਠੀ ਬਿੱਲੀ ਹੈ, ਉਹ ਰਾਹ ਬਿੱਲੀ ਹੁੰਦੀ ਹੈ। ਇਹ ਕਾਠੀ ਪਾਉਣ ਵਾਲੀ ਬਿੱਲੀ ਹੈ ਜੀ। ਹਾਂਜੀ ਉਹ ਰਾਹ ਬਿੱਲੀ ਹੁੰਦੀ ਆ, ਔਰ ਉਹ ਜਿਹੜੀ ਕਹਿ ਰਿਹਾ ਨਾ ਉਹਦੀ ਚੋਂ ਵੀ ਹੁੰਦੀ ਬਿੱਲੀ ਦੂਜੀ ਜਿਹੜੀ, ਆਹੋ ਦੂਜੀ ਬਿੱਲੀ। ਉਹ ਜਿਹੜੀ ਮਕਾਓ ਤਾਜੀ ਮਕਾਓ ਬਿੱਲੀ। ਮੈਂ ਤੁਹਾਨੂੰ ਲੱਕੀ ਬਿੱਲੀ ਲਿਆ ਕੇ ਦੇਣੀ ਆ। ਬਹੁਤ ਹਾਂ ਲੱਕੀ ਬਿੱਲੀ, ਉਹ ਬਸ ਐਡੀ ਕੁ ਛਾਲ ਮਾਰਦੀ। ਯਾਰ ਮੇਰੇ ਭੈਣ ਨੇ ਉਸਤਾਦ ਜੀ ਤੋਤਾ ਰੱਖਿਆ, ਕਸਮ ਵਾਲੀ ਗੱਲ ਜੀ, ਤੋਤਾ ਰੱਖਿਆ ਉਸਤਾਦ ਜੀ। ਉਹ ਤੋਤਾ ਕਿੰਨੇ ਦਾ? 2 ਲੱਖ ਰੁਪਏ ਦਾ ਰਾਹ ਤੋਤਾ। ਉਹਨੂੰ ਆਇਤਾਂ ਸਿਖਾਈਆਂ ਉਸਤਾਦ ਜੀ, ਕਿੰਨਾ ਕੁਛ ਮਾਸ਼ਾਅੱਲਾ ਪੜਦਾ ਸੀਗਾ। ਅਸੀਂ ਕਹਿੰਦੇ ਸੀ ਇਹ ਨੇਕ ਤੋਤਾ ਹੈ। ਉਸਤਾਦ ਜੀ ਉਸ ਵਿਚਾਰੇ ਗਰੀਬ ਦਾ ਨਾ ਪਿੰਜਰੇ ਵਿੱਚੋਂ ਸਿਰ ਕਿਤੇ ਬਾਹਰ ਨਿਕਲ ਆਇਆ ਤੇ ਬੜਾ ਸੋਹਣਾ ਬਿੱਲੀ ਨੇ ਖੜਾ ਪਾਇਆ। ਟੱਕਣ ਲਾਤਾ ਉਹਨੇ ਹੈਗਾ ਉਹਦਾ ਟੱਕਰ ਲਾਤਾ ਉਸਤਾਦ ਜੀ। ਉਹਨੇ 6 ਮਹੀਨੇ ਲਾ ਕੇ ਸਾਲ ਲਾ ਕੇ ਉਹਨੂੰ ਇੱਕ ਐਤ ਸਿਖਾਈ ਸੀ। ਇਹਨਾਂ ਨੇ ਸੁਣਾਉਂਦਾ ਸੀ ਉਸਤਾਦ ਜੀ। ਉਹ ਹਿੱਸਾ ਤੋਤੇ ਦਾ ਸਭ ਕੁਝ ਉੱਤੇ ਬੜਾ ਜਿਹਾ ਆਟੇ ਦਾ ਸਿਰੀ ਲਾਈ ਆਟੇ ਦੀ ਕਰਕੇ ਉਦਾਂ ਹੀ ਤੋਤਾ ਮਾਰ ਕੇ ਮੁਰਗੇ ਵਾਲੇ ਕੋਲ ਜਾ ਕੇ ਨਾ ਮੁਰਗੇ ਦੀ ਧੌ ਲਿਆ, ਉਹ ਤੋਤੇ ਤੇ ਲਾਈ, ਕਹਿੰਦਾ ਮੁਰਗ ਤੋਤਾ ਵਾ। ਉਹ ਜਿਹੜਾ ਤੁਹਾਡੇ ਕੋਲ ਇੱਕ ਉਹ ਤੋਤਾ ਸੀ ਜਿਹਦੀ ਇੱਕ ਲੱਤ ਖਿੱਚੋ ਤੇ ਨਜ਼ਮਾਂ ਸੁਣਾਉਂਦਾ ਸੀ, ਦੂਸਰੀ ਖਿੱਚੋ ਤੇ ਗਾਣਾ। ਉਹ ਪਲਾ ਜਦੋਂ ਤੂੰ ਕਿਹਾ ਮੈਂ ਦੋ ਵੀ ਖਿੱਚਾਂ ਨਹੀਂ 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 ਪਿਆਰ ਤੇ ਕੀ ਤੂੰ ਕੀ ਕਿਹਾ ਸੀ? ਤਾਜੀ ਉਹ ਇੰਨਾ ਨੇਕ ਤੋਤਾ ਵੀ ਨਹੀਂ ਇੱਕ ਤੂੰ ਉਹ ਵੀ ਤੋਤਾ ਲਿਆਂਦਾ ਸੀ ਜਿਹਨੇ ਸਵੇਰੇ 6 ਵਜੇ ਤੁਹਾਨੂੰ ਆਵਾਜ਼ ਦੇਣਗੇ ਉਠੋ ਮਰਾਸੀ ਨਹੀਂ ਉਸਤਾਦ ਜੀ ਜੂਨੂ ਬਾਦਸ਼ਾਹ ਮੇਰੇ ਅੱਛਾ ਇੱਕ ਮੈਨੂੰ ਉਹ ਆਇਆ, ਓਏ ਆ ਦੇਖ ਕਿਸੇ ਪਾਸੇ ਨਹੀਂ ਜੀਣ ਦਿੰਦੇ ਮੈਨੂੰ, ਹੁਣ ਕੀ ਹੋ ਗਿਆ? ਕਿਸੇ ਪਾਸੇ ਜੀਣ ਨਹੀਂ ਦੇਂਦੇ। ਨਾਲੇ ਤੁਸੀਂ ਕਹਿੰਦੇ ਹੁਣ ਧਿਆਨ ਨਹੀਂ ਕਰਿਆ ਕਰ। ਓਏ ਹੋਏ ਧਿਆਨ ਕਵਾ ਲੈਂਦੇ ਨੇ ਅਗਲੇ। क्या हो गया? क्या हुआ? गुरुजी बहुत परेशान है। योग करते हैं? ਆ ਨਹੀਂ ਯਾਰ ਕਿੱਡੇ ਪਿਆਰ ਦੇ ਲੋਕ ਹੁੰਦੇ ਨੇ। ਉਹ ਮੈਂ ਦੂਜੀ ਬਾਅਦ ਚ ਪੜਦਾ। ਜਵੇਦ ਭਾਜੀ ਨੇ वो कह रहे ने जानी भाई आपको इतनी बार मेल कर चुका हूं मगर आपने कभी नहीं पढ़ी है, ना कोई रिप्लाई किया है। जानी भाई पिछली मेल में मैंने कहा था म्यूजिक बॉक्स से टेप उतार दें, ये ठीक करके लगाएं। सारे प्रोग्राम की माँ बहन एक हुई होती है, टेप ने माँ बहन एक की होती है। राणा जवेद अनम फ्रॉम फैसलाबाद। मैं को लिखा हाँ हाँ ओके भाई उतार देंगे जरूर लव यू। ਹੋ ਗਈ ਉਹ ਜਿਹੜਾ ਉਹ ਫੜਾ ਯਾਰ ਦੇਖ ਲੈ ਯਾਰ ਲੋਕੀ ਇਦਾਂ ਕਹਿੰਦੇ ਜਿਵੇਂ ਉਹਨਾਂ ਦੀ ਘਰ ਦੀ ਚੀਜ਼ ਹੁੰਦੀ ਹੈਨਾ। ਹਾਂ ਤਾਜੀ ਭਾਈ ਭਾਜੀ ਪਤਾ ਕੀ ਗੱਲ ਆ ਟੇਪ ਇਹ ਆ ਮੇਰੇ ਵੀਰ ਅਲ ਹੈ ਠੀਕ ਹੈ। ਮੇਰੇ ਵੀਰ ਨੇ ਕਿਹਾ ਤੇ ਮੈਂ ਬੜੇ ਵੀਰ ਨੇ ਕਿਹਾ ਵੀਰ ਨੂੰ ਚਾਹੀਦਾ ਆ ਹੁਣ ਅਸੀਂ ਡਬਲ ਲਾਈ ਸੀ ਥੱਲੇ। ਅਸਲ 'ਚ ਨਾ ਇੱਥੋਂ ਇਹਦੀ ਤਰੇੜ ਪੈ ਗਈ ਹੈ। ਹਾਂ ਅਸੀਂ ਉਹ ਲਾਈ ਸਿੱਧੀ ਸੀ ਲੇਕਿਨ ਉਹ ਤਰੇੜ ਦੇ ਵਿੱਚ ਨਾ ਉਹ ਵੜ ਗਈ ਹੈ ਤੇ ਉਹ ਇੰਜ ਹੋ ਗਿਆ। ਹੁਣ ਇੰਨੀ ਕੁ ਬਰਦਾਸ਼ਤ ਕਰ ਲੇਗਾ ਇੰਨੀ ਕੁ ਜਾਂ ਇਹ ਵੀ ਨਵੀਂ ਲਾ ਦਾਂ? नहीं तो मेल कर दे फिर। ਹਾਂ ਕਿਉਂਕਿ ਅਸੀਂ ਇਹ ਲਾਤੀ ਨਾ ਤੇ ਇਹਨੇ ਟੁੱਟ ਜਾਣਾ ਸਾਰੇ ਨੇ 15-20 ਹਜ਼ਾਰ ਦਾ ਨੁਕਸਾਨ ਹੋ ਜਾਣਾ। ਆਹੋ ਨਾ ਉਸਤਾਦ ਜੀ ਇਹਨੇ ਤਾਂ ਫਿਰ ਲੈ ਕੇ ਨਵਾਂ ਦੇਣ ਕੋਈ ਲੈ। ਚਲੋ ਭਾਜੀ ਓਕੇ ਹੋ ਗਿਆ ਠੀਕ ਹੈ ਜੀ। ਔਰ ਭਾਜੀ ਇਹਦਾ ਨਾ ਮੈਂ ਹੋਰ ਵੀ ਹੱਲ ਕਰਦਾ ਵਾਂ। ਇਹਨੂੰ ਮੈਂ ਇਧਰੋਂ ਤਾਂ ਕਰਕੇ ਨਾ ਇਹਦੇ ਤੇ ਕੋਈ ਚੀਜ਼ ਅੰਦਰ ਦੀ ਲਾ ਕੇ ਨਾ ਤੇ ਟੇਪਾਂ ਖਤਮ ਕਰ ਦਾਂਗਾ। ਮੈਨੂੰ ਜੋੜਦਾ ਕਿਸੇ ਤਰੀਕੇ ਨਾਲ, ਟੈਨਸ਼ਨ ਨਾ ਲਵੋ। ਸ਼ਰੋਸ਼ੇ ਲਾ ਦਿੰਦੇ ਸਵੇਰੇ। ਆਹੋ ਇਹ ਨਹੀਂ ਜੁੜਨਾ ਜੋ ਮਰਜ਼ੀ ਕਰ ਲਓ ਉਸਤਾਦ ਜੀ। ਅੱਛਾ ਇਧਰੋਂ ਵਜਾ ਲਿਆ ਕਰੀਏ ਇਧਰੋਂ। ਨਹੀਂ ਇਧਰੋਂ ਨਹੀਂ ਕਰਦੇ। ਤਾਜੀ ਇਹ ਫਰੀਦ ਨੇ ਤੋੜਿਆ ਏ, ਉਹ ਬਹੁਤੇ ਕੰਮ ਨੂੰ ਪੈ ਇਹਦੇ ਤੇ ਪੈਰ ਆਇਆ ਕਿਸੇ ਦਾ। पैर आया। ਹਾਂਜੀ ਤਾਂ ਕਿਸੇ ਨੇ ਪੈਰ ਨਾ ਵਜਾਉਣ ਦੀ ਕੋਸ਼ਿਸ਼ ਜੀ ਕੀਤੀ। ਅੱਛਾ ਜੀ ਬਿੱਲੀ ਉਸਤਾਦ ਜੀ ਬਿੱਲੀ ਨੇ ਗ੍ਰੇਪ ਪੈਰਟ, की ਗ੍ਰੇਪ ਪੈਰਟ ਜਿਹੜਾ ਹੁੰਦਾ ਖਾ ਲਿਆ ਉਸਤਾਦ ਜੀ। ਉਹਨਾਂ ਨੇ ਕਿਹਾ ਕਾਸ਼ ਅੰਗੂਰਾਂ ਬਿੱਲੀ ਨੂੰ ਪੁੱਛਾ। ਉਹਦੀ ਕੀਮਤ ਦਾ ਪਤਾ ਹੁੰਦਾ ਉਸਤਾਦ ਜੀ। ਨਾਲ ਉਹ ਗ੍ਰੇਪ ਪੈਰਟ ਤੇ ਨਾਲ ਉਹਨੇ ਮੁਰਗੀਆਂ ਰੱਖੀਆਂ ਸੀ, ਇਕੱਠੇ ਹੀ ਉਸਤਾਦ ਜੀ ਖੇਡਦੇ ਸੀਗੇ, ਦੋਸਤਾਨਾ ਸੀ। ਉਹ 3 ਮੁਰਗੀਆਂ ਮਾਰ ਗਈ ਤੇ ਗ੍ਰੇਪ ਪੈਰਟ ਨੇ ਯਾਰ ਗੱਲ ਇਹ ਕਿ ਉਹ ਤੇ ਨੋ ਡਾਊਟ ਵੀ ਉਹਦੀ ਖੁਰਾਕ ਆ। ਕੁਦਰਤ ਨੇ ਇੱਕ ਨਿਜ਼ਾਮ ਬਣਾਇਆ ਉਹ ਕਰ ਰਹੀ ਆ। ਤਾਜੀ ਇਹ ਤੇ ਉਹਨੂੰ ਪਤਾ ਕਿੰਨੇ ਦਾ 1.5 ਲੱਖ ਰੁਪਏ ਦਾ ਤੋਤਾ ਸੀ। ਲੇਕਿਨ ਗੱਲ ਇਹ ਆ ਤੁਸੀਂ ਦੇਖੋ ਗਲੀਆਂ ਦੇ ਵਿੱਚ ਅਵਾਰਾ ਕੁੱਤੇ ਫਿਰ ਰਹੇ ਨੇ। हाँ जी ਕਦੀ ਇੰਜ ਵੜਿਆ ਤੁਹਾਡੇ ਬੈਡਰੂਮ ਚ ਆ ਕੇ ਅੰਦਰ? कभी भी नहीं। ਉਹਦਾ ਕੀ ਹਿਸਾਬ ਹੈ ਯਾਰ? ਉਹ ਕਦੀ ਤੁਹਾਡਾ ਦਲੀਜ਼ ਨਹੀਂ ਟੱਪਿਆ? ਹਾਏ ਹਾਏ। ਉਹਦਾ ਬੱਚਾ ਕਿਤੇ ਕੋ ਵੜ ਜੇ ਲੇਕਿਨ ਜਦੋਂ ਥੋੜਾ ਮੈਚੁਰ ਹੋ ਜਾਂਦਾ ਵਾ ਬਾਹਰ ਫਿਰਦਾ ਰਹੇਗਾ, ਭੁੱਖਾ ਮਰ ਜਾਏਗਾ, ਬੈਠਾ ਰਹੇਗਾ, ਸਾਹਮਣੇ ਦਰਵਾਜ਼ਾ ਵੀ ਖੁੱਲਾ ਹੋਏਗਾ, ਤੁਹਾਡੇ ਘਰ ਦੇ ਅੰਦਰ ਨਹੀਂ ਜਾਏਗਾ। इतना ही है। ਇਹ ਹੈ ਕਿਆ ਬੋਲਤੀ ਤੂੰ ਇਹ 12 ਬਿੱਲੀਆਂ ਹੈ? ਇਹ 12 ਬਿੱਲੀਆਂ ਉਸਤਾਦ ਜੀ ਕੁੱਤਾ ਜਿਹੜਾ ਨਾ, ਮੈਂ ਨਾ ਰਾਤੀ ਉਹ ਮੈਂ ਡਾਕਟਰ ਸਾਹਿਬ ਨੂੰ ਪੜ੍ਹ ਰਿਹਾ ਸੀਗਾ ਤੇ ਕੁੱਤੇ ਨੂੰ ਵੀ ਪਤਾ ਹੈ ਇੱਕ ਮਾਲਕ ਉਹਨੂੰ ਰੋਟੀ ਦੇਗਾ ਨਾ ਤੇ ਉਹ ਬੜਾ ਦੁਮ ਹਿਲਾ ਕੇ ਖਾਏਗਾ ਇਹ ਉਹ। ਲੇਕਿਨ ਉਹ ਕਿਤੋਂ ਗੋਸ਼ਤ ਦਾ ਟੁਕੜਾ ਲੈ ਕੇ ਜਾਂ ਕਿਤੋਂ ਰੋਟੀ ਚੁੱਕ ਕੇ ਲਿਆਏਗਾ ਤੇ ਉਸਤਾਦ ਜੀ ਉਹ ਨੱਸ ਕੇ ਕਿਤੇ ਅਗਲੇ ਚੌਂਕ 'ਚ ਜਾਏਗਾ ਕਿ ਉਹਨੇ ਨਹੀਂ ਖਾਣਾ। मालक तो लोग ਉਹਨੂੰ ਵੀ ਪਤਾ ਕਿ ਯਾਰ ਆ ਸਹੀ ਹੈ ਰਿਜ਼ਕ ਮੈਨੂੰ ਇਹ ਮਿਲਿਆ, ਇਹ ਜਿਹੜਾ ਮਾਲਕ ਨੇ ਦਿੱਤਾ ਤਾਂ ਜੀ ਹੋਰ। ਮੈਨੂੰ ਕੋਈ ਗੱਲ ਦੱਸੋ। ਹੁਣ ਜਿਹੜੀ ਬਿੱਲੀਆਂ ਦੂਸਰੀਆਂ ਪਰਸ਼ੀਅਨ ਕੈਟ ਆ ਉਹਨਾਂ ਨੂੰ ਸਾਰਾ ਪਤਾ ਵਾ ਵੀ ਅਸੀਂ ਕੀ ਕਰਨਾ, ਕਿਹੜੀ ਉਹਨੂੰ
ਫੂਡ ਵੀ ਬਾਹਰੋਂ ਮਿਲਦਾ ਉਹ ਹੀ ਖਾਣਾ, ਉਹਨੇ ਰੋਟੀ ਨੂੰ ਮੂੰਹ ਨਹੀਂ ਮਾਰਨਾ, ਗੋਸ਼ਤ ਨੂੰ ਮੂੰਹ ਨਹੀਂ ਮਾਰਨਾ। ਨਾ ਗਲਤ ਗੱਲ ਕਰ ਹਾਂ ਗਲਤ ਗੱਲ ਹਾਂਜੀ ਸਹੀ ਗੱਲ ਤੇਰੀ ਗੱਲ ਨਹੀਂ ਗਲਤ ਆ। ਮੈਂ ਕਿਹਾ ਅੱਲਾ ਖਾਣ ਤੇ ਹਵਾ ਫੁੱਲ ਹੋ ਗਈ ਆ। ਹੁਣ ਇੱਕ ਸਾਡੇ ਗੱਲ ਹੀ ਦੋਸਤ ਕੋਈ ਨਹੀਂ ਆ, ਕੀਤੀ ਬਈ ਯਾਰ। ਹੁਣ ਇੱਕ ਸਾਡੇ ਦੋਸਤ ਆ ਉਸਤਾਦ ਜੀ ਭਾਜੀ ਇੱਕ ਮਿੰਟ, ਉਹ ਕਿੱਥੇ ਸੀ? ਮੇਰੀ ਗੱਲ ਤਾਂ ਮੈਂ ਮੰਨ ਲਾ ਜਵਾਬ ਲੈ ਤੂੰ ਕਰਨਾ ਵੀ ਹੁਣ ਪਰਸ਼ੀਅਨ ਕੈਨ ਨੂੰ ਵੀ ਪਤਾ ਵੀ ਮੈਂ ਗਗਨ ਮੀਟੀ ਕਿੱਥੇ ਜਾਣਾ ਵਾ। ਹਾਂ ਇਹ ਥੋੜੀ ਸਪਲੇਟ ਸਿਖਾ ਨਹੀਂ ਨਹੀਂ ਯਾਰ ਇਹਦਾ ਬਹਿਸ ਕਰਨੀ ਫਜ਼ੂਲ ਹੈ ਇਹਨਾਂ ਤੇ। ਉਹ ਭਾਈਜਾਨ ਮੈਂ ਹੁਣ ਤੁਹਾਨੂੰ ਅੱਜ ਦੀ ਇੱਕ ਗੱਲ ਦੱਸਣਾ, ਜਿਹਦੇ ਘਰ ਬਿੱਲੀ ਗੈਂਗਸਟਰ ਬਿੱਲੀਆਂ ਨੇ। ਬਿੱਲੀ ਜਿਹਦੇ ਘਰ ਗੰਦ ਪਾ ਜਾਵੇ ਖੁਦਾ ਨਾ ਖਾਸੀ। ਉਹ ਨਹੀਂ ਯਾਰ ਅੱਛਾ ਜੀ, ਬਿੱਲੀ ਜਿਹਦੇ ਘਰ ਗੰਦ ਪਾ ਜਾਵੇ। ਗੰਦ ਪਾ ਜਾਏ ਨਾ ਉਸਤਾਦ ਜੀ, ਤੁਸੀਂ ਕਰਨਾ ਕੀ ਹੈ, ਉਹ ਜਗ੍ਹਾ ਜਿਹੜੀ ਹੈਗੀ ਉਸ ਜਗ੍ਹਾ ਤੋਂ ਉਹ ਗੰਦ ਚੁੱਕਣਾ ਹੈ ਤੇ ਬਾਹਰ ਕਿਸੇ ਇਲਾਕੇ ਦੇ ਵਿੱਚ ਯਾਨੀ ਕਿ ਖੁੱਲੀ ਜੀ ਜਗ੍ਹਾ ਤੇ ਉੱਥੇ ਰੱਖ ਦੇਣਾ, ਮਿੱਟੀ ਵੀ ਤੇ ਉਹ ਵੀ। ਫਿਰ ਜਿਹੜੇ ਵੀ ਬਿੱਲੀ ਕੁੱਤਾ ਆਏਗਾ ਉਹ ਉੱਥੇ ਹੀ ਯਾਨੀ ਕਿ ਯੂਰਿੰਗ ਵਗੈਰਾ ਉੱਥੇ ਹੀ ਯਾਨੀ ਕਿ ਕਰੇਗਾ। ਭਾਈ ਫੈਸਲਾ ਇੰਜ ਕਰਕੇ ਗੰਦ ਚੁੱਕ ਕੇ ਬਾਹਰ ਸੁੱਟਣ ਜਾਣੇ ਕਿ ਬੰਦਾ ਕਹਿੰਦਾ ਚਾਚਾ ਜੀ ਪਕੌੜੇ ਖਾਣਾ ਉਸਤਾਦ ਜੀ ਹੁਣ ਇੱਕ ਕਰੈਕਟਰ ਹੈ, ਉਹਨੇ ਬਿੱਲੀ ਵੈਜੀਟੇਰੀਅਨ ਕਰਤੀ। ਹਾਂਜੀ ਹਾਂਜੀ ਦਿੱਲੀ ਬਿੱਲੀ ਨੇ ਇੱਕ ਦਿਨ ਮਟਰ ਖਾਦੇ ਸੀ ਭਾਜੀ, ਹੋ ਨਹੀਂ ਉਹ ਸਕਦੀ ਪੂਰੇ ਵਿਹੜੇ 'ਚ ਨਾ 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 ਭਾਈ ਜਾਨ, ਜਦੋਂ ਉਹ ਕਹਿੰਦੇ ਨੇ ਨਾ ਮਾਈਟ ਇਜ਼ ਰਾਈਟ, ਹੈ। ਅੰਗਰੇਜ਼ੀ ਚ ਮਿਸਾਲ ਆ ਇਹਦਾ ਕੀ ਮਤਲਬ? ਕਿ ਜਿਹੜਾ ਬੱਚਾ ਯਾਨੀ ਕਿ ਨਾ ਬੱਚਾ ਜਦੋਂ ਹੁੰਦਾ ਬਿੱਲੀ ਦਾ, ਉਹ ਯਾਰ ਨਹੀਂ ਯਾਰ, ਜਿਹਨੂੰ ਖੂਨ ਲੱਗ ਜਾਂਦਾ ਨਾ ਮੂੰਹ ਨੂੰ ਇੱਕ ਵਾਰੀ, ਉਹ ਫਿਰ ਉਹ ਸ਼ੁਰੂ ਹੋ ਜਾਂਦੀ। ਤੁਸੀਂ ਦੂਜੀ ਸ਼ਾਕਾਹਾਰੀ ਕਰ ਲਓ, ਬਿੱਲੀ ਨੂੰ ਨਾ ਖਵਾਓ, ਸ਼ੁਰੂ ਤੋਂ ਹੀ ਬੱਚਾ ਲੈ ਕੇ ਪਾਲੋ, ਉਹਨੂੰ ਨਾ ਖਵਾਓ। ਨਹੀਂ ਨਹੀਂ ਉਸਤਾਦ ਜੀ, ਉਹ ਉਹਨਾਂ ਦੇ ਦੰਦਾਂ ਦਾ ਹਿਸਾਬ ਹੁੰਦਾ ਵਾ, ਦੰਦ ਜਿਹਦੇ ਗੋਸ਼ਤ ਖਾਣ ਵਾਲੇ ਨੇ ਉਹਨਾਂ ਉਹ ਨੇ ਯਾਰ ਨਹੀਂ ਯਾਰ, ਮਤਲਬ ਉਹ ਸਹੀ ਕਹਿ ਰਿਹਾ ਵਾ ਕਿ ਕੁਝ ਐਸੀਆਂ ਬਿੱਲੀਆਂ ਤੁਸੀਂ ਉਹਨਾਂ ਨੂੰ ਖਵਾਇਆ ਹੀ ਨਹੀਂ ਗੋਸ਼ਤ, ਉਹਨਾਂ ਨੂੰ ਉਹੀ ਪਤਾ ਵਾ ਕਿ ਵੀ ਇਹ ਹਾਂ, ਉਹਨਾਂ ਨੂੰ ਉਹਦੀ ਆਦਤ ਹੀ ਨਹੀਂ ਪਈ। ਨਹੀਂ ਉਹ ਪਰਸ਼ੀਅਨ ਕੈਟਾਂ ਰੂਲ ਵੀ ਨਹੀਂ ਤੋੜਦੀਆਂ, ਜਿੱਥੇ ਮਰਜ਼ੀ ਸਹਿਮੀਆਂ ਰਹਿਣ। ਨਹੀਂ ਗੋਸ਼ਤ ਖਾਂਦੀਆਂ ਨੇ, ਲੇਕਿਨ ਗੋਸ਼ਤ ਲਿਆਉਂਦੇ ਨੇ ਉਬਾਲ ਕੇ, ਹਾਂ। ਯਖਨੀ ਟੈਪ ਬਣਾ ਕੇ ਤੇ ਉਹ ਦੇ ਦਿਓ। ਲੇਕਿਨ ਇਹ ਨਹੀਂ ਕਿ ਉਹਦੇ ਲਾਗੇ ਹੁਣ ਜਿੰਦਾ ਚੂਚਾ ਫਿਰਨ ਦਿਆ ਤਾਂ ਉਹ ਨਹੀਂ ਖਾਏਗੀ ਜਿਹਨੇ ਕਦੀ ਵੀ ਨਹੀਂ ਖਾਦਾ, ਜਿਹਨੂੰ ਉਹ ਤਾਂ ਪਤਾ ਹੀ ਨਹੀਂ। ਸਹੀ ਗੱਲ। ਉਹ ਆਪਣੀ ਸਟਾਈਲਾਂ ਨਹੀਂ ਜਿਹੜੀ ਉਸਤਾਦ ਜੀ ਸਟਾਈਲਾਂ, ਆਹੋ, ਸਲਾਹ ਜਿਹੜੀ ਬਲੈਕ ਵਾਲੀ ਉਸਤਾਦ ਜੀ ਬਿੱਲੀ ਆ ਕੇ ਵਾਹੀ ਉੱਥੇ ਰੋਪ ਪਾਣ ਡੇ, ਕਿਉਂਕਿ ਉਹਨੇ ਬਿੱਲੀ ਦੇ ਮੱਥੇ ਲੱਗੀਆਂ ਹੀ ਨਹੀਂ ਕਦੇ, ਕਮਰੇ 'ਚ ਰਹੀਆਂ, ਰੂਮ 'ਚ ਰਹੀਆਂ ਨੇ। ਇਹ ਸਟੈਲਾ ਬਿੱਲੀ ਦਾ ਨਾਮ ਆ। ਉਹ ਯਾਰ ਉਹ ਜਿਹੜਾ ਮੇਰਾ ਬਲੈਕ ਡੌਗ ਹੈ ਸਟੈਲਾ ਉਹਦਾ ਨਾਮ ਅੱਛਾ, ਹੈ। ਅੱਛਾ। ਉਹ ਬੜਾ ਯਾਨੀ ਕਿ ਉਹਨਾਂ ਦੀ ਲਗਜ਼ਰੀ ਲਾਈਫ ਆ। ਤੁਹਾਡੇ ਕੋਲ ਰਹਿ ਕੇ ਵੀ ਹਾਂ ਮੇਰੇ ਕੋਲ ਰਹਿ ਕੇ ਲਗਜ਼ਰੀ ਲਾਈਫ ਆ ਨਾ, ਉਹ ਕਦੇ ਬਿੱਲੀਆਂ ਦੇ ਮੱਥੇ ਲੱਗੀਆਂ ਨਾ ਕੋਈ ਗੱਲ ਨਾ ਕੋਈ ਬਾਤ। ਉਸਤਾਦ ਜੀ ਬਿੱਲੀ ਉਹਦੇ ਤੇ ਆ ਕੇ ਵਾਹੀ ਰੋਪ ਪਾਣ ਡੇ ਤੇ ਉਹ ਵਿਚਾਰੀ ਨੱਸ ਕੇ ਕਦੇ ਐ ਨੂੰ ਜਾ ਰਹੀ ਹੈ, ਕਦੇ ਐ ਨੂੰ ਜਾ ਰਹੀ ਹੈ, ਕਦੇ ਐ ਨੂੰ ਜਾ ਰਹੀ ਹੈ। ਹੁਣ ਮੇਰੇ ਘਰ ਸੀਸੀਟੀਵੀ ਲੱਗਾ ਨਾ, ਮੈਂ ਉਦੋਂ ਤੂੰ ਵੇਖਿਆ ਕਿ ਕੀ ਹੈ ਨਿਕਲਿਆ। ਸੀਸੀਟੀਵੀ ਲਵਾਏ ਤੇ ਪੱਕੇ ਲਵਾਏ, ਕੰਧ ਹੀ ਆਈ ਜਾਂਦਾ ਹੀ। ਸੀਸੀਟੀਵੀ ਇਹਨਾਂ ਨੇ ਕਿਸੇ ਹੋਰ ਗੱਲ ਤੋਂ ਨਹੀਂ ਲਵਾਏ, ਇਹ ਕਰਦਿਆਂ ਤੇ ਹੀ ਇੰਨਾ ਸ਼ੱਕ ਕਰਦੇ, ਉਹਨਾਂ ਤੇ ਨਜ਼ਰ ਰੱਖੀ ਜਾ। ਉਹਨੇ ਕਿ ਸੀਸੀਟੀਵੀ ਕੈਮਰਾ ਲਵਾਇਆ, ਲਾਹੌਰ ਬੈਠੇ ਦੇਖ ਰਹੇ ਮੋਬਾਈਲ ਤੇ ਖੋਲ ਕੇ, ਤੇ ਉੱਥੋਂ ਕਾਲ ਕਰਕੇ ਸੇਲ ਨੂੰ ਕਰੇ, ਓਏ ਆ ਪਾਟ ਵਾਲੀ ਮੋਟੀ ਨਾ ਪਾਈ ਓਏ, ਤੇ ਮੈਂ ਖਾਣੀ ਆ ਕੇ। ਤਾਂ ਜੀ ਭਾਈ ਫੈਸਲ ਮੌਤ ਦੇ ਖੂਹ ਤੋਂ ਬਿੱਲੀ ਫੜ ਲਿਆ, ਉਹ ਸ਼ਾਮ ਨੂੰ ਬਿੱਲੇ ਇਕੱਠੇ ਕਰਕੇ ਨੱਚਦੀ ਰਹਿੰਦੀ ਸੀ। ਤੇ ਕੁਝ ਉਹ ਆਪਣਾ ਰਾਂਝਾ ਰਾਜ਼ੀ ਕਰਦੀ ਰਹਿੰਦੀ। ਤਾਂ ਜੀ ਉਹ ਨਾ ਹੁਣ ਬਿੱਲੀ ਉਹ ਸਟੈਲਾ ਦੇ ਮਗਰ ਵਿਚਾਰੀ ਉਹ ਨੱਸ ਰਹੀ ਕਿਤੇ ਐਵੇਂ, ਕਿਉਂਕਿ ਮੱਥੇ ਹੀ ਨਹੀਂ ਲੱਗੀ ਕਦੇ ਬਿੱਲੀਆਂ ਕੁੱਤਿਆਂ ਦੇ। ਯਾਰ ਕਿਹੜੀ ਕੁੱਤੀ ਹੈ ਜਿਹਨੂੰ ਬਿੱਲੀ ਛੱਡਾ ਮਾਰ ਕੀ ਦੱਸੋ? ਸਟੈਲਾ ਯਾਰ, ਮੈਂ ਯਾਰ ਹੋਏ ਠੀਕ ਹੈ, ਛੋਟੀ ਜਿਹੀ ਗੱਲ ਚਲੋ ਛੱਡ ਦਿਓ ਯਾਰ, ਕੀ ਐਂਡ ਕਰਕੇ ਫਿਰ ਹੈਪੀ ਕੁੱਤਾ ਬਿੱਲੀ ਜਾਂ ਕੀ ਜੈਕੀ ਦੀ ਐਂਟਰੀ ਹੋਈ ਹੈ ਉਸਤਾਦ ਜੀ, ਫਿਰ ਹਾਂ ਬਿੱਲੀ ਨਜ਼ਰ ਨਹੀਂ ਆਈ ਫਿਰ। ਚਲੋ ਠੀਕ ਹੋ ਬਿੱਲੀ ਬਲਰ ਕਰਤੀ ਯਾਰ ਇਹਨੇ। ਉਹ ਲੇਕਿਨ ਯਾਰ ਜੋ ਵੀ ਹੈ ਅੱਛੀ ਗੱਲ ਹੈ। ਉਸਤਾਦ ਜੀ ਮੇਰਾ ਇੱਕ ਦੋਸਤ ਓਏ ਹੈ। ਤੂੰ ਆਪਣਾ ਘਰ ਨਾ ਇੱਕ ਐਨੀਮਲ ਟੀ ਟਾਈਮ ਸ਼ੁਰੂ ਕਰ ਲੈ, ਕਿਹੜਾ ਐਨੀਮਲ ਟਾਈਮ। ਉਸਤਾਦ ਜੀ ਉੱਥੇ ਹੀ ਦੱਸੀ ਜਾਇਆ ਕਰ, ਮੇਰੇ ਕੋ ਆ ਵਾ, ਮੇਰੇ ਕੋ ਆ ਕੁੱਤਾ, ਮੇਰੇ ਕੋ ਆ ਬਿੱਲੀ, ਏਦਾਂ ਹੋ ਗਿਆ ਏਦਾਂ। ਸਾਜੀ- ਤੈਨੂੰ ਚੈਨਲ ਬਣਾਤਾ, ਉੱਥੇ ਇਹ ਸਾਰਾ ਕਰਿਆ ਕਰ, ਫਿਰ ਇੱਥੇ ਆ ਕੇ ਉਹੀ ਕਰਦਾ ਤੂੰ। ਇੱਕ ਮਿੰਟ ਉਸਤਾਦ ਜੀ, ਇੱਕ ਮੈਨੂੰ ਗੱਲ ਕਰ ਲੈਣ ਦਿਓ। ਮੁਬਾਰਕ ਹੋ ਉਸਤਾਦ ਜੀ। ਖੱਬਾ ਹੀ ਰਾਤੀ ਨਾ ਸਟੈਲਾ ਨੇ 2 ਬੱਚੇ ਦਿੱਤੇ, ਸੂਜੀ ਉਹਨੇ ਸੂਜੀ ਨੇ ਉਸਤਾਦ ਜੀ। ਹਾਂ ਦੋ ਹੋਰ ਆ ਉਸਤਾਦ ਇਹ ਕੰਮ ਟੋਰੀ ਪਿਆ ਵਾ। ਸੂਜੀ ਦਾ ਤਾਂ ਮੈਨੂੰ ਸਮਝ ਲੱਗਣ ਡਈ ਯਾਰ, ਸੂਜੀ ਕਰਨ ਕੀ ਡਈ ਆ? ਦੋ ਹੋਏ, ਮੁਬਾਰਕ ਹੋਵੇ ਭਾਈ, ਬਹੁਤ ਬਹੁਤ। ਤੇ ਅੱਜ ਕੰਮ ਤੇ ਵੱਡਿਆਂ ਨੂੰ ਦਿਓ ਮੁਬਾਰਕ, ਮੇਰੀ ਗੱਲ ਦੀ ਮੁਬਾਰਕ ਇਹਨਾਂ ਨੂੰ ਦਿਓ ਮੁਬਾਰਕ। ਅੱਛਾ ਤੁਸੀਂ ਸੂਜੀ ਦੇ ਰਿਸ਼ਤੇ 'ਚ ਕੀ ਲੱਗੇ ਕਿ ਤੁਸੀਂ? ਮਾਲਕ ਹੈ ਹਾਂ ਤੇ ਹੁਣ ਮੁਬਾਰਕਬਾਦ ਦੇਣ ਦਾ ਕੀ ਕੀਤਾ? ਮਾਲਕ ਅੱਬੂ, ਸੂਜੀ ਨੂੰ ਮਾਲਕ ਅੱਬੂ। ਉਸਤਾਦ ਜੀ ਸੂਜੀ ਨੂੰ ਡੇਲੀ ਸਿਖਾਉਂਦੇ, ਬੋਲੋ ਮਾਲਿਕ ਹੈ ਨਾ। ਉਹ ਨਹੀਂ ਆ ਨਹੀਂ ਗੱਲ। ਉਸਤਾਦ ਜੀ ਮੇਰਾ ਇੱਕ ਯਾਰ ਹੈਗਾ, ਉਹਨੇ ਕਸਮੇ ਸ਼ੈਲਟਰ ਬਣਾਇਆ ਕੁੱਤਿਆਂ ਦਾ। ਜਿਹੜੇ ਅਵਾਰਾ ਕੁੱਤੇ ਨੇ ਨਾ ਉਹ ਉਹਨੂੰ ਦੇ ਜਾਂਦੇ ਨੇ ਤੇ ਉਹ ਉਸ ਸ਼ੈਲਟਰ 'ਚ ਰੱਖੇ ਨੇ ਉਹਨੇ। ਅਵਾਰਾ ਹੁਣ ਮੈਂ ਇੱਕ ਗੱਲ ਜਿਹੜੀ ਕਰਨੀ ਹੈ ਨਾ ਉਸਤਾਦ ਜੀ, ਇਹ ਗੱਲ ਜਿਹੜੀ ਹੈ ਨਾ ਇਹ ਸੁਣ ਲੈਣਾ। ਲੈ ਬ੍ਰੈਸਟ ਵੱਜ ਗਈ ਹੁਣ ਤੇ। ਇਹਦੇ 'ਚ ਨਾ ਮੇਰੀ ਸਲਾਹ ਕਰਨਾ ਉਸਤਾਦ ਜੀ। ਅਵਾਰਾ ਕੁੱਤਾ ਲੈ ਕੇ ਉਹਨੂੰ ਜਰਮਨ ਸ਼ੈਫ ਦੇ ਟੈਂਕੀ ਟਾਪੇ ਪਵਾਤੇ। ਇਹ ਤਾਂ ਸਹੀ ਹੈ। ਤਾਂ ਲੈ ਲਿਆ ਮਾਰਾ ਤੇ ਉਹਨੂੰ ਜਨਾਬ ਨੂੰ ਨਹੀਂ ਲੈ ਕੇ ਫਿਰਨ ਦੇ, ਕਹਿੰਦੇ ਆਲਟਰ ਕਰਾਣਾ। ਆਲਟਰ ਜੀ ਤੇ ਯਾਰ ਇਹ ਜਿਹੜੀ ਸਟੈਲੋ ਦੀ ਉਹ ਸਾਹਮਣੇ ਪਾ ਚਲ ਗਈ,
ਸਾਹਮਣੇ ਕੁੱਤੇ ਜਾ ਕੇ ਮਾਲਕ ਨਾਲ ਗੱਲ ਕਰ, ਮੇਰਾ ਤਾਂ ਬਹੁਤ ਜ਼ਿਆਦਾ ਲੰਮਾ ਭਾਈ, ਮੇਰੇ ਤਾਂ ਕੰਮ ਤੇ ਰੱਖ ਆ ਲਿਆ। ਮੋਟਰਸਾਈਕਲ ਮਾਰ ਕੇ ਲੈ ਕੇ ਫਿਰ ਰਿਹਾ ਮੈਂ ਕਿੱਧਰ ਕਹਿੰਦਾ ਨੂੰ ਸਾਈਡ ਚੀਜ਼ੇ ਲਵਾਉਣੇ ਅੱਛਾ ਉਸਤਾਦ ਜੀ ਗੱਲ ਹੈ ਮੈਂ ਕਰਨੀ ਜਿਹੜੀ ਉਹ ਬੱਸ ਕਰ ਦਿਓ ਯਾਰ ਉਹ ਯਾਰ ਇੱਕ ਮਿੰਟ ਕੀ ਹੋ ਗਿਆ ਇਨਸਾਨਾਂ ਦੀ ਗੱਲ ਕਰ ਚਲੋ ਇਨਸਾਨਾਂ ਦੀ ਗੱਲ ਕਰਨ ਲੱਗਾ ਮੈਂ ਕਰ ਲਿਆ ਕਰੋ ਕਰ ਯਾਰ ਕਰ। ਉਸਤਾਦ ਜੀ ਪਰਸੋਂ ਚੌਥ ਦੀ ਗੱਲ ਹੈ, ਇੱਕ ਬੰਦਾ ਨਾ ਮੈਨੂੰ ਡਿਸਹਾਰਟ ਕਰਕੇ ਗਿਆ, ਮੇਰਾ ਦਿਲ ਤੋੜ ਕੇ ਗਿਆ। ਉਸਤਾਦ ਜੀ ਉਹ ਹੈ KPK ਤੋਂ, ਫੈਨ ਸੀ ਸਾਡੀ ਪੂਰੀ ਟੀਮ ਦਾ। ਠੀਕ ਹੈ। ਤੇ ਉਸਤਾਦ ਜੀ ਉਹ ਨਾ ਘੁੱਦੇ ਕੋ ਚਲਾ ਗਿਆ ਚਾਲ ਤੇ, ਘੁੱਦੇ ਨੇ ਘੁੱਦਾ ਚਾਲ ਚਾਲ ਆ ਉਹਨੇ ਫਿਰ ਐਡਰੈਸ ਦਿੱਤਾ ਅੱਗੋਂ ਆਰਫ ਚਾਲ ਇਹਦਾ। ਠੀਕ। ਆਰਫ ਚਾਲ ਕੋ ਵਿਚਾਰਾ ਬੈਠਾ ਰਿਹਾ ਸਵੇਰ ਦਾ, ਤੇ ਫਿਰ ਉਹਨੇ ਦਰਵਾਜ਼ਾ ਖੜਕਾਇਆ ਘਰ ਦਾ। ਅੰਮੀ ਹੋਰੀ ਬਾਹਰ ਆਏ ਨੇ, ਮੇਰਾ ਭਾਈ ਆਇਆ, ਉਹ ਕਹਿੰਦੇ ਫੈਸਲ ਭਾਈ ਨੂੰ ਮਿਲਣਾ, ਉਹਨਾਂ ਦੇ ਥਰੂ ਜਾ ਕੇ ਮੈਂ ਪੂਰੀ ਟੀਮ ਨਾਲ ਮਿਲ ਲਾਂਗਾ। ਉਹ ਕਹਿੰਦੇ ਉਹ ਤੇ ਇੱਥੇ ਨਹੀਂ, ਉਹ ਤਾਂ ਰਿਕਾਰਡਿੰਗ ਤੇ ਗਿਆ ਹੈ। ਉਹ ਕਹਿੰਦਾ ਜੀ ਉਹਦਾ ਨੰਬਰ ਦੇ ਦਿਓ। ਉਹਨਾਂ ਨੇ ਭਾਈ ਨੰਬਰ ਦੇ ਦਿੱਤਾ। ਉਹ ਕਰੈਕਟਰ ਮੈਨੂੰ ਕਾਲਾਂ ਕਰਨ ਡਿਆ, ਮੈਂ ਕਾਲ ਸੁਣੀ, ਮੈਂ ਕਿਹਾ ਹਾਂਜੀ। ਕਹਿੰਦਾ ਜੀ ਮਿਲਣਾ ਚਾਹ ਰਿਹਾ ਇੰਜ ਤੇ ਇਹ ਉਹ ਖਲਾ। ਮੈਂ ਕਿਹਾ ਯਾਰ ਮੈਂ ਤੇ ਰਿਕਾਰਡਿੰਗ ਤੇ, ਕਹਿੰਦਾ 10 ਮਿੰਟ ਵਾਸਤੇ ਆ ਜਾਓ। ਮੈਂ ਕਿਹਾ ਨਹੀਂ ਯਾਰ ਆ ਹੋਣਾ। ਉਹਨੇ ਉਸਤਾਦ ਜੀ ਮੇਰੀ ਲਾਹ ਪਾ ਕੇ ਹੱਥ ਜਿਹਨਾਂ ਬਣਾਤੀ ਫੈਨ ਨੇ ਹਾਂ। ਕਹਿੰਦਾ ਤੁਸੀਂ ਪੰਜਾਬੀ ਲੋਕ ਇੰਝ ਹੀ ਹੋ, ਤੁਸੀਂ ਮਹਿਮਾਨ ਨਵਾਜ਼ ਨਹੀਂ ਇੰਜ ਤੇ ਇਹ ਤੇ ਉਹ, ਮੈਂ ਕੀ ਕਰ ਲੈਣਾ, 10 ਮਿੰਟ ਤੁਸੀਂ ਨਹੀਂ ਦੇ ਸਕਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮੇਰੇ ਕੋਲ ਪੁੱਛ ਕੇ ਆਇਆ, ਮੇਰੇ ਨਾਲ ਕੋਈ ਟਾਈਮ ਡਿਸਾਈਡ ਕੀਤਾ ਵਾ, ਕੋਈ ਗੱਲ ਕੋਈ ਬਾਤ ਇਹ? ਮੈਂ ਕਿਹਾ ਤੂੰ ਇੱਕ ਤਰਫਾ ਹੀ ਯਾਨੀ ਕਿ ਬਿਸਤ ਕਰਨ ਡਿਆ ਮੈਨੂੰ। ਮੈਂ ਕਿਹਾ ਨਾ ਜਾਨੀ ਸਾਹਿਬ ਹੈਗੇ ਨੇ, ਮਿੱਠਾਪੁਰੀਆ ਸਾਹਿਬ ਵੀ ਨਹੀਂ ਹੈ, ਕੋਈ ਵੀ ਨਹੀਂ, ਸਾਰੇ ਬਾਤ ਤੁਸੀਂ ਹੈ ਹੀ ਨਹੀਂ ਸੀਗੇ। ਫਿਰ ਉਸ ਤੋਂ ਬਾਅਦ ਜਿਹੜਾ ਸਾਨੂੰ ਉੱਥੇ ਕਵਾਬਸ਼ ਤੇ ਉਸਤਾਦ ਜੀ ਇੱਕ ਫੈਨ ਮਿਲਿਆ, ਉਹ ਕਹਿੰਦਾ ਮੈਂ ਇੱਥੇ ਮਰਨਾ ਹੈ। ਆਹੋ ਯਾਰ ਉਸਤਾਦ ਜੀ ਬਹੁਤ ਦਿਨ ਪੁਰਾਣੀ ਗੱਲ ਸੀਗੀ। ਉਹ ਕਹਿੰਦਾ ਮੈਂ ਮਰਨ ਆਇਆ ਵਾ। ਮੈਂ ਮੈਂ ਕਿਹਾ ਕਹਿੰਦਾ ਨਾ ਤੇਰਾ ਨਿਜਾਲ ਕਹਿੰਦਾ ਪੈਰ ਵੱਜਦਾ ਉਹ ਤੇਰੀ ਯਾਰ। ਮੈਂ ਕਿਹਾ ਯਾਰ ਤੂੰ ਬਾਲਾ ਸਾਹਿਬ ਦੱਸ ਕੇ ਆਇਆ? ਕਹਿੰਦਾ ਨਹੀਂ ਬਾਲਾ ਸਾਹਿਬ ਕਤਲ ਹੋ ਗਏ। ਤੇ ਮੈਂ ਕਿਹਾ ਤੂੰ ਮੈਂ ਕਿਹਾ ਇੱਥੇ ਨਹੀਂ ਆਇਆ ਤੂੰ ਜਾ। ਕਹਿੰਦਾ ਮੈਂ ਕਿੱਥੇ ਜਾਵਾਂ, ਮੈਂ ਤਾਂ ਦੁਸ਼ਮਣਾਂ ਤੇ ਪੈਰਨ ਕਰਕੇ ਨੱਸਿਆ। ਮੈਂ ਤਾਂ ਤੇਰੀ ਮੈਂ ਤੁਹਾਡੇ ਕੋਲ ਬੈਠਾ। ਹਾਂ ਬੈਠਾ ਕਹਿੰਦਾ ਨਾਲੇ ਮੈਂ ਤੁਹਾਡਾ ਫੈਨ, ਨਾਲੇ ਤੁਹਾਡੇ ਕੋਲ ਪਨਾਹ ਲੈ ਲੂੰਗਾ। ਪਨਾਹ ਲੈ ਲੂੰਗਾ। ਤੇ ਕਹਿੰਦਾ ਜੀ, ਕਹਿੰਦਾ ਜਾਨੀ ਸਾਹਿਬ ਦੇ ਦਰ ਤੇ ਮਰਨਾ ਮੈਂ। ਡਰਦੇ ਕਿਸੇ ਨੂੰ ਸੋਈ ਤਾਂ ਜਜ਼ਬਾਤੀ ਉਸਤਾਦ ਜੀ ਉਹਨੂੰ ਪੁੱਛਿਆ, ਮੈਂ ਕਿਹਾ ਵਾਲਦਾ 1000 ਦਾ? ਹਾਂਜੀ 1000 ਦਾ। ਤੇ ਮੈਂ ਕਿਹਾ ਜਾਂਦਾ ਨਹੀਂ ਜਾਣਾ। ਮੈਂ ਕਿਹਾ ਕਿਉਂ? ਉਹਨਾਂ ਨੇ ਕਹਿੰਦਾ ਦੂਜਾ ਕਰ ਲਿਆ, ਦੂਜੀ ਸ਼ਾਦੀ। ਤੇ ਮੈਂ ਕਿਹਾ ਕੀਤੀ ਜਿਹਨੇ ਅੱਬਾ ਕਤਲ ਕੀਤਾ ਸੀ। ਕਹਿੰਦਾ ਉਹਨੇ ਸ਼ਾਦੀ ਕਰ ਲਈ। ਮੈਂ ਕਿਹਾ ਭਾਈ ਮੈਂ ਤੇਰੇ ਕੋਲ ਮਾਫੀ ਮੰਗ। ਤੇ ਉਹਨਾਂ ਲੰਗੜਾ ਕੇ ਟੁਰਨ ਡਿਆ ਉਸਤਾਦ ਜੀ। ਮੈਂ ਕਿਹਾ ਮੈਨੂੰ ਕੀ ਹੋਇਆ ਪੈਰ? ਕਹਿੰਦਾ ਇਹ ਫੈਰ ਵੱਜਿਆ, ਕਿੱਥੇ ਵੱਜਿਆ ਉਸਤਾਦ ਜੀ? ਉਹਨੇ ਤਾਂ ਸਾਨੂੰ ਡਰਾਇਆ। ਮੈਂ ਕਿਹਾ ਹੁਣ ਤੂੰ ਇੱਥੇ ਕੀ ਲੈਣਾ, ਬੜੀ ਦੂਰ ਹੋਰ ਸ਼ਹਿਰੋਂ ਆਏ, ਮੈਂ ਦੱਸਣਾ ਨਹੀਂ। ਕਹਿੰਦਾ ਮੈਂ ਕਹਿ ਕੇ ਯਾਰਾਂ ਨੂੰ, ਆ ਦੇਖਿਓ ਤੁਹਾਡੇ ਸਾਹਮਣੇ ਮੇਰੀ ਖਬਰ ਆਉਣੀ, ਅਗਰ ਮੈਂ ਜਾਨੀ ਸਾਹਿਬ ਦਾ ਸਟੂਡੀਓ ਨਾ ਮਾਰਾ ਤੇ ਮੈਨੂੰ ਫੜ ਲਿਓ। ਮੈਂ ਕਿਹਾ ਭੱਜੋ ਇੱਥੋਂ। ਅੱਛਾ ਉਸਤਾਦ ਜੀ ਕੋਈ ਇੰਜ ਦਾ ਜਨੂਨੀ ਬੰਦਾ ਆਇਆ ਮੈਨੂੰ ਮਿਲੇ ਇੱਕ ਬੰਦਾ ਕਿੱਥੇ? 3 ਤੋਂ 4 ਮਹੀਨੇ ਨਾਲ ਮੈਨੂੰ ਇੱਕੋ ਹੀ ਮੇਲ ਕਰੀ ਗਿਆ, ਬਸ ਜ਼ਿੰਦਗੀ ਦੀ ਖਾਹਿਸ਼ ਹੈ ਇੱਕ ਵਾਰੀ ਮਿਲਣਾ ਉਸਤਾਦ ਜੀ ਤੁਹਾਨੂੰ, ਉਸਤਾਦ ਜੀ ਤੁਹਾਡਾ ਹੱਥ ਚੁੰਮਣੇ ਨੇ, ਉਸਤਾਦ ਜੀ ਤੁਹਾਡਾ ਮੱਥਾ ਚੁੰਮਣਾ, ਉਸਤਾਦ ਜੀ ਤੁਹਾਨੂੰ ਜੱਫੀ ਪਾਉਣੀ, ਉਸਤਾਦ ਜੀ ਤੁਸੀਂ ਮੇਰੇ ਮਾਈ ਬਾਪ ਉਸਤਾਦ ਜੀ। ਮੈਂ ਨਾ ਉਹਨੂੰ ਨੰਬਰ ਦੇਤਾ ਉਹਨੂੰ ਸਮਾਬ ਨੂੰ। ਠੀਕ। ਮੈਂ ਕਿਹਾ ਯਾਰ ਸਮਾਬ ਹੈ ਵਿਚਾਰੇ ਨੂੰ, ਆਪਾਂ ਰਾਤ ਨੂੰ ਬੈਠੇ ਹੁੰਦੇ ਕੈਫੇ ਤੇ, ਨੂੰ ਬੁਲਾ ਲਈ ਯਾਰ। ਉਹ ਦੁਬਈ ਸੀ। ਸਹੀ। ਆ ਗਿਆ, ਮਿਲਿਆ, ਮੈਂ ਆ ਕੇ ਮਿਲ ਕੇ ਨਾ ਤੇ ਬਹਿ ਗਿਆ। ਤੇ ਹੁਣ ਉਹਨੇ ਸਾਰਾ ਹਿਸਾਬ ਲਾ ਲਿਆ ਵੀ ਮਿਲ ਵੀ ਪਿਆ ਵਾ, ਮੇਰੇ ਸਾਹਮਣੇ ਵੀ ਬਹਿ ਗਿਆ ਵਾ, ਹਰ ਚੀਜ਼ ਓਕੇ ਹੈ। ਤੇ ਹੁਣ ਈਜ਼ੀ ਹੋ ਗਿਆ ਥੋੜਾ। ਖੁੱਲ ਗਿਆ ਉਹ। ਹਾਂ। ਤੇ ਇਹ ਮੈਂ ਬੈਠਾ ਤੇ ਮੇਰੇ ਨਾਲ ਇੱਕ ਹੋਰ ਬੰਦਾ ਬੈਠਾ ਤੇ ਉਹਦੇ ਨਾਲ ਉਹ ਬੈਠਾ ਯਾਨੀ ਤੀਸਰੀ ਜਗ੍ਹਾ ਤੇ ਪਹਿਲੇ ਤੇ ਅੱਜ ਸੀ ਵੀ ਮੈਂ ਪੀਰ ਆਉਂਦਾ। ਹਾਂ ਜਦੋਂ ਆਇਆ ਹੀ। ਹਾਂ। ਤੇ ਹੁਣ ਇਹ ਅੱਧਾ ਘੰਟਾ ਲੰਘਿਆ ਤੇ ਮੈਨੂੰ ਕਹਿੰਦਾ ਤੇ ਮੈਂ ਇੰਜ ਦੇਖਿਆ, ਮੈਂ ਕਿਹਾ ਹਾਂ ਹਾਂਜੀ। ਕਹਿੰਦਾ ਮੈਂ ਕਿਹਾ ਜੀ ਆ ਲਓ। ਨਹੀਂ ਲਾ ਕੇ ਦੇ। ਤੇ ਜਿੰਨੇ ਉਹ ਬੈਠੇ ਸੀ ਨਾ ਸਾਡੇ, ਉਹ ਮੇਰਾ ਉਹ ਚੇਜ਼ਾ ਕਰ ਰਹੇ ਨੇ ਆਏ ਹਾਏ ਕਿ ਵਾਹ ਜੀ ਉਸਤਾਦ ਜੀ। ਉਹ ਚਲਾ ਵੀ ਗਿਆ ਤੇ ਬਾਅਦ ਚ ਮੈਨੂੰ ਕਿੰਨੇ ਦਿਨ ਛੇੜਦੇ ਰਹੇ। ਅੱਛਾ ਉਸਤਾਦ ਜੀ ਹੁਣੀ ਗਿਆ ਇੱਕ ਮਿੰਟ ਭਾਈ ਫੈਸਲ, ਸੌਰੀ। ਮੈਂ ਨਾ ਸਲੂਨ ਤੇ ਬੈਠਾ, ਇੱਕ ਕਸਟਮਰ ਨੇ ਪਿੱਛੇ ਬੈਠਾ, ਮੈਂ ਕਟਿੰਗ ਕਰਾ ਰਿਹਾ, ਮੈਨੂੰ ਪਿੱਛੇ ਕਹਿੰਦਾ ਕਹਿੰਦਾ ਮਿੱਠਾ ਭਾਜੀ। ਉਹ ਕਹਿੰਦਾ ਹਾਂਜੀ ਮਿੱਠਾ ਭਾਜੀ। ਉਹ ਯਾਰ ਮੈਂ ਯਾਰ ਉਸਤਾਦ ਜੀ ਨਾਲ ਮੈਨੂੰ ਮਿਲਾ ਦਿਓ ਯਾਰ, ਲਵ ਯੂ, ਮੈਂ ਤੁਹਾਡੇ ਸਾਰਿਆਂ ਦਾ ਬਹੁਤ ਫੈਨ ਆ ਭਾਜੀ, ਲਵ ਯੂ। ਉਹਨੇ ਜੈਨੂਇਨ ਗੱਲ ਸਾਫੀ ਨਾ ਦੀ ਨਾਈ ਨਾ ਪਾਈ, ਉਹ ਥੱਲੋਂ ਦੀ ਮੇਰਾ ਚੁੰਮਿਆ, ਲਵ ਯੂ ਯਾਰ, ਮੈਂ ਤੁਹਾਡਾ ਬਹੁਤ ਫੈਨ ਆ ਭਾਜੀ, ਕੀ ਖਾਣਾ, ਕੁਛ ਆ ਲਿਆਵਾ। ਉਹ ਦੋ ਦੋਸਤ ਸੀਗੇ ਉਸਤਾਦ ਜੀ, ਗੱਲਾਂ ਕਰਦੇ ਨੇ ਆਪਣੇ ਦੋਵਾਂ ਦੋਸਤ ਆਪਸ ਚ ਗੱਲਾਂ ਕਰਨ ਲੱਗ ਗਏ।
ਮੈਂ ਕੋ ਲੁਕਮਾ ਦਿੱਤਾ ਨਾ, ਮੈਂ ਗੱਲ ਕੀਤੀ, ਮੈਂ ਕਹਿੰਦਾ ਇਦਾਂ ਨਹੀਂ ਇਦਾਂ, ਯਾਰ ਤੂੰ ਤਾਂ ਚੁੱਪ ਕਰ ਜਾ। ਮੈਨੂੰ ਕਹਿੰਦਾ ਅੱਛਾ ਤੇ ਫਿਰ ਮੈਂ ਗੱਲ ਆ ਮੇਰਾ ਦੇਖ ਲੈ, ਮੈਨੂੰ ਕਹਿੰਦਾ ਤੂੰ ਤਾਂ ਚੁੱਪ ਕਰ ਜਾ ਯਾਰ, ਜੀ ਗੱਲ ਕਰੇ। ਯਾਸਰ ਕਹਿੰਦੇ ਅੱਛਾ ਆਪਸ ਚ ਗੱਲਾਂ ਤਾਂ ਜੀ ਦੋ ਬੰਦੇ ਇਦਾਂ ਹੀ ਮੈਂ ਕਿਸੇ ਨਹੀਂ ਉਹ ਸਰਾ ਜਿਹੜਾ ਤੂੰ ਕਹਿੰਦੇ ਨੇ ਮੇਰੇ ਉਸਤਾਦ ਨਹੀਂ ਮੈਨੂੰ ਮਿਲੇ, ਮੇਰੇ ਉਸਤਾਦ ਆਹੋ ਉਸਤਾਦ ਜੀ, ਯਾਸਰ ਕਹਿੰਦੇ ਉਸਤਾਦ ਜੀ ਮੈਂ ਬੈਠਾ ਦੋਸਤਾਂ ਨਾਲ, ਤੇ ਇੱਕ ਕਰੈਕਟਰ ਆਇਆ, ਉਹ ਵੀ ਸਾਡੇ ਦੇ ਤਲਕ ਵਾਲਾ, ਕਹਿੰਦਾ ਯਾਰ ਫੈਸਲ ਭਾਈ ਹੈ ਮੁੰਡਾ ਸਿੰਗਰ ਹੈਗਾ, ਤੇ ਇਹਨੂੰ ਨਾ ਯਾਰ ਕੋਈ ਚਾਂਸ ਚੂਸ ਦਿਓ। ਤੇ ਮੈਂ ਕਿਹਾ ਯਾਰ ਕੋਈ ਗੱਲ ਨਹੀਂ, ਮੈਂ ਕਰਾਂਗਾ ਟਰਾਈ, ਕੋਸ਼ਿਸ਼ ਕਰਦਾ ਹਾਂ। ਤੇ ਮੈਂ ਕਿਹਾ ਬੈਠ, ਕਹਿੰਦਾ ਨਹੀਂ ਮੈਂ ਨਹੀਂ ਬੈਠਾ, ਤੁਹਾਡੇ ਬਰਾਬਰ ਨਹੀਂ ਬੈਠਾਂਗਾ। ਮੈਂ ਕਿਹਾ ਯਾਰ ਤੂੰ ਬੈਠ ਯਾਰ, ਮੈਂ ਉਹ ਨਹੀਂ, ਕਹਿੰਦਾ ਤੁਹਾਡੇ ਨਾਲ ਤਰਬੀਅਤ ਹੀ ਨਹੀਂ ਆਈ, ਮੈਂ ਤੁਹਾਡੇ ਬਰਾਬਰ ਨਹੀਂ ਬੈਠ ਸਕਦਾ ਮੈਂ ਸਾਹਿਬ। ਮੈਂ ਕਿਹਾ ਅੱਛਾ ਕੀ ਕਰਦਾ ਬੇਟਾ? ਕਹਿੰਦਾ ਮੈਂ ਸਿੰਗਰ ਹੈਗਾ। ਮੈਂ ਕਿਹਾ ਚੱਲ ਠੀਕ ਹੈ ਯਾਰ, ਕਹਿੰਦਾ ਮੈਂ ਉੱਥੇ ਮੁਜ਼ਾਕਰਾਤ ਚ ਮੈਨੂੰ ਇੱਧਰ ਉੱਧਰ। ਮੈਂ ਕਿਹਾ ਠੀਕ ਆ ਉਸਤਾਦ ਜੀ, ਉਹਨੂੰ ਮੈਂ ਨਾ ਬੁਲਾ ਲਿਆ। ਤੇ ਕੁਝ 4 ਦਿਨ ਬਾਅਦ ਫਿਰ ਫੈਸਲਾਬਾਦ ਮੈਨੂੰ ਮਿਲਿਆ, ਮੇਰੇ ਕੋਲੋਂ ਦੀ ਇੰਜ ਲੰਘ ਕੇ ਗਿਆ, ਹਾਂ ਕਿੱਦਾਂ ਠੀਕ ਹੈ। ਤੇ ਰਾਤ ਨੂੰ ਜਿਹੜਾ ਮੈਨੂੰ ਮਿਲਿਆ ਉਸਤਾਦ ਜੀ, ਉਹਦਾ ਜਾਣਦਾ ਯਾਰ, ਰਾਤ ਵਾਲਾ ਕਰੈਕਟਰ ਵਾਲਾ, ਉਹ ਸਾਰੇ ਫੈਨਾਂ ਤੋਂ ਭਾਰੀ ਹੋ ਗਿਆ, ਵੱਧ ਗਿਆ। ਹਾਂ ਕੀ ਹੋਇਆ? ਰਾਤੀ ਮੇਰੀ ਗੱਡੀ ਉਸਤਾਦ ਜੀ ਉਸ ਬੰਦੇ ਨੇ ਰੋਕੀ ਹੈ ਮੋਟਰਸਾਈਕਲ। ਮੈਂ ਗੱਡੀ ਤੇ ਜਾ ਰਿਹਾ, ਮੈਂ ਰਾਤ ਨੂੰ ਤਕਰੀਬਨ 1:30 ਦਾ ਟਾਈਮ, ਮੇਰੀ ਗੱਡੀ ਅੱਗੇ ਮੋਟਰਸਾਈਕਲ ਉਹਨੇ ਲਾਈ, ਤੇ ਮੈਂ ਡਰ ਗਿਆ, ਖੁਦਾ ਜਾਣਦਾ ਮੈਂ ਡਰ ਗਿਆ। ਮੈਂ ਡਰ ਜਾਂਦਾ ਮੈਨੂੰ ਬੰਦਾ। ਕਹਿੰਦਾ ਉਸਤਾਦ ਜੀ 1 ਮਿੰਟ ਬਾਹਰ ਆ ਰਿਹਾ, ਉਸਤਾਦ ਜੀ 1 ਮਿੰਟ, ਸਿਰਫ 1 ਮਿੰਟ ਬਾਹਰ ਆ। ਮੈਂ ਕਿਹਾ ਯਾਰ ਇਹ ਕੀ ਤਰੀਕਾ ਹੋਇਆ, ਮੈਂ ਕਿਹਾ ਰੋਕਣ ਦਾ ਯਾਰ, ਮੈਂ ਮਜਬੂਰ ਸੀ ਉਸਤਾਦ ਜੀ, ਮੈਂ ਮਜਬੂਰ ਸੀ। ਮੈਂ ਕਿਹਾ ਯਾਰ ਅੱਛਾ ਕੀ ਗੱਲ, ਬਾਹਰ ਉਸਤਾਦ ਜੀ ਮੈਂ ਸੈਲਫੀ ਲੈ ਕੇ ਮੈਂ ਬਾਹਰ ਆ ਗਿਆ ਯਾਰ। ਮੈਂ ਕਿਹਾ ਦਿਲ ਸਾਡਾ ਤੈਨੂੰ ਪਤਾ ਹੀ ਹੈ, ਮੈਂ ਨਾ ਸੈਲਫੀ ਲਿਖਾ ਥਾ। ਮੈਂ ਅੱਜ ਆਪਣੇ ਮੁਰਸ਼ਿਦਾਂ ਕੋਲ ਉੱਠ ਕੇ ਆਇਆ ਵਾਂ, ਮੈਂ ਆਪਣੇ ਮਾਈ ਬਾਪ ਕੋਲ ਉੱਠ ਕੇ ਆਇਆ ਵਾਂ, ਉੱਥੇ ਸਿਰਫ ਤੁਹਾਡਾ ਹੀ ਜ਼ਿਕਰ ਹੋ ਰਿਹਾ ਸੀ, ਤੇ ਕੀ ਰੱਬ ਨੇ ਮੇਰੀ ਸੁਣੀ ਕਿ ਬਵਾਲਦੇ ਆ ਮੇਰੇ ਤੁਹਾਡੇ ਤੇ ਚੁਗਵਾ। ਕਿੰਨਾ ਘੁੱਟ ਕੇ ਮੁਰਸ਼ਿਦਾਂ ਕੋ ਕਹਿੰਦਾ ਮੈਂ ਉੱਠ ਕੇ ਆਇਆ। ਮੈਂ ਕਿਹਾ ਅੱਛਾ ਯਾਰ ਅੱਛੀ ਗੱਲ ਯਾਰ, ਮੁਰਸ਼ਿਦਾਂ ਨੂੰ ਸਾਡਾ ਵੀ ਸਲਾਮ ਦੁਆ ਦੇਈ ਜਾ ਰਹੇ। ਉਹ ਕਹਿੰਦਾ ਨਹੀਂ ਤੁਸੀਂ ਉਹਨਾਂ ਦੇ ਮੁਰਸ਼ਿਦ। ਮੈਂ ਕਿਹਾ ਮੇਰੇ ਕਿਹੜੇ ਮੁਰਸ਼ਿਦ? ਮੈਂ ਆਪਣੇ ਮੁਰਸ਼ਿਦ। ਮੈਂ ਕਿਹਾ ਤੇਰੇ ਕਿਹੜੇ ਮੁਰਸ਼ਿਦ? ਕਹਿੰਦਾ ਅੱਛਾ ਮੈਂ ਦਿਖਾਦਾ ਉੱਤਾ। ਮੈਂ ਕਿਹਾ ਮੈਨੂੰ ਵੀ ਤਾਂ ਦਿਖਾ, ਤੇ ਉਹ ਕੋ ਪ੍ਰੀਤ ਸਾਬਰੀ ਠੀਕ ਯਾਰ ਦਾ ਜਾਣਦਾ ਪ੍ਰੀਤ ਸਾਬਰੀ। ਮੈਂ ਕਿਹਾ ਮੈਂ ਉਹਨੂੰ ਕਹਿਣਾ, ਮੈਂ ਕਿਹਾ ਯਾਰ ਮੇਰੇ ਮੁਰਸ਼ਿਦਾਂ ਨੂੰ ਸਲਾਮ ਕਰਦਾ ਯਾਰ। ਮੈਂ ਦਿਲੀ ਤੌਰ ਤੇ ਖੁਸ਼ ਹੋਇਆ ਕਿ ਯਾਰ ਉਹ ਕਰੈਕਟਰ ਨੇ ਫਰੀਦ ਨੂੰ ਐਡਾ ਅੱਛਾ, ਉਹਦਾ ਕੀ ਹੈ, ਤੇ ਉਸ ਬੰਦੇ ਨੇ ਵੀ ਉਸਤਾਦਾਂ ਦੀ ਸੇਵਾ ਕੀਤੀ, ਤੇ ਹੁਣ ਉਹਨਾਂ ਦੇ ਸ਼ਾਗਿਰਦ ਉਹਨਾਂ ਦੀ ਕਰਨਗੇ, ਇਹ ਉਹਨਾਂ ਨੂੰ ਰੁਜ਼ਗਾਰ ਮਿਲਦਾ। ਤਾਂ ਜੀ ਮੇਰਾ ਵੀ ਇੱਕ ਕੱਲਾ ਬੰਦਾ ਹੀ 4 ਦਿਨ ਇਦਾਂ ਹੀ ਟਾਈਮ ਲਾਇਆ ਸੀ ਉਸਤਾਦ ਜੀ। ਉਹ ਫੁੱਲ ਕੰਮ ਦੇ ਟਾਈਮ ਉਸਤਾਦ ਜੀ ਫੋਨ ਕਰ ਦਿੰਦਾ ਸੀ, ਤੇ ਉਸਤਾਦ ਜੀ ਕੰਮ ਕਹਿੰਦਾ ਮੈਂ ਸਟੈਂਡ ਅਪ ਵੀ ਲਿਖ ਲੂੰਗਾ, ਸ਼ਾਇਰੀ ਵੀ ਮੈਂ ਲਿਖ ਲੈਣਾ ਵਾ, ਮੈਂ ਸਕ੍ਰਿਪਟ ਵੀ ਲਿਖ ਲੂ। ਉਸਤਾਦ ਜੀ ਸਾਰੇ ਯੂਨਿਟ ਉਹਨੇ ਜਿੰਨੇ ਵੀ ਸਾਡੇ ਸ਼ੋਬੇ ਨਾ ਦੱਸਦੇ। 4 ਦਿਨਾਂ ਤੋਂ ਬਾਅਦ ਮੇਰਾ ਟਾਈਮ ਲੱਗਿਆ, ਮੈਂ ਇੱਥੇ ਉਸਤਾਦ ਜੀ ਬਾਹਰ ਜਾ ਕੇ ਮੈਂ ਕਿਹਾ ਭਾਜੀ ਇਹ ਕੋਈ ਜਿਹੜੀ ਤੁਸੀਂ ਕਿਤਾਬ ਲਿਖੀ ਹੈ ਸ਼ਾਇਰੀ ਦੀ, ਉਹਦਾ ਕੋਈ ਇੱਕ ਸ਼ੇਰ ਹੀ ਸੁਣਾਓ। ਉਹ ਭਾਜੀ ਲਿਖੀ ਹੁੰਦੀ ਆ, ਉਹ ਕਿਤਾਬ ਘਰ ਪਈ ਆ, ਤੇ ਉਸਤਾਦ ਜੀ ਨਾ ਸ਼ੇਰ ਆਇਆ। ਮੈਂ ਕਿਹਾ ਕੋਈ ਜੁਗਤ ਕਰੋ। ਕਹਿੰਦਾ ਇਹ ਜੁਗਤ ਮੈਂ ਬਣਾਈ ਆ 8 ਮਿੰਟ ਦੀ ਜੁਗਤ। ਸ਼ੁਰੂ ਹੋ ਗਿਆ। ਅੱਜ ਤਾਂ ਜੀ ਪੰਛੀ ਨਹੀਂ ਆ ਰਹੀ, ਉਹ ਪਤਾ ਨਹੀਂ ਸਿਚੁਏਸ਼ਨ ਸੁਣਾਈ ਜਾਂਦਾ। ਕਹਿੰਦਾ ਤੁਸੀਂ ਬੜੇ ਕਮਜ਼ੋਰ ਹੋ, ਤੁਸੀਂ ਉਸਤਾਦ ਜੀ ਨੂੰ ਸ਼ਾਦੀ ਦਾ ਕਹਿ ਰਹੇ ਹੋ। ਮੈਂ ਕਿਹਾ ਅੱਛਾ ਇਹ ਜੁਗਤ ਆ? ਕਹਿੰਦਾ ਹਾਂਜੀ। ਮੈਂ ਕਿਹਾ ਠੀਕ। ਮੈਂ ਕਿਹਾ ਭਾਜੀ ਤੁਹਾਡਾ ਦਿਮਾਗ ਖਰਾਬ। ਉਸਤਾਦ ਜੀ ਮੈਂ ਨਾ ਦਰਜੀ ਨੂੰ ਸੂਟ ਦਿੱਤਾ ਹੈ, ਸੂਟ ਸਿਰਫ ਉਹਨੂੰ ਕਿਹਾ ਮੈਂ ਫਿਟਿੰਗ ਕਰਨੀ, ਉਹਨੂੰ ਕਰ ਦੇ। ਕਹਿੰਦਾ ਠੀਕ ਹੈ ਭਾਜੀ ਕੱਲ ਲੈ ਲਿਓ। ਉਹਨੂੰ ਪਤਾ ਵਾ, ਮੈਨੂੰ ਜਾਣਦਾ ਵਾ। ਹੁਣ ਉਹਦਾ ਰਵੱਈਆ ਮਿੱਠਾ ਭਾਜੀ ਬੜਾ ਮਜ਼ਾ ਆਉਂਦਾ, ਮਾਸ਼ਾਅੱਲਾ। ਉਸਤਾਦ ਜੀ ਨੂੰ ਮੇਰਾ ਸਲਾਮ ਦੇਣਾ। ਮੈਂ ਖੁਸ਼ ਨਸੀਬ, ਤੁਸੀਂ ਮੇਰੇ ਕੋਲ ਸੂਟ ਕਰਾਉਣੇ, ਸੂਟ ਤਾਂ ਮੈਂ ਇਦਾਂ ਕਰ ਦਾਂਗਾ, ਲਾੜੇ ਲੱਗੋਗੇ ਐ ਹੋ ਜਾਏਗਾ ਜੀ। ਮੈਂ 2 ਦਿਨ ਬਾਅਦ ਗਿਆ ਵਾਂ, ਤੇ ਮੈਂ ਕਿਹਾ ਭਾਈ ਸੂਟ ਆਓ ਬਿਸਮਿਲ੍ਲਾ ਕਰਤਾ ਭਾਜੀ। ਮੈਂ ਸੂਟ ਪਾ ਕੇ ਦੇਖਿਆ, ਮੇਰਾ ਸੂਟ ਆ ਮੇਰੇ ਛੋਟੇ ਭਰਾ ਤੋਂ ਵੀ ਛੋਟਾ। ਉਹਨੂੰ ਸਿੱਧੀ ਸਿਲਾਈ ਲਾਤੀ ਇੰਜ ਕਰਕੇ, ਖੋਲਿਆ ਹੀ ਨਹੀਂ ਉਹਨੇ। ਮੈਂ ਕਿਹਾ ਯਾਰ ਆ ਕੀ ਕੀਤਾ? ਲੈ ਬੜਾ ਸੋਹਣਾ ਲੱਗਣਾ ਵਾ, ਪਾਓ ਤਾਂ ਸਹੀ ਇੰਜ ਕਰੋ ਤੇ ਆ ਕਰੋ। ਮੈਂ ਥੋੜੀ ਜਿਹੀ ਬਹਿਸ ਕੀਤੀ, ਤੂੰ ਬੁਲਾ ਜਾਨੀ ਨੂੰ। ਕਹਿੰਦਾ ਤੂੰ ਜਾਨੀ ਨੂੰ ਬੁਲਾ ਲਾ। ਅਸੀਂ ਕੋਈ ਲੈ ਮੈਂ ਕਿਹਾ ਕੋਈ ਇਦਾਂ ਦੀ ਗੱਲ ਹੋਈ ਹੈ ਤੇ ਨਹੀਂ ਯਾਰ ਮੇਰੀ? ਨਹੀਂ ਪੈਸੇ ਤੇ ਤੈਨੂੰ ਪੈਸੇ ਦੇਣੇ ਪੈਣੇ, ਤੂੰ ਜਾਨੀ ਨੂੰ ਬੁਲਾ ਲਾ, ਲੱਗ ਪਤਾ ਜੋ ਅਸੀਂ ਏਦਾਂ ਵਾ ਏਦਾਂ। ਲੈ ਉਹ ਯਾਰ ਮੈਂ ਕਿਹਾ ਉਹ ਗੱਲ ਹੀ ਨਹੀਂ ਕੀਤੀ ਯਾਰ। ਉਸਤਾਦ ਜੀ ਮੋਟਰਸਾਈਕਲ ਦੇ ਕਲੱਚ ਦੀ ਤਾਰ ਟੁੱਟ ਗਈ, ਤੇ ਮੈਂ ਜਾ ਕੇ ਦੁਕਾਨ ਤੇ ਲਾਈ। ਮੈਂ ਕਿਹਾ ਯਾਰ ਇਹ ਤਾਰ ਬਦਲ ਦੇ। ਬੜਾ ਖੁਸ਼ ਹੋਇਆ ਕਿ ਦਾਨਿਸ਼ ਮਿਲਿਆ ਮੁਲਿਆ, ਉਹਨੇ ਤਾਰ ਪਾਤੀ। ਮੈਂ ਕਿਹਾ ਜੀ ਕਿੰਨੇ ਪੈਸੇ? ਕਹਿੰਦਾ ਪੈਸੇ ਰਹਿਣ ਦੀ, ਸ਼ੋਅ ਚ ਨਾਲ ਲੈਤੀ ਸਰ। ਤਾਂ ਜੀ ਉਹ ਜਿਹੜਾ ਫਿੱਕਾ ਅਗਲੇ ਦਿਨ ਮੈਨੂੰ ਫੋਨ ਕਰ ਕਹਿੰਦਾ ਭਾਜੀ ਤੁਹਾਨੂੰ ਦੁਆਵਾਂ ਦੇਣੀਆਂ ਸੀ, ਤੁਸੀਂ ਤੇ ਮੇਰਾ ਸਾਥ ਦਿੱਤਾ ਨਹੀਂ, ਮੈਂ ਹੁਣ ਲਾਹੌਰ ਜਾ ਰਿਹਾ।
ਬਸ ਉਹਨੂੰ ਤੇ ਕਹਿੰਦਾ ਪਿੱਛੋਂ ਬਾਤਾਂ ਆਉਂਦੀਆਂ ਨੂੰ ਕਹਿੰਦਾ ਚੱਲ ਚੱਲ ਅੱਗੇ ਹੋ ਵੀ ਚੱਲ ਉੱਤੇ ਚੱਲ ਕਹਿੰਦਾ ਮੈਂ ਤੈਨੂੰ ਕੁਝ ਬਣ ਕੇ ਵਿਖਾਉਣਾ ਨਹੀਂ ਹੁਣ ਚਲੋ ਠੀਕ ਆ ਇੱਕ ਕਰੈਕਟਰ ਮੈਨੂੰ ਮਿਲਿਆ ਕਹਿੰਦਾ ਉਹ ਫੈਸਲ ਕੀ ਹਾਲ ਠੀਕ ਸੁਣਾ ਇਹ ਏਜੰਟਾਂ ਦਾ ਨੰਬਰ ਬਣਾਈ ਤੇਰਾ ਮੈਂ ਕਿਹਾ ਕਿਉਂ ਉਹ ਮਿਲਾ ਯਾਰ ਮੇਰਾ ਚੁੱਕ ਨਹੀਂ ਪਤਾ ਨਹੀਂ ਕੀ ਕਰਾਂ ਨਹੀਂ ਆਪਣੇ ਨੰਬਰ ਤੋਂ ਕਰੀ ਮੇਰਾ ਮੈਂ ਕਿਹਾ ਕਿਹੜੇ ਨੰਬਰ ਤੇ ਕਰਨੇ ਆ ਕਹਿੰਦਾ ਯਾਰ ਤੂੰ ਆਪਣੇ ਨੰਬਰ ਤੋਂ ਕਰ ਲੈ ਐਵੇਂ ਯਾਰ ਧੱਕੇ ਲਾ ਲਈ ਯਾਰ ਇੱਥੇ ਦਾ ਮੈਂ ਨਾ ਮਦੀਨਾ ਟਾਊਨ ਨੂੰ ਗਿਆ ਤੇ ਸ਼ਕਰਕੰਦੀ ਲੱਗੀ ਮੈਂ ਚਾਚਾ ਜੀ ਨੂੰ ਚਾਚਾ ਹੋਵਾ ਟਰਨੈਲ ਟੈਪ ਆ ਘਰੇ ਛੜੇ ਪਾਏ ਮੈਂ ਕਿਹਾ ਚਾਚੋ ਔਰ ਬੱਚਾ ਆਇਆ ਮੈਂ ਕਿਹਾ 1 ਕਿਲੋ ਸ਼ਕਰਕੰਦੀ ਦੇਣਾ ਲੈ ਹੋਏ ਇਹਨੂੰ ਸ਼ਕਰਕੰਦੀ ਤੇ ਕਿਲੋ ਤੋਲੀ ਆ ਮੈਂ ਕਿਹਾ ਚਾਚੋ ਇਹ ਚ ਵਾਲ ਤਾਂ ਨਹੀਂ ਹੈਗੇ ਆਪ ਆ ਗਏ ਹੋਏ ਹੋਏ ਕਿਤੇ ਪੂਰੀ ਗੋਤਾ ਆਉਣ ਲੱਗੀ ਵਿੱਚੋਂ ਕਹਿੰਦਾ ਵਾਲ ਤਾਂ ਨਹੀਂ ਹੈਗੇ ਹੈਦਰਾਬਾਦੀ ਆ ਲੈ ਦਰਾ ਤੂੰ ਵੱਟੀ ਲੈ ਕੇ ਜਾਏਗਾ ਜਦੋਂ ਮੈਂ ਇੱਥੇ ਆ ਕੇ ਵਾਲੀ ਤੇ ਜੈਨੂਨ ਵਾਲ ਸੀ ਦੇ ਮੈਂ ਤਾਂ ਸੁਣ ਲੈਣੀ ਵਾਲ ਆ ਨਹੀਂ ਵਾਲ ਉਹਦੇ ਹੁੰਦੇ ਵਿੱਚ ਸ਼ੱਕਰਕੰਦੀ ਦੇ ਆਪਣੇ ਨਹੀਂ ਹਾਂਜੀ ਵਾਲ ਨਹੀਂ ਹੁੰਦੇ ਨਹੀਂ ਹੁੰਦੇ ਆ ਉਹ ਥੋੜੇ ਹੁੰਦੇ ਆ ਨਹੀਂ, ਉਹਦੀ ਇੱਕ- ਪੂਰੀ ਇੰਟਰਨੈਟ ਓਏ ਚੁਗੜਾ ਗੁੱਤ ਨਿਕਲ ਆਉਣੀ ਤੈਨੂੰ ਕਹਿੰਦਾ ਲੈ ਅੱਛਾ ਇੱਕ ਹੈਦਰਾਬਾਦੀ ਹੁੰਦੀ ਨੇ ਉਹਦੇ ਉਸਤਾਦ ਜੀ ਟਾਵੇਂ ਵਾਲ ਹੁੰਦੇ ਨੇ ਲੈ ਗੁੱਤ ਨਿਕਲ ਆਉਣੀ ਕਹਿੰਦਾ ਰਾਜੀ ਇੱਕ ਪਾਨ ਵਾਲੀ ਦੁਕਾਨ ਤੇ ਭਾਈ ਆ ਮੋਛੋ ਦੀ ਤਾਂ ਜੀ ਮੈਂ ਖਲੋਤਾ ਮੈਨੂੰ ਕਹਿੰਦਾ ਮੈਂ ਉਹਦੇ ਲਾਗੇ ਗਿਆ ਤੇ ਸਾਜੀ ਇਦਾਂ ਜਾਨੀ ਤਾਂ ਲੱਭਰ ਦੇ ਇਹ ਕੀ ਉਹ ਯਾਰ ਇਹ ਤਾਂ ਪਨਾਈਏ ਤਾਂ ਨਾ ਪਿਆਰ ਮੁਹੱਬਤ ਆ ਉਹਨਾਂ ਦਾ ਸਾਜੀ ਹੁਣ ਤੁਹਾਡਾ ਨੰਬਰ ਯਾਰ- ਸਾਡੇ ਕੋਲ ਨਹੀਂ ਹੈ ਹਮਾਮ ਤੇ ਬੈਠੇ ਆ, ਇੱਕ ਬੰਦੇ ਨੇ ਮੈਂ ਸਾਹਮਣੇ ਬੈਠਾ ਮਾਸਕ ਲਾਇਆ ਸਰਦੀਆਂ ਦੀ ਗੱਲ ਆ ਟੋਪੀ ਪਾਈ ਮੈਨੂੰ ਗਾਲਾਂ ਕੱਢਤੀਆਂ ਨੇ ਬੈਠੇ ਕਿਉਂ ਮੁੰਡੇ ਇੱਕ ਦੋਸਤ ਨੇ ਕਿਹਾ ਯਾਰ ਜਾਨੀ ਦਾ ਸ਼ੋਅ ਦੇਖਦਾ ਕਹਿੰਦਾ ਹਾਂ ਕਹਿੰਦਾ ਮੁੰਡਾ ਮਿੱਠਾ ਹੁੰਦਾ ਓਏ ਹੋਏ ਸ਼ੁਗਲ ਚ ਪਿਆਰ ਚ ਪਤਾ ਨੀ ਕੀ ਕੁਝ ਕਹਿ ਗਿਆ ਮੈਨੂੰ ਉਹ ਜਿਵੇਂ ਉਹ ਯਾਰ ਉਹ ਬੜਾ ਫਲਾਣਾ ਵਾ। ਤੇ ਮੈਂ ਹੁਣ ਮੈਂ ਸ਼ਰਮ ਦਾ ਮੈਨੂੰ ਦੱਸੇ ਉਹ ਭਾਈ ਮੈਂ ਆਂਦੀ ਇਹਨਾਂ ਦਾ ਯਾਰ ਪੱਖੀਆਂ ਦੂਰੀਆਂ ਕਰ ਉਹ ਪੜਾਈ ਕਿਤੇ ਪੱਖੀਆਂ ਏਦਾਂ ਹੋਇਆ ਦੂਰੀਆਂ ਏਦਾਂ ਪੈਟਰੋਲ ਪੰਪ ਤੇ ਮੈਂ ਪੈਟਰੋਲ ਪਵਾ ਰਿਹਾ ਤੇ ਮੈਨੂੰ ਬੰਦਾ ਇੱਕ ਮਿਲਿਆ ਕਹਿੰਦਾ ਯਾਰ ਦਾਨਿਸ਼ ਸਾਹਿਬ ਤੁਹਾਡੀ ਸ਼ਾਇਰੀ ਬਹੁਤ ਅੱਛੀ ਹੁੰਦੀ ਸਾਰੇ ਬਹੁਤ ਅੱਛੇ ਆ ਕਹਿੰਦਾ ਮਿੱਠਾ ਪੁਰੀਆ ਫੁੱਲਾ ਕਹਿੰਦਾ ਯਾਰ ਉਹਨੇ ਕੀ ਗੱਲ ਹੀ ਕੋਈ ਨਹੀਂ ਕਹਿੰਦਾ ਯਾਰ ਉਹ ਬੜਾ ਯਾਰ ਉਹਨੇ ਮਤਲਬ ਕਿ ਤਾਰੀਫ ਦਾ ਸਟਾਈਲ ਵੀ ਇਦਾਂ ਹੀ ਨਿਕਲਗਾ ਮੈਂ ਪੰਪ ਤੋਂ ਤੇਲ ਪਾਉਂਦਾ ਪਰ ਪਿੱਛੋਂ ਆਵਾਜ਼ਾਂ ਦੇਣੇ ਉਹ ਬਾਹੂਬਲੀ ਪਹਿਲ ਲਿਆ ਬਾਹੂਬਲੀ ਜਦੋਂ ਬਾਹੂਬਲੀ ਕੀ ਸੀ ਅੱਛਾ ਬਾਹੂਬਲੀ ਬਾਹੂਬਲੀ ਪਹਿਲ ਲਿਆ ਉਹ ਇੱਕ ਕਰੈਕਟਰ ਕਹਿੰਦਾ ਯਾਰ ਮਿੱਠਾਪੁਰੀਆ ਵੇਖ ਨਾ ਵਾਹ ਮਾਸ਼ਾਅੱਲਾ ਸ਼ੁਮਾ ਜਾ ਰਹੇ ਹੋ ਇੱਥੇ ਰੋਲਦਾ ਹੁੰਦਾ ਸੀ ਇੱਥੇ ਸਾਰੇ ਮੈਂ ਜਦੋਂ ਬੱਟ ਤੇ ਪੱਟੀ ਡੱਬ ਕੀਤੀ ਨਾ ਬੱਟ ਤੇ ਪੱਟੀ ਜਦੋਂ ਡੱਬ ਕੀਤੀ ਜੀ ਕਿੰਨੇ ਸਾਲ ਮੈਨੂੰ ਕੋਈ ਪੱਟੀ ਕਹਿ ਕੇ ਬੁਲਾ ਰਿਹਾ ਕੋਈ ਬੱਟ ਕਹਿ ਕੇ ਬੁਲਾ ਰਿਹਾ ਪੱਟੀ ਬਹੁਤ ਮਸ਼ਹੂਰ ਹੋ ਗਈ ਆਹੋ ਉਹ ਮਤਲਬ ਉਹਨਾਂ ਦੇ ਦਿਲ ਚਾਹ ਵੀ ਵੀ ਡੱਬਿੰਗ ਮੈਂ ਕੀਤੀ ਹੈ ਤੇ ਵੀ ਮੈਂ ਪੱਟੀ ਕਿੱਦਾਂ ਹੋ ਗਈ ਮੈਂ ਕਰੈਕਟਰ ਦਾ ਨਾਮ ਇਹ ਹਿਸਾਬ ਹੈ ਵੀ ਹੁਣ ਤੁਸੀਂ ਮਤਲਬ ਇੱਕ ਮਿਸਾਲ ਸ਼ਾਨ ਸਾਹਿਬ ਤੁਰੇ ਜਾਂਦੇ ਹਨ ਤੁਸੀਂ ਕਹਿਣਾ ਮਾਇਓ ਗੁੱਜਰ ਗੱਲ ਸੁਣ ਕੇ ਹਾਂ ਜਾਂ ਵੀ ਬਾਲੀ ਜੱਟੀ ਗੱਲ ਸੁਣ ਨਹੀਂ ਪੱਟੀ ਤੇ ਤੁਹਾਡਾ ਨਾਮ ਤਾਂ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਕਿ ਮਤਲਬ ਲੋਕਾਂ ਨੂੰ ਵਿਚਾਰਿਆਂ ਨੂੰ ਉਸਤਾਦ ਜੀ ਆਇਜ਼ਾ ਫੰਕਾਰੀ ਸੀ ਜਾਨੀ ਭਾਈ ਨੂੰ ਸਲਾਮ ਦੁਆ ਦੇਂ ਉਹ ਤੁਹਾਨੂੰ ਕੀ ਗੱਲ ਅਦਾਕਾਰਾਂ ਦਾ ਡਾਕੀਆ ਵਾ ਹਰ ਕਿਸੇ ਦੀ ਦਵਾਸ ਨਾ ਪਹੁੰਚਾਈ ਅਦਾਕਾਰ ਨੇ ਕਾਸਤ ਭੇਜਿਆ ਕੋਈ ਗੱਲ ਉਸਤਾਦ ਜੀ ਇੱਕ ਛੋਟਾ ਜਿਹਾ ਗਿਲਾ ਵੀ ਕਰਨਾ ਮੈਂ ਕਰ ਲਾ ਕਿਉਂ ਰਹਿਣ ਦੇ ਤਾਜੀ ਤੁਸੀਂ ਚਿਹਰੇ ਐਸੇ ਰਜਿਸਟਰ ਕਰਾਏ ਆ ਅਸੀਂ ਨਾ 4 ਜਣੇ ਦੋਸਤ ਇੱਕ ਜਗ੍ਹਾ ਤੇ ਖੜੇ ਸੀ ਤਾਜੀ ਦਾਨਿਸ਼ ਵੀ ਨਾਲ ਸੀ ਤਾਜੀ ਇੱਕ ਬੁੱਢੀ ਏਡੀ ਉਹਦੀ ਦਾੜੀ ਓਏ ਉਹ ਕਸੂਰੀ ਬੰਦਾ ਤਾਜੀ ਮੋਹਤਤ ਬੰਦਾ ਏਡੀ ਤਾਜੀ ਮੈਨੂੰ ਪਤਾ ਲੱਗ ਗਿਆ ਕਿਹੜੀ ਗੱਲ ਤਾਜੀ ਉਹਨੇ ਸਿਰਫ ਆਣ ਕੇ ਨਾ ਇੰਨਾ ਹੀ ਕਿਹਾ ਸੀ ਆਪਣਾ ਨਾ ਕਿਸੇ ਦਾ ਵੇਟ ਕਰ ਰਹੇ ਸੀ ਜਿਹਦੇ ਕੋ ਗਏ ਨਾ ਅਸੀਂ ਕਰ ਦੋ ਜੋ ਕੁਛ ਹੈ ਨਹੀਂ ਤਾਜੀ ਉਹਦਾ ਇੰਤਜ਼ਾਰ ਕਰ ਰਹੇ ਸੀ ਉੱਥੇ ਚੌਕ 'ਚ ਖੜੇ ਇੱਕ ਬੰਦਾ ਤਾਜੀ ਉਹ ਆਣ ਕੇ ਨਾ ਇਹ ਦਾਨਿਸ਼ ਭਰੀ ਜਾਨੀ ਦੇ ਸ਼ੋਅ ਵਾਲੇ ਤਾਜੀ ਜਿਹੜੇ ਅਸੀਂ 3 ਜਣੇ ਸੀ ਤਿੰਨੇ ਹੀ ਪਰਾਂ ਜਾ ਕੇ ਹੱਸੀ ਯਾਰ ਦੇ ਉਹ ਬਾਅਦ ਚ ਹੋਈ ਗਿਆ ਨਾ ਕਹਿੰਦਾ ਕੀ ਹੋਇਆ ਕਹਿੰਦਾ ਯਾਰ ਦਾਨਿਸ਼ ਨੂੰ ਇੰਨੇ ਨੇਰੇ ਚ ਪਜਾ ਲਿਆ ਸੱਚੀ ਮੁੱਚੀ ਕਲਾਮਾਬਾਦ ਦੀ ਗੱਲ ਤਾਂਜੀ ਮੈਂ ਨਾ ਭਲਿਆਂ ਦੀ ਪਲੇਟ ਲੈਣ ਗਿਆ ਭਲੇ ਦੀ ਪਲੇਟ ਮੈਂ ਲੈਣ ਜਾਉ ਪਲੇਟ ਪਾਉਣ ਇੱਕ ਬੰਦਾ ਮੋਟਰਸਾਈਕਲ ਤੇ ਆ ਓਏ ਇਹਦਾ ਕੋ ਪੈਸਾ ਲਾ ਲਈ ਇਹ ਉਦਾਂ ਬਹੁਤ ਖਾਂਦੇ ਆ ਮੈਂ ਕਿਹਾ ਯਾਰ ਇਹ ਸ਼ੋਅ ਕਿਹਾ ਭਾਈ ਇਹ ਇੱਥੇ ਕਰਦੇ ਸਾਡੀ ਕਈ ਬੰਦੇ ਉਹ ਫਰੀਦ ਨਹੀਂ ਸੀ ਕਹਿੰਦਾ ਜਦੋਂ ਫਰੀਦ ਨੂੰ ਜਲਦੀ ਆਉਂਦਾ ਮੈਂ ਇੱਥੇ ਕਿ ਵੀ ਤੂੰ 3 ਵਜੇ ਆਉਣਾ ਹਾਂਜੀ ਹਾਂਜੀ ਇਸ਼ਾਰੇ ਤੇ ਤੇ ਇਸ਼ਾਰੇ ਤੇ ਕਹਿੰਦਾ ਮੈਂ ਰੁਕਿਆ ਇੰਜ ਕਰਕੇ ਤੇ ਮੇਰੇ ਨਾਲ ਮੋਟਰਸਾਈਕਲ ਰੋਕਿਆ ਕਹਿੰਦਾ ਟਾਈਮ ਵੇਖ ਲਾ ਕੀ ਹੋ ਗਿਆ ਤੂੰ ਹੱਥ ਤੱਕ ਪਹੁੰਚਿਆ ਨਹੀਂ ਇਹਦਾ ਫਿਰ ਕੋਟੀ ਪੈਣੀ ਤੇ ਕਹਿੰਦਾ ਵੀ ਤੈਨੂੰ ਕੋਟੀ ਪੈਣੀ ਸਾਡੀ ਇੱਕ ਬੰਦਾ ਨਾ ਆਇਆ ਕਹਿੰਦਾ ਯਾਰ ਮੈਂ ਤੁਹਾਡਾ ਬਹੁਤ ਫੈਨ ਆ ਤੁਹਾਡੀ ਸ਼ਾਇਰੀ ਤੁਹਾਡਾ ਇਹ ਉਹ ਬੜਾ ਫੈਨ ਆ ਮੈਂ ਤਸਵੀਰ ਖਿੱਚ ਕੇ ਕਹਿੰਦਾ ਆਪਣਾ ਨਾਮ ਕੀ ਸੀ ਮੈਨੂੰ ਮਿਲਦੇ ਏਦਾਂ ਦੇ ਮੈਨੂੰ ਇੱਕ ਬੰਦਾ ਮੈਨੂੰ ਕਹੋ ਯਾਰ ਉਹ ਭਾਈ ਉਹ ਤੇ ਕਰਕੇ ਫੈਸਲ ਭਾਈ ਕੀ ਖਾਣਾ ਪੀਣਾ ਕਈ ਫੰਬਲ ਹੋਏ ਨਾ ਵਿਚਾਰੇ ਮੈਂ ਕਿਹਾ ਨਹੀਂ ਭਾਈ ਕੁਝ ਨਹੀਂ ਖਾਣਾ ਤਾਜੀ ਇੱਕ ਚਾਚਾ ਆ ਨਾ ਸਰਗੋਦਿਓਂ ਆ ਗਿਆ ਘਰ ਤਾਜੀ ਬੂਹੇ ਤੇ ਮੈਂ ਸ਼ਾਮ ਨੂੰ ਘਰ ਗਿਆ ਕਹਿੰਦੇ ਜੀ ਉਹ ਕਰੈਕਟਰ ਆਇਆ 2 ਘੰਟੇ ਹੋ ਗਏ ਉਹ ਤੁਹਾਨੂੰ ਹੀ ਢੀਕ ਲਿਆ
ਉਸਤਾਦ ਜੀ ਮੈਂ ਮਿਲਿਆ ਇੱਥੇ ਉਹਦੀ ਮੂੰਹ ਚਾਚਾ ਟਿਆ ਤੇ ਕਹਿੰਦਾ ਮੈਂ ਫੌਜ ਚ ਆ। ਮੈਂ ਕਿਹਾ ਭਾਜੀ ਤੁਸੀਂ ਕਿੱਧਰ? ਕਹਿੰਦਾ ਮੈਂ ਨਾ ਤੁਹਾਡਾ ਸ਼ਾਗਿਰਦ ਹੋਣ ਆਇਆ ਵਾਂ, ਮੈਂ ਤੁਹਾਡੀਆਂ ਜੁਗਤਾਂ ਨਾਲ ਆਪਣੇ ਜਿੰਨੇ ਵੀ ਕਦਰ ਨਾ ਉਹ ਸਾਰੇ ਝੰਬੇ ਆ। ਤੇ ਕਹਿੰਦਾ ਭਾਜੀ ਮੈਨੂੰ ਸ਼ਾਗਿਰਦ ਕਰ ਲਓ। ਉਹ ਮੈਂ ਲਿਖਿਆ ਭਾਜੀ ਮੇਰੇ ਅੱਬੂ ਟੈਪ ਲੱਗੇ ਮੈਂ ਕਿਹਾ ਬਜ਼ੁਰਗੋ ਮੇਰੇ ਘਰ ਇੱਕ ਮੁੰਡਾ ਆਇਆ ਸੀਗਾ ਤੇ ਉਹ ਨਾ ਮੇਰਾ ਪਤਾ ਲੈਣ ਆਇਆ ਤੇ ਸਾਜੀ ਮੈਨੂੰ ਜਾਨੋ ਉਸਤਾਦ ਕਹਿੰਦਾ ਸੀਗਾ ਤੇ ਮੇਰੀ ਅੰਮੀ ਨਾਲ ਡਾਇਰੈਕਟ ਨਹੀਂ ਹੋ ਗਿਆ ਕੀ ਪੱਕਾ ਬੇਬੇ ਬੇਬੇ ਕੀ ਮੈਂ ਤਾਂ 9 ਰੁਪਏ ਆ ਬੇਬੇ ਕੀ ਪੱਕਾ ਐਵੇਂ ਕਹਿੰਦੀ ਕੜੀ ਪੇ ਕੇ ਉਹ ਨਹੀਂ ਮੈਂ ਖਾਂਦਾ ਉਹ ਤਾਂ ਨਹੀਂ ਮੈਂ ਖਾਣੀ ਹੋਰ ਹਲੀਮ ਮੰਗਾ ਲਓ ਕਹਿੰਦਾ ਬੜਾ ਜਿਹਾ ਸਭ ਤੋਂ ਮਜ਼ੇਦਾਰ ਉਹ ਬੰਦਾ ਸੀ ਮੈਨੂੰ ਜਿਹੜਾ ਮਿਲਿਆ ਨਾ, ਜਦੋਂ ਦਫ਼ਤਰ ਦੇ ਥੱਲੇ ਖੜਾ ਸੀ, ਉਹ ਮੇਰਾ ਵੇਟ ਕਰ ਰਿਹਾ ਸੀ। ਪਹਿਲਾ ਦਫ਼ਤਰ ਨਹੀਂ ਸੀ, ਹਾਂਜੀ ਉਹ ਦੱਸਿਆ ਨਹੀਂ ਸੀ ਅੱਗੇ ਵੀ। ਉਹ ਜਿਹੜਾ ਉੱਪਰ ਲੈ ਗਏ ਸੀ ਆਹੋ ਉਹ ਥੱਲੇ ਖੜਾ, ਮੈਂ ਇੰਜ ਕਰਕੇ 3:30 ਵਜੇ ਆਇਆ, ਗੱਡੀ ਲਾਈ, ਮੈਂ ਉਤਰਿਆ ਤੇ ਆ ਕੇ ਮੈਨੂੰ ਕਹਿੰਦਾ ਯਾਰ ਟਾਈਮ ਤੇ ਕਹਿੰਦਾ ਚਲੋ ਯਾਰ ਆਓ ਆਪੇ ਹੀ ਦਫ਼ਤਰ ਆ। ਮੈਂ ਕਿੱਧਰ? ਉੱਤੇ। ਮੈਂ ਉੱਤੇ ਕਿੱਧਰ? ਉਹ ਆਓ ਉੱਤੇ ਚੱਲੀਏ ਦਫ਼ਤਰ। ਮੈਂ ਤੇ ਉਹ ਆਇਆ ਸੀ ਉੱਪਰ, ਮੈਨੂੰ ਲੈ ਗਿਆ, ਉਹ ਮੈਨੂੰ ਲੈ ਕੇ ਆਇਆ। ਉਹ ਯਾਰ ਐਸੇ ਪੱਕੇ ਕਰੈਕਟਰ ਤੁਸੀਂ ਬੇਸਿਕਲੀ ਇਹਦੇ ਪਿੱਛੇ ਤੁਹਾਨੂੰ ਦੱਸਣਾ, ਇਹਦੇ ਪਿੱਛੇ ਇਹਨੂੰ ਕਹਿੰਦੇ ਨੇ ਅਪਨਾਈਅਤ। ਸਹੀ ਜੀ ਮੈਨੂੰ ਕਿਸੇ ਦੇ ਨਾਲ ਇੰਨੀ ਕੁ ਹੋ ਜਾਂਦੀ ਹੈ ਕਿ ਤੁਸੀਂ ਉਹਨੂੰ ਸਮਝਣ ਲੱਗ ਪੈਂਦੇ ਹੋ। ਔਰ ਦੂਸਰੀ ਗੱਲ ਇੱਕ ਹੋਰ ਤੁਹਾਨੂੰ ਦੱਸਾਂ, ਅੱਛਾ ਜਿਸ ਤਰ੍ਹਾਂ ਇੱਕ ਹੁੰਦੇ ਨੇ ਲਿਸਨਰਸ, ਇੱਕ ਹੁੰਦੇ ਨੇ ਵੀਵਰਸ। ਜਿਹੜੇ ਤੁਹਾਨੂੰ ਵੇਖ ਰਹੇ ਨੇ ਟੀਵੀ ਤੇ, ਸਿਨੇਮਾ 'ਚ, ਮੋਬਾਈਲ ਤੇ ਸ਼ਕਲ ਦੇਖ ਰਹੇ, ਉਹ ਵੀਵਰਸ ਨੇ ਜੀ। ਇੱਕ ਲਿਸਨਰਸ ਨੇ ਜਿਹੜੇ ਆਡੀਓ ਆਰਜੇਜ਼ ਨੂੰ ਸੁਣਦੇ ਨੇ, ਜੀ ਉਹ ਬਹੁਤ ਡਾਢੇ ਹੁੰਦੇ, ਉਹ ਉਹ ਬਹੁਤ ਕ੍ਰੇਜ਼ੀ ਹੁੰਦੇ ਜਿਹੜੇ ਲਿਸਨਰਸ ਹੁੰਦੇ ਹਾਂ ਰੇਡੀਓ ਵਾਲੇ ਰੇਡੀਓ ਵਾਲੇ, ਕਿਉਂਕਿ ਉਹਨਾਂ ਨੇ ਦੇਖਿਆ ਨਹੀਂ ਹੁੰਦਾ। ਉਹਨਾਂ ਦੀ ਹੋਰ ਉਹ ਜਿਹੜੀ ਹੁੰਦੀ ਨਾ ਇੱਕ ਤਸ਼ਨਗੀ, ਉਹ ਬਹੁਤ ਪਾਵਰਫੁਲ ਹੁੰਦੀ। ਸਹੀ ਬਾਤ। ਸਤਾਈ ਆਪਣੇ ਵੀ ਜ਼ਿਆਦਾ ਲਿਸਨਰ ਹੀ ਆ ਜਿਹੜੇ ਆਊਟ ਆਫ ਕੰਟਰੀ ਰਹਿੰਦੇ ਨਾ, ਉਹ ਹੈਡਫ੍ਰੀ ਲਾ ਕੇ ਆਹੋ ਨਹੀਂ ਸਾਡੇ ਲਿਸਨਰ ਤੇ ਜਿਹੜੇ ਉਸਤਾਦ ਜੀ, ਲੇਕਿਨ ਨਾ ਜਦੋਂ ਬੰਦਾ ਸੈਲੀਬ੍ਰਿਟੀ ਹੋ ਗਿਆ, ਅੱਲਾਹ ਪਾਕ ਨੇ ਇੱਜ਼ਤ ਦਿੱਤੀ, ਹੁਣ ਕਈ ਜਿਹੜੇ ਲੰਗੋਟੀਏ ਹੁੰਦੇ ਨੇ, ਉਹ ਹੁਣ ਮੈਂ ਉਹਨਾਂ ਤੁਹਾਡਾ ਇੱਕ ਰਿਲੇਟਿਵ ਹੈਗਾ ਉੱਥੇ ਉਸਤਾਦ ਜੀ, ਮੋਟਰ ਮਾਰਕੀਟ ਮੋਟਰ ਮਾਰਕੀਟ ਨਹੀਂ ਚੰਦ ਰੋਡ ਤੇ ਉਹ ਉੱਥੇ ਮੈਂ ਗਿਆ ਸੀਗਾ। ਉੱਥੇ ਤੁਹਾਡਾ ਉਹ ਰਿਲੇਟਿਵ ਨੇ, ਉਹਨਾਂ ਦਾ ਮੈਨੂੰ ਨਾਮ ਨਹੀਂ, ਕੋਈ ਸ਼ੇਖ ਸਾਹਿਬ ਹੈਗੇ ਨੇ, ਤੇ ਉਹ ਕਹਿੰਦੇ ਯਾਰ ਵੇਖ ਲੈ ਰੱਬ ਦੀ ਜ਼ਾਤ ਨੇ ਬੜਾ ਯਾਰ, ਉਸ ਬੰਦੇ ਨੇ ਬੜੀ ਪੀ ਕੱਟੀ। ਤੈਨੂੰ ਮੈਂ ਹੁਣ ਗੱਲ ਦੱਸਾਂ, ਉਸ ਬੰਦੇ ਨੇ ਕੀਤਾ ਕੀ ਬਚਪਨ 'ਚ। ਹਾਂਜੀ ਇਹ ਲੋਕ ਕਹਿ ਰਹੇ ਉਹਨੇ ਫਿਰ ਮੈਨੂੰ ਦੱਸੀਆਂ ਗੱਲਾਂ, 3-4 ਤੁਹਾਡੀਆਂ ਗੱਲਾਂ ਦੱਸੀਆਂ। ਦੇਖੋ ਦੱਸਣਾ ਮੈਨੂੰ ਪਤਾ ਲੱਗੇ ਵੀ ਵਾਕਈ ਇਹ ਗੱਲ ਹੈ ਸੀ, ਹੋਈ ਕਿ ਨਹੀਂ ਬਚਪਨ 'ਚ। ਨਹੀਂ ਸਾਜੀ, ਉਹਨਾਂ ਨੇ ਇੱਕ ਨਾਸ਼ਤੇ ਵਾਲੇ ਦਾ ਕਹਿੰਦਾ ਪਿਆਲੇ ਤੋੜ ਦਿੰਦਾ ਸੀਗਾ, ਹੋਰ ਉਹਨਾਂ ਨੇ 2-3 ਤੁਹਾਡੀਆਂ ਸ਼ਰਾਰਤਾਂ ਦੱਸੀਆਂ। ਮੈਨੂੰ ਵੀ ਇੱਕ ਮਿਲੇ ਉਸਤਾਦ ਫਿਰ ਜੀ। ਅੱਬੂ ਤੁਹਾਡੇ ਬੜਾ ਮਾਰ ਦਿੰਦੇ ਸੀ ਤੁਹਾਨੂੰ, ਤੁਹਾਡੇ ਤੋਂ। ਨਹੀਂ ਉਸਤਾਦ ਜੀ ਤੁਸੀਂ ਕਰਾਟੇ ਖੇਲਣ ਜਾਂਦੇ ਨੇ? ਉਹ ਤੁਹਾਡਾ ਫਿਰ ਇੱਕ ਦੋਸਤ ਮਿਲਿਆ ਸੀ ਉਸਤਾਦ ਜੀ ਮੈਨੂੰ, ਉਹ ਕਹਿੰਦਾ ਮੇਰੇ ਨਾਲ ਉਹ ਜਾਂਦੇ ਨੇ, ਮੇਰੇ ਵੱਲੋਂ ਉਹਨਾਂ ਨੂੰ ਤੁਸੀਂ ਲਾਜ਼ਮੀ ਸਲਾਮ ਹਾਂ ਦਿਓ। ਬੜਾ ਉਹ ਕਹਿੰਦੇ ਉਸਤਾਦ ਜੀ ਕਹਿੰਦੇ ਅਸੀਂ ਸਾਈਕਲ ਤੇ ਤੁਸੀਂ ਜਾਂਦੇ ਸੀ। ਕਹਿੰਦੇ ਮੇਰਾ ਸਾਈਕਲ ਲੈ ਕੇ ਗਿਆ ਸੀ, ਫਿਰ ਕਹਿੰਦੇ ਮੇਰੇ ਕੋਲ ਸ਼ੇਵ ਕਰਾਉਂਦੇ ਹੁੰਦੇ ਸੀ, ਪੈਸੇ ਨਹੀਂ ਸੀ ਹੁੰਦੇ। ਉਹ ਕਰੈਕਟਰ ਵੀ ਮੈਨੂੰ ਮਿਲਿਆ, ਕਹਿੰਦਾ ਮੇਰੇ ਕੋਲ ਸ਼ੇਵ ਕਰਾਉਂਦੇ ਸੀ, ਮੇਰੇ ਕੋਲ ਫਿਰ ਕਹਿੰਦਾ ਟਿਊਟਰ ਲੈ ਕੇ, ਉਹਨਾਂ ਨੂੰ ਕਹਿੰਦਾ ਟਿਊਟਰ ਦੇ ਤੇ ਪੈਸੇ ਦੇ ਦਿਓ, ਉਹ ਸਪੀਕਰ ਲੈ ਕੇ ਇਹ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਮਿਲਿਆ, ਇਹ ਭਾਜੀ ਤੁਹਾਡੇ ਤੇ ਕਿਹੜੇ ਕੱਢ ਰਹੇ ਆ। ਇਹ ਕਦੀ ਹੋ ਸਕਦਾ ਉਸਤਾਦ ਜੀ ਮੈਨੂੰ ਜਿਹੜਾ ਮਿਲੇ ਸੀ ਉਸਤਾਦ ਜੀ ਦੇ ਦੋਸਤ, ਉਹਨਾਂ ਨੇ ਨਹੀਂ, ਉਹਨਾਂ ਨੇ ਇੰਨੀ ਕੁ ਫੇਵਰ, ਕਹਿੰਦੇ ਸਜਾਦ ਨਾ ਉਦੋਂ ਹੀ ਬਹੁਤ ਤੇਜ਼ ਸੀਗਾ, ਉਹ ਲੱਗਦਾ ਵੀ ਇਹ ਨਾ ਇਹਦੀ ਕੋਈ ਮੰਜ਼ਿਲ ਅੱਗੇ ਹੀ ਆ ਬਹੁਤ। ਉਹ ਦੋਸਤ ਉਸਤਾਦ ਜੀ ਜਿਹੜਾ ਤੁਸੀਂ ਕਿਹਾ ਸੀ ਨਾ ਦਾਣੇ ਨਿਕਲੇ, ਉਸ ਦੌਰ 'ਚ ਉਹ ਬਜ਼ੁਰਗ ਤੁਹਾਡੇ ਨਾਲ ਸੀਗੇ। ਹਾਂ ਅੱਛਾ ਜਦੋਂ ਤੁਸੀਂ ਕੱਖ ਨਹੀਂ ਨਾ, ਤੁਸੀਂ ਤੁਹਾਨੂੰ ਕੋਈ ਨਹੀਂ ਰਿਸ਼ਤੇਦਾਰ ਟੱਕਰੇਗਾ। ਜੋ ਤੁਸੀਂ ਕੋਈ ਥੋੜਾ ਬਣ ਜਾਂਦਾ ਲੱਪਾ ਦੇ ਦਿੰਦਾ ਨਾ, ਬੜੇ ਨਿਕਲ ਆਉਂਦੇ ਆ। ਸਾਡੇ ਕੋਲ ਆਉਂਦਾ 3 ਮਹੀਨੇ ਛੁੱਟੀਆਂ ਇੱਥੇ ਰਹਿਣਾ, ਮੈਨੂੰ ਪਤਾ ਵਾ ਕਬਾਬ ਖਾਂਦਾ, ਵਾਹ ਖਾਂਦਾ, ਸਾਰਾ ਜਾਣਦੇ ਆ। ਉਹ ਏਦਾਂ ਉਹ ਮਾਣਦੇ ਨੇ ਉਸਤਾਦ ਜੀ, ਉਹ ਕੋਈ ਨਹੀਂ ਸੀ ਮਾਣਦੇ ਨਾ ਗੈਰ ਜੀ। ਫਿਰ ਇੱਕ ਉਹ ਸੀ ਦਾੜੀ ਜੀ ਵਾਲੇ ਸੀਗੇ, ਉਹ ਕੱਪੜੇ ਵਾਲੇ, ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਉਸਤਾਦ ਜੀ ਉਹ ਕਹਿੰਦੇ ਕਿ ਮੇਰਾ ਸ਼ਾਗਿਰਦ ਸੀਗਾ। ਮੈਂ ਕਿਹਾ ਮੇਰੇ ਉਸਤਾਦ ਜੀ ਤੁਹਾਡੇ ਜੀ? ਕਹਿੰਦਾ ਮੈਂ ਦਾਦਾ ਤੇਰਾ ਲੱਗਾ ਪੁੱਤਰ। ਮੈਂ ਕਿਹਾ ਨਹੀਂ ਸਾਨੂੰ ਨਹੀਂ ਦੱਸਿਆ ਸੀ ਕੱਪੜੇ 'ਚ। ਮੈਂ ਕਿਹਾ ਕੱਪੜੇ ਨਹੀਂ ਮੈਨੂੰ ਪਤਾ, ਸਾਨੂੰ ਐਕਟਿੰਗ ਦਾ ਪਤਾ। ਯਾਰ ਮੈਂ ਜਾਣਾ ਹੈ ਕਿਸੇ ਦਿਨ ਆਪਣੇ ਉੱਥੇ ਮੰਦਰ ਗਲੀ, ਉਸਤਾਦ ਜੀ ਤੁਸੀਂ ਕਹਿੰਦੇ ਰਹੇ ਵੀਰੇ ਤੁਰਿਆ ਚਲੋ ਉਸਤਾਦ ਜੀ ਛੱਡਿਆ। ਮੰਦਰ ਗਲੀ ਅਲਬੀ ਮਾਰਕੀਟ 'ਚ। ਚਲੋ ਉਸਤਾਦ ਜੀ ਮੈਂ ਨਾ ਸੂਟ ਭੇਜਣੇ ਨੇ, ਸੂਟ ਵੀ ਲੈ ਲਾਂਗੇ ਉਸਤਾਦ ਜੀ, ਕੋਈ 10-15। ਬੇਸਿਕਲੀ ਨਾ ਉਸਤਾਦ ਜੀ ਉਹ ਰਸ਼ ਤੋਂ, ਉਹ ਜਿਹੜਾ ਹਜੂਮ ਪੈਣਾ ਉਹ ਤੋਂ ਘਮਾਉਂਦੇ ਆ। ਕਦੇ ਨਾ ਰਾਤ ਨੂੰ ਕਿਤੇ ਲੇਟ ਨਾਈਟ ਜਾ ਕੇ ਕਈ ਵਾਰੀ ਫਿਰ ਤੋਂ ਮੈਂ ਉਹ ਜਗ੍ਹਾ ਤੇ 1000 ਵਾਰੀ ਗਿਆ ਲੇਟ ਨਾਈਟ। ਖਾਮੋਸ਼ੀ ਹਾਂ ਖਾਮੋਸ਼ੀ ਨਾਲ ਉਹ ਸਾਰਾ ਦੇਖ ਕੇ ਨਾ ਉੱਥੇ ਖਲੋ ਕੇ ਦੇ ਇੱਕ ਵਾਰੀ ਤਾਂ ਭਰਾ ਨੂੰ ਗਿਆ ਰਾਤ ਨੂੰ ਗਏ। ਜਦੋਂ ਮੈਂ ਜਾਵਾਂ ਅੰਦਰ ਮਾਰਕੀਟ ਤੱਕ ਜ਼ਰੂਰ ਜਾਣਾ। ਦੂਸਰੀ ਗੱਲ ਇਹ ਆ ਕਿ ਹੁਣ ਮੈਂ ਥੋੜੇ ਦਿਨ ਪਹਿਲੇ ਗਿਆ ਤੇ ਉਹਨਾਂ ਨੇ ਨਾ ਉਹ ਗਲੀ ਦੇ ਅੱਗੇ ਉਹ ਜੰਗਲਾਂ ਲਾ ਬੰਦ ਕੀਤਾ, ਬੈਰੀਅਰ ਲਾਇਆ। ਉਹ ਬੜੀ ਮੁਸ਼ਕਲ ਮੈਂ ਅੱਗੋਂ ਗੱਡੀ ਮੋੜ ਕੇ ਤੇ ਮੈਂ ਲੈ ਤੁਸੀਂ ਨਾ ਉੱਥੇ ਅਸੀਂ ਨਾਲ ਚੱਲਾਂਗੇ, 2-4 ਦੁਕਾਨ ਵਾਲਿਆਂ ਨੂੰ ਕਾਲ ਕਰ ਦਿਓ ਕਿ ਮੈਂ ਆਉਣਾ ਵਾ, ਮੈਂ ਸਿਰਫ ਤੁਹਾਨੂੰ ਮਿਲਣ ਆਉਣਾ ਵਾ,
ਕਿਸੇ ਨੂੰ ਪਤਾ ਲੱਗੇ ਨਹੀਂ ਯਾਰ, ਜਦੋਂ ਤੁਸੀਂ ਇਦਾਂ ਜਾਣਾ ਫਿਰ ਸੈਲਿਬ੍ਰਿਟੀ ਬਣ ਕੇ ਨਹੀਂ ਦੇਣੀ। ਸੈਲਿਬ੍ਰਿਟੀ ਨਹੀਂ, ਤੁਹਾਡੇ ਇਲਾਕੇ ਦਾ ਉਹ ਜਿਹੜੇ ਮੁੰਡੇ ਨਹੀਂ, ਉਹ ਕੋਈ ਰੋਲਾ ਨਹੀਂ ਕਹਿ ਰਿਹਾ। ਇੱਕ ਵਾਰੀ ਫਿਰ ਜੋ ਉਂਝ ਹੀ ਜਾਣਾ ਨਾ, ਮਤਲਬ ਉੱਥੇ ਕਾਦੀ ਮੈਂ ਸੈਲਿਬ੍ਰਿਟੀ ਆ, ਉੱਥੇ ਤੇ ਮੈਂ ਮਤਲਬ ਕਹਿ ਲਓ ਕਿ ਮੇਰਾ ਬਚਪਨ ਆ, ਹੁਣ ਉੱਥੇ ਜਾ ਕੇ ਉਹਨਾਂ ਨੂੰ ਮੈਂ ਆਪਣਾ ਮਤਲਬ ਦਿਖਾਵਾਂ ਸਕਣੀ। ਨਹੀਂ ਮੈਂ ਕਹਿੰਦਾ ਰਾਸ਼ਨ ਨਾ ਪਵੇ ਜਿਹੜੇ ਲੋਕ ਉਹ ਕਰਦੇ ਭਾਈ ਪੈਰ ਆ ਯਾਰ, ਪੈ ਜੇ ਰਸ਼, ਉਹ ਛੋਟੀ ਜਿਹੀ ਮਾਰਕੀਟ ਆ, ਕਿੰਨਾ ਕੁ ਪੈ ਜਾਊਗਾ। ਭਾਈ ਅੱਛੀ ਕੋਲ ਜਾਣਾ। ਅੱਛੀ ਭਾਈ ਨਹੀਂ, ਅੱਛੀ ਭਾਈ ਤੇ ਉਧਰ ਨੇ, ਪੰਛੀ ਕੋਲ ਚੱਲਾਂਗੇ ਕਿਸੇ। ਉਸਾਈ ਚੱਲੋ ਕਿਸੇ ਦਿਨ ਤੁਸੀਂ ਗਿਆ ਸੀਗਾ। ਆਹ ਕਿਤੇ ਫਿਰਿਆ ਤੁਰਿਆ ਕਰੋ ਉਸਤਾਦ ਜੀ, ਕਰੀਏ ਤੁਰਿਆ ਕਰੀਏ ਅੱਛੀ ਗੱਲ। ਜਿੰਨੇ ਵੀ ਆਵਾਜ਼ਾਰ ਹੋਣੇ ਭਾਈ ਜਾਂਦਾ ਹੀ ਨਹੀਂ ਕਿਤੇ। ਅਸੀਂ ਪਿੱਛੋਂ ਗੁਸਾਇਆ ਕਰਨਾ ਹੁੰਦਾ। 2 ਕਰੈਕਟਰ ਉਸਤਾਦ ਜੀ ਹੋਰ ਮਿਲੇ ਰਸਤੇ 'ਚ। ਉਸਤਾਦ ਜੀ ਉਹ ਮੈਨੂੰ ਮਿਲੇ, ਬਾਸ ਭਾਈ, ਮੈਂ ਕਿਹਾ ਹਾਂਜੀ ਸਤਿ। ਉਹਨਾਂ ਨੇ ਉਸਤਾਦ ਜੀ ਪੁੱਛਿਆ, ਮੈਂ ਤਸਵੀਰਾਂ ਦਿੱਤੀਆਂ। ਬਾਅਦ 'ਚ ਉਸਤਾਦ ਜੀ ਇੱਕ ਜਣਾ ਕਹਿੰਦਾ ਇਹ ਚੈੱਕ ਬੁੱਕ ਹੈ ਤੁਹਾਡੇ? ਮੈਂ ਕਿਹਾ ਸਰ ਉਹ ਮੇਰਾ ਅਕਾਊਂਟ ਹੀ ਨਹੀਂ ਬਣਿਆ। ਤੇ ਮੈਂ ਉਹਨੂੰ ਕਹਿਤਾ, ਮੈਂ ਕਿਹਾ ਭਾਜੀ ਉਹ ਤੁਸੀਂ ਕੀ ਕਰਨਾ ਚੈੱਕ ਬੁੱਕ? ਕਹਿੰਦਾ ਉਹ ਯਾਰ ਮੈਂ ਆਪਣੇ ਦੋਸਤ ਨੂੰ ਨਾ ਮੋਬਾਈਲ ਕਢਾ ਕੇ ਦੇਣਾ, ਤੇ ਤੂੰ ਜੱਜ ਸਾਹਿਬ ਨੂੰ ਕਹਿ ਚੈੱਕ ਬੁੱਕ ਦੇਊਗਾ। ਕੋਈ ਕਹਿੰਦਾ ਸਪਾਨਤ ਤੇ ਤੌਰ ਤੇ ਦੇ ਦਿਓ। ਉਹ ਮੁੰਡਾ ਇੱਕ ਦਿਨ ਆ ਗਿਆ ਪਿਛਲੇ ਦਿਨਾਂ 'ਚ ਆਪਣੀ ਅੰਮੀ ਨੂੰ ਲੈ ਕੇ। ਮੈਂ ਭਾਈ ਪਰੇਸ਼ਾਨ, ਮੈਂ ਕਿਹਾ ਹਾਂਜੀ ओए इधर आयो। अच्छा, कैसी हो? हैं? मुझे पता चला तुम मुझे याद करती हो, फिर मैंने अंकल से मिलना ਇੱਧਰ ਆਇਓ, ਉੱਧਰ ਸਾਡੇ ਵੱਲ ਵੀ ਆਇਓ, ਇੱਧਰ ਆਓ। ਲਓ ਜੀ है। ਮਾਸ਼ਾਅੱਲਾ। याद करती हो कि मैं ताऊ को मिलना है? मैं तुम्हारा ताया को नहीं को अंकल हूँ। ताया को किसे कहते हैं पता है? किसे? ताऊ किसे कहते हैं? ताया अबू कौन होते भला? नहीं ना पता? ਉਸਤਾਦ ਜੀ ਗ੍ਰੈਂਡ ਮਦਰ ਗ੍ਰੈਂਡ ਪਾਪਾ No. ਨਾ, ਗ੍ਰੈਂਡ ਪਾਪਾ। अंकल, अंकल चाचे नु कहते हैं, ताए नु भी अंकल। अंकल का पता है तुम्हें? नहीं, अंकल ही कहते हैं। आपके जो पापा है ना, उनका कोई भाई है नहीं ना है? अगर उनका भाई होता बड़ा। तो अगर आपके पापा से बड़ा होता तो वो आपका ताया अबू होना था, अगर छोटा होता तो वो आपका चाचू होना था। समझ आ गई? अब आपके पापा से मैं बड़ा हूं ना, तो मैं आपका ताया अबू लगा, है ना? अंकल भी कह सकते हो आप। सही। ओए तेनू किने बुलाया? तेनू किने बुलाया इथे? ਉਸਤਾਦ ਜੀ ਇਸ ਬੱਚੇ ਆ ਵੇਖੀ ਆ ਦੇਖੀ ਇਹ ਬੱਚਿਆਂ ਨੂੰ ਨੇ ਮੁਚੜੀਆਂ ਸ਼ਰਮਾ ਕੇ ਨਾ, ਆ ਦੇਖੀ ਤੇ ਕੱਟ ਲੈ ਕਰ ਤੇ ਤਾਏ ਨੂੰ ਬੁਲਾ। ਯਕੀਨ ਮੰਨੋ ਇਸ ਬੱਚੇ ਨੂੰ ਵੇਖ ਕੇ ਬਚਪਨ ਯਾਦ ਆ ਗਿਆ। ਹਾਂ। ਇਹ ਬੱਚਾ ਥੋੜਾ ਜਿਹਾ ਹਲਕਾ ਕਾਲਾ ਵਾ, ਲਾਲ ਰੰਗ ਸੀ। ਥੋੜਾ ਜਿਹਾ ਪੂਰੇ ਖਾਨਦਾਨ 'ਚ ਇਸ ਤਰ੍ਹਾਂ ਦੇ ਨਕਸ਼ਾ ਦਾ ਤੇਰੇ ਨਹੀਂ ਹੋਣਾ। ओए आ खिलाए आ कितने ये क्या किया? क्या है इसको लगा? मार करना मुच्छा बनाई ऐसी आवे है अंडरस्टैंड ਅਸੀਂ ਵੀ ਇਦਾਂ ਦੇ ਸੀ। ਨਹੀਂ ਸੀ, ਸਹੀ। ਜਦੋਂ ਕਹਿੰਦੇ ਸ਼ਰਮ ਆਉਣੀ ਨਾ ਤਾਂ ਆਵੇ ਆ ਮੁੱਛੜੀ ਜਾ ਰਿਹਾ ਵੇਖੀ ਆਓ ये देखो क्या कर रहा है। ਜੀ ਵੇਖੋ, ਬੱਚੇ ਪੜ੍ਹੇ ਲਿਖੇ, ਇੰਗਲਿਸ਼ ਦੂਣੀ ਦਾ ਨਹੀਂ ਪਤਾ ਹੋਣਾ। नहीं आता तुम्हें? आता है वो तो उसको क्या कहते हैं पहाड़े में इंग्लिश? ਦੂਣੀ ਟੇਬਲ टेबल्स आते हैं? टेबल्स 2 का टेबल सुनाओ 2 का। 2 1 2 2 2 4 2 3 6 2 5 जाओ तेरे तो थू कर रही बेला। ਇਹ ਤੇ ਇਹਨੂੰ ਵੀ ਆਉਂਦਾ। ਬੇਟਾ तुम्हें आता है? चल ठीक है। बेटा तू सिर पे हाथ रखे ਉਹਦੀ ਤਲੀਮ ਹੀ ਖੋ ਨਹੀਂ ਸਕਦਾ। ਅੱਛਾ ਜੀ 2 ਵਾਰ ਸੁਣਾਓ 2 1 2 2 3 6 शुरू से सुनाओ शुरू से। 2 1 2 2 2 4 2 3 6 2 5 8 हाँ 2 6 नहीं 2 10 2 5 ਦਾ 10 2 5 is 10 2 6 21 12 12 12 2 6 12 12 2 7 2 7 21 14 14 14 14 हाँ 2 9 18 18 2 10 20 यस गुड। ਓਏ ਉਹ ਨਾ ਤੇਜ਼ ਤੇ ਬੜੇ ਨੇ, ਇੱਕ ਦੂਣੀ ਦੂਣੀ, 2 ਦੂਣੀ, 4 3 ਦੂਣੀ 6। हाँ तुम्हें ऐसा आता है 1 दूनी दूनी 2 दूनी 4 3 दूनी 6 ऐसे आता? ਇੱਕ ਚਿੱਕਾ ਚਿੱਕਾ ਹੈ ਨਹੀਂ ਆਉਂਦਾ। ਯਕੀਨ ਮੰਨੋ ਬੱਚਾ ਥੋੜਾ ਜਿਹਾ ਡਲ ਵਾ, ਮੇਰਾ ਬਹੁਤ नहीं हाँ आइटम है पूरी। ਓਏ ਬੜੀ ਤੇਜ਼ ਆ। ਆਹੋ ਐਵੇਂ ਥੋੜਾ ਵੱਡਾ ਹੋਏਗਾ ਨਾ ਆਈਟਮ ਇਦਾਂ ਦੀ ਐ ਮੀਸਣਾ ਟਾਈਪ ਕਰੈਕਟਰ। ਸਹੀ ਨਾ ਤਾਰਫ ਤੇ ਉਹ ਕਰਾਓ। ਦੇਖੋ ਵੇਖ ਤਾਂ ਸਹੀ। ਤਾਂ ਜੀ ਕਿੰਨੀ ਦੇਰ ਇਦਾਂ ਬਹਿ ਕੇ ਇਹਨੇ ਜਾਣ ਲੱਗੇ ਦੱਦੀ ਵੱਢ ਕੇ ਜਾਂਦੀ। ਆਓ ਅੱਧਾ ਘੰਟੇ ਤਾਂ ਮੈਂ ਕਿ ਚੱਲ ਗਿਆ ਕਿਸੇ ਦੀ ਟਿੱਕੀ ਬਣਾ ਕੇ ਜਾਣੀ ਤੁਹਾਨੂੰ। ਆ ਜਰੂਰ ਗੱਲ ਹੈ, ਇਦਾਂ ਦਾ ਬੱਚਾ ਘੰਟਾ ਮੁਸ਼ਕਿਲ ਕੋਈ ਜਾਣ ਲੱਗਾ ਗੰਦੀ ਗਾਲ ਕਰੇ ਉਹਨੂੰ। नहीं सही ना तारफ ते कराओ कौन ने? एबीसी एबीसी आती है? एबीसी आती है बस। ਚੱਲ ਸੁਣਾ ਵੀ ABC ਸੁਣਾ ਉੱਚੀ ਆਵਾਜ਼ ਵਿੱਚ ਸੁਣਾ। B C D E F G H I J K M O N O P Q R S T U V W X Y and Z. No my A B C next time what to say. ਗੁੱਡ ਇਹ ਤਾਂ ਕਹਿ ਰਿਹਾ ਵਾ ਨੋ ਆਈ ਨੋ ਮਾਈ ABC ਕਹਿੰਦੇ ਮੈਨੂੰ ਹੁਣ ABC ਆ ਗਈ। अच्छा तुम्हें स्मॉल ABC बिग ABC दोनों का पता है? बिग वाली सुनाओ, A B C अब स्मॉल वाली सुनाओ। A B हाँ C D E F G
FDHIJKLMNOPQRSTUVWXYZ. ਯੈਸ ਇਹਨੇ ਕਿਹਾ ਕਿਉਂ, ਅਸੀਂ ਕਹਿੰਦੇ ਕਿਉਂ ਅਸੀਂ ਕਿਉਂ ਕਿਉਂ ਕਹਿੰਦੇ ਸਹੀ ਸੀ। ਸਾਡੇ ਕਿਉਂ ਚੱਲਦਾ ਸੀ ਉਦੋਂ ਕਿਉਂ, ਇਹ ਹੁਣ ਆ ਕੇ ਬਦਲਿਆ ਵਾ ਹਾਂ ਜੋਨੀ ਜੋਨੀ ਜਸ ਅਸੀਂ ਐਚ ਕਹਿੰਦੇ ਆ, ਉਹ ਐਚ ਵੀ ਨਹੀਂ ਕਹਿੰਦੇ, H. ਐਚ ਸਾਈਰ ਬੱਚੇ ਜੋਨੀ ਜੋਨੀ ਜਸ ਪਪਾ ਆਂਦੀ ਜੁਨੀ ਜੁਨੀ ਜਸ ਪਾਪਾ ਤਾਂ ਨਹੀਂ ਆਉਂਦਾ। ਉਸੇ ਹੱਤੀ ਆਓ ਇਹ ਤਾਂ ਸਹੀ ਉਹ ਮਾਮਾ ਉਹ ਨਾ ਤਾਂ ਬੱਚੇ ਆਪ ਹੁੰਦੇ ਨੇ ਉਸਤਾਦ ਜੀ। ਚਲੋ ਹਾਂਜੀ ਹਲੋ ਬੇ ਵੀ ਸੁਣ ਲਓ ਨਹੀਂ ਅਲੇ ਬੇ ਆਤੀ ਹੈ ਅਲੀ ਪੇ ਪੇ ਤੇ थोड़ी सी आती है. ਓਏ ਅਲੀ ਪੇ ਵਾਲਾ ਕੰਮ ਮਾੜਾ ਵਾ। आप मुझे उस्ताद जी ABC मुझे याद कराना मैं आपको ਚਲੋ। ਹਾਂ ਇਦਾਂ ਦਾ ਚਲੋ, ਬੱਚਾ ਇਦਾਂ ਦਾ ਚਲੋ, ਬੱਚਾ ਚਲੋ। ਜਿਹੜਾ ਮਾਰ ਖਾ ਕੇ ਨਾ ਥੋੜੀ ਥੋੜੀ ਗੱਲ ਕਰਨ ਲੱਗ ਮਾਰ ਬਰਾ ਤੂੰ ਲੈ ਮੈਨੂੰ ਮਾਰ ਆਹੋ। ਉਹ ਅਰੇ ਬੱਚੇ ਨਾ ਕਿਤੇ ਲੱਕੀ ਬੱਚੇ ਨੇ ਅੱਲਾ ਜਾਣਦਾ ਉਹ ਬੱਚਿਆਂ ਨੂੰ ABC ਸੁਣ ਲੋ ਇਹ ਉਹ ਮਿੱਠੇ ਨੇ ਸਿਰਫ ਇੰਨਾ ਕਰੋ ਓਏ ਉਹਨੇ ਰਾਤੀ ਮੈਨੂੰ ਗਾਲ ਕੱਢੀ ਏਦਾਂ ਸੋਹਣਾ ਲੱਗਿਆ ਓਏ ਆਹੋ ਇਹ ਤਾਂ ਨਹੀਂ ਮਾਪੇ ਹੁੰਦੇ ਨੇ। ਓਏ ਯਾਰ ਓਏ ਉਹ ਚਾਚਾ ਨੂੰ ਗਾਲ ਕੱਢ ਕੇ ਦਿਖਾ ਉਹ ਕਦੋਂ ਤੁਸੀਂ मिठे तो मुठे ਕਈ ਬੱਚੇ ਉਹ ਵੀ ਹੁੰਦੇ ਸੀ ਜਿਹੜੇ ਉਹ ਬੂ ਬੂ ਆਹੋ ਅਰੇ ਅੰਕਲ ਕੋ ਬਗੈਰ ਕਹਿ ਦੋ ਕਰਦੇ ਪੰਜ ਫੈਸਲ ਦਾ ਗੈਸਟ ਆਇਆ ਇਹ ਆਪਣੇ ਛੋਟੇ ਬੱਚੇ ਨੂੰ ਲੈ ਕੇ ਆਏ ਅੰਕਲ को सोने की दुआ सुनाओगे कहता अंकल गुड नाइट ਸੋਨੇ ਕੀ ਦੁਆ ਸੀ। ਉਸਤਾਦ ਜੀ ਬੱਚਿਆਂ ਦੀ ਗੱਲ ਹੋ ਰਹੀ ਸੀਗੀ ਹਾਂ ਅੱਜ ਮੈਂ ਥੋੜਾ ਜਿਹਾ ਉਸਤਾਦ ਜੀ ਸੱਚੀ ਮੁੱਚੀ ਡਿਸਾਈਡ ਹੋਇਆ ਹਾਂ ਮੇਰਾ ਦਿਲ ਟੁੱਟਾ ਉਸਤਾਦ ਜੀ ਸ਼ੋ ਫਿਰ ਮੌਕੇ ਨਾਲ ਗੱਲ ਜੇ ਚੋਂ ਨਿਕਲ ਜੇ ਸੌਰੀ ਉਹ ਕਹਿ ਦਿੰਦੇ ਗ੍ਰਿਫਤ ਮਜ਼ਬੂਤ ਵਾਲਾ ਤਰ੍ਹਾਂ ਗ੍ਰਿਫਤ ਮਜ਼ਬੂਤ ਯਾਰ मैं उस्ताद जी पिछले दिनों एक शेर लिखा सीगा मेरी गलतियां मेरे ऐब मुझे ही बताएं इसके अलावा मेरी कोई ब्रांच नहीं हम मोहब्बत भी करते हैं तो खालिश करते हैं मिलावट का हम में रवाज नहीं हम दुश्मनों को कभी हम दोस्तों को कभी मात नहीं देते हम वापसी पे कभी काट नहीं लेते ਅਰੇ ਫੋਨ ਲਿਆ ਦੇ ਯਾਰ ਮੇਰਾ, ਲਓ ਜੀ क्योंकि ਉਹ ਮੈਂ ਮੈਸੇਜ ਪੜਨੇ ਨਾ ਇੱਕ ਦੋ ਜਿਹੜੇ ਆਏ ਸੀ। अच्छा उस्ताद जी गल है कि सुहेल साहब के प्रोग्राम च ना किसी करैक्टर ने ना मेरे बारे च गलत कमेंट किए ने यार वो बड़ा ही ज्यादा डिसाइड होया ਨਹੀਂ ਈਵਨ ਕਿ ਉਹ 2-3 ਦਿਨ ਹੋ ਗਏ ਉਹ ਬਣਾਉਣ ਵੀ ਨਹੀਂ ਡਿਆ ਮੈਂ ਉਹੀ ਗੱਲ ਕਰਨ ਡਿਆ ਯਾਰ ਅਗਰ ਕਿਸੇ ਨੂੰ ਮੇਰੇ ਨਾਲ ਕੋਈ ਹੈ ਓਏ ਭਾਈ ਨਹੀਂ ਉਹਨੂੰ ਕਹਿ ਬਾਰੇ ਹੌਸਲਾ ਰੱਖ। ਉਸਤਾਦ ਜੀ ਮੇਰੇ ਨਾਲ ਡਾਇਰੈਕਟ ਕਰਨ ਵਾਲਾ ਮੈਨੂੰ ਕਹਿਣ ਦੇ ਨੇ ਕਿ ਬੇਟਾ ਇੰਜ ਕਰ ਰਿਹਾ ਤੇ ਉਹ ਕਰ ਰਿਹਾ ਬੇਟਾ ਹੈ ਉਸਤਾਦ ਨਹੀਂ ਜੀ ਕਰਨਾ ਚਾਹੀਦਾ ਬੈਠ ਕੇ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਕਿੱਡਾ ਖਤਰਨਾਕ ਬਾਪ ਬੇਟਾ ਵਾ ਬੇਟੇ ਕੋ ਨਹੀਂ ਬਰਦਾਸ਼ਤ ਹੁੰਦਾ ਆਹੋ ਆ ਪਹਿਲੇ ਵੀ 9-10 ਵਾਰੀ ਯਾਰ ਘਰ ਇਹ ਛੱਡ ਕੇ ਗੱਲ ਗਿਆ ਨਹੀਂ ਮਿੱਠੇ ਕੋਈ ਨਵੀਂ ਗੱਲ ਕਰਨ ਜੇ ਤੇ ਗੱਲ ਤਾਂ ਉਹਨੂੰ ਨਾ ਪਤਾ ਹੋਵੇ ਉਹ ਵਾਲਦ ਨੂੰ ਰੈਟ ਉਹ ਕਰ ਯਾਰ ਮੈਨੂੰ ਡਾਇਰੈਕਟ ਕਰਨ ਮੇਰਾ ਯਾਰ ਮੈਨੂੰ ਇਨਬਾਕਸ ਕਰ ਦਿਆ ਕਰਨ ਭਾਜੀ ਉਸਤਾਦ ਜੀ ਨੂੰ ਕਹਿ ਦਿਆ ਕਰਨ ਉਸਤਾਦ ਜੀ ਦੇ ਮੇਲ ਤੇ ਕਰ ਦੇਣ ਉਸਤਾਦ ਜੀ ਦੇ ਇੰਸਟਾ ਤੇ ਕਰ ਦੇਣ ਨਹੀਂ ਤੇ ਯਾਰ। ਕਮੈਂਟਸ ਤੁਸੀਂ ਕੀ ਐਟਮ ਹੋ ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ? ਓਏ ਓਏ ਛੱਡ ਦਿਓ ਤੁਸੀਂ ਇਹ ਆ ਮੇਲ ਪੜੋ ਪਹਿਲੇ ਕੈਸੀ ਆਈ। ਕੀ ਆਇਆ ਜੀ अस्सलाम वालेकुम सजाद भाई, आप शादी करें मैं तो आऊंगी बल्कि सारे जुगनूज आएंगे ते मैं वाग फड़ाई भी लेनी ਤੁਹਾਡੇ ਕੋਲ। ਵਾਹ ਜੀ ਵਾਹ ਬਿਸਮਿਲ੍ਲਾ ਵੈਲਕਮ ਓਏ ਮੇਰੀ ਭੈਣੇ ਕੋਈ ਨੇਕੀ ਦੀ ਹਦਾਇਤ ਦੇ ਵਾਗ ਫੜਾਈ ਲੱਲੇ ਜਿਹੜੀ ਵਾਗ ਫੜਾਈ ਲੈਣੀ ਆ ਦੇਣਗੇ ਚੰਗੀ ਤਰ੍ਹਾਂ ਵਾਗ ਭਾਈ ਫੜਾਈ ਨੇਕੀ ਦਾ ਕੰਮ ਹੀ ਹੈ ਸ਼ਾਦੀ ਕਰਨਾ ਨੇਕੀ ਹੋਈ ਆ ਓਏ ਇਹਨਾਂ ਨੇ ਕਿਹੜਾ ਸ਼ਾਦੀ ਕਰਕੇ ਕਾਫਰ ਕਰਤਾ ਨਹੀਂ ਸ਼ਾਦੀ ਨੇਕੀ ਦਾ ਕੰਮ ਹੀ ਆ ਚਲੋ ਕੋਈ ਨਹੀਂ ਤੇਰਾ ਦਿਮਾਗ ਠੀਕ ਆ ਹਿਲਾਰਾ ਹੁੰਦੇਗਾ ਠੀਕ ਹੀ ਆ ਕਰੋ ਜੀ ਕਿ ਤੁਸੀਂ ਸ਼ਾਦੀ ਕਰੋ ਮੈਂ ਤਾਂ ਸ਼ਾਦੀ ਮੈਂ ਤਾਂ ਨਹੀਂ ਹੋਣ ਦੇਣੀ ਹੈ ਜੀ ਮੈਂ ਤਾਂ ਨਹੀਂ ਹੋਣ ਦੇ ਮੇਰੇ ਕੀ ਇਹ ਦੋਵੇਂ ਘਰ ਬਰਬਾਦ ਕਰ ਦਿੰਦੇ ਦੇਖਿਓ ਯਾਰ ਅਮਾਨ ਸਾਹਿਬ ਦੀ ਗੱਲ ਸੁਣੀ। ਤੁਹਾਨੂੰ ਬਿਮਾਰੀ ਕੀ ਮਸਲਾ ਹੈ? ਫੌਤ ਹੋ ਜਾਣਾ ਹਰ 2 ਘੰਟੇ ਬਾਅਦ ਇਹ ਬਿਮਾਰੀ ਲੈ ਮੇਰਾ ਮਕਸਦ ਮੈਂ ਤਾਂ ਕਹਿੰਦਾ ਅਨਿਲ ਬਿਲਾ ਸਾਹਿਬ ਕਹਿੰਦੇ ਤੈਨੂੰ ਕੀ ਬਿਮਾਰੀ ਕੀ ਹੈ ਤੈਨੂੰ ਹੈ ਕਹਿੰਦੇ ਫਿਰ ਬਹੁਤ ਹੋ ਜਾਂਦਾ ਹਰ 2 ਘੰਟੇ ਬਾਅਦ ਮੇਰਾ ਮਕਸਦ ਵੀ ਬਹੁਤ ਹੋ ਜਾਂਦਾ ਲੈ ਯਾਰ ਕਿਸੇ ਯਾਰ ਵਾਹ ਵਾਹ ਯਾਰ ਇੱਕ ਪਤਾ ਨਹੀਂ ਇਹ ਕਿਹੜਾ ਮੇਰਾ ਵੀਰ ਆ ਉਹਨੇ ਨਾ ਚੈਨਲ ਬਣਾਇਆ ਟਿਕਟੌਕ ਤੇ ਉਹ ਸਿਰਫ ਮਾਨ ਸਾਹਿਬ ਦੀਆਂ ਚੀਜ਼ਾਂ ਸਿੱਟ ਰਿਹਾ ਔਰ ਉਹ ਬੜੀ ਅੱਛੀ ਗੱਲ ਆ ਯਾਰ। ਬਹੁਤ ਅੱਛੀ ਗੱਲ ਹੈ ਜ਼ਿੰਦਾ ਰੱਖਿਆ ਕੀ ਬਾਤ ਆ ਮਾਨ ਸਾਹਿਬ ਤਾਂ ਉਹਨੂੰ ਲੈਤਾ ਸੀ ਯਾਰ ਕਹਿੰਦੇ ਮੈਂ ਬਹੁਤ ਹੋ ਜਾਂਦਾ ਹਰ 2 ਘੰਟੇ ਬਾਅਦ ਮੇਰਾ ਮਕਸਦ ਹੀ ਉਹ ਮੇਰਾ ਮਕਸਦ ਵੀ ਬਹੁਤ ਹੋ ਜਾਂਦਾ ਕਹਿੰਦੇ ਮੈਨੂੰ ਇਹ ਬਿਮਾਰੀ ਉਸਤਾਦ ਜੀ ਵਿਆਹ ਵਾਲੀ ਗੱਲ ਬੜੀ ਅੱਛੀ ਹੋਈ ਆ ਮੈਂ ਘਰ ਬਹਿ ਕੇ ਅੱਲਾ ਖੈਰ ਉਹ ਭਰਾ ਮੇਰੇ ਪਾਸਾ ਹੀ ਲਾ ਦੇ ਮਤਲਬ ਬੇਲਾ ਨੂੰ ਕਹਿੰਦੇ ਨੇ ਉਹ ਕੋਈ ਗੱਲ ਕਰਦੇ ਤੇ ਕਹਿੰਦੇ ਓਏ ਤੂੰ ਆਪਣਾ ਮੂੰਹ ਆਪ ਵੇਖ ਲੈਵੇਂ ਨਾ ਤੂੰ 3 ਦਿਨ ਘਰੋਂ ਨਾ ਨਿਕਲ। ਨਹੀਂ ਸ਼ਾਦੀ ਕਰੋ ਜੀ ਅਸੀਂ ਤੁਹਾਡੇ ਨਾਲ ਆ ਆਤਿਸ਼ਬਾਜ਼ੀਆਂ ਸਟਿੱਕਾਂ ਅਨਾਰ ਸਾਰਾ ਮੇਰੇ ਵੱਲੋਂ ਆ ਤੰਬੂ ਗਰਾਤਾ ਵੀ ਸਾਡੇ ਵੱਲੋਂ ਉਹ ਹੋਣਾ ਚਾਹੀਦਾ ਵਿਆਹ ਉਹ ਭਾਜੀ ਜੇ ਹਰ ਸ਼ੈ ਹੀ ਤੁਹਾਡੇ ਵੱਲੋਂ ਆ ਤੇ ਫਿਰ ਤੇ ਮੈਂ ਪਿੱਛੇ ਰਹਿ ਕੀ ਗਿਆ
ਹਾਂ ਨਹੀਂ ਉਸਤਾਦ ਜੀ ਸਗੋਂ ਇੱਕ ਚਲੋ ਇਵੈਂਟ ਹੋ ਜਾਏਗਾ ਯਾਰ, ਚਲੋ ਕਰੋ ਸ਼ੁਗਰ ਆਹ ਇੰਜੋਏ ਸੀ ਚਲੋ। ਉਹ ਨਹੀਂ ਉਸਤਾਦ ਜੀ, ਲਾੜਾ ਸਟ੍ਰੈਚਰ ਤੇ ਜਾਂਦਾ ਚੰਗਾ ਤੇ ਨਹੀਂ ਨਾ ਲੱਗਦਾ। ਚੰਗੇ ਤਾਂ ਨਹੀਂ। ਘੋੜੀ ਬਹਿ ਕੇ ਜਾਣਗੇ। ਉਹ ਲੈ ਘੋੜੀ ਵੇ ਨਹੀਂ ਮੈਂ ਕਹਿ ਰਿਹਾ ਜੇ ਹੋ ਸਕਦਾ ਵੀ ਲਾੜਾ ਸਹੀ ਘੋੜੀ ਤੇ ਜਾਂਦਾ ਹੋਵੇ, ਕੋਈ ਬਰਾਤੀ ਵਿੱਚ ਐਸਾ ਜਿਹੜਾ ਇੰਜ ਜਾਂਦਾ ਹੋਵੇ, ਸਾਰਿਆਂ ਨੂੰ ਕਹੇ ਵੀ ਮੈਨੂੰ ਤੇ ਨਾਲ ਲੈ ਜਾਓ। ਲੜਾਈ ਕਰੀ ਜਾਵੇ ਆਈ ਦਰਵਾਜ਼ਾ ਹੈ। ਘੋੜੀ ਤੋਂ ਬੰਦਾ ਡਿੱਗ ਵੀ ਸਕਦਾ ਹੈ, ਕੋਈ ਗੱਲ ਨਹੀਂ, ਘੋੜੀ ਤੋਂ ਕਿੰਨੀ ਕੁ ਉੱਚੀ ਨਹੀਂ ਘੋੜੀ, ਕੋਈ ਗੱਲ, ਘੋੜੀ ਭੂਤਰ ਵੀ ਸਕਦੀ ਹੈ। ਤੇ ਕੋਈ ਗੱਲ ਨਹੀਂ ਉਹ ਗਚਾਈ ਹੁੰਦੀ ਉਹਨਾਂ ਨੂੰ, ਪੁੱਤਰੀਆਂ ਘੋੜੀਆਂ ਨੂੰ ਕਾਬੂ ਕਰਨਾ ਗਚਾਈ ਸੁਝਾਅ ਹੁੰਦੀ ਆ। ਟੈਨਸ਼ਨ ਇਹ ਲੈਣੀ ਚਾਹੀਦੀ ਹੈ ਕਿ ਗੱਡੀਆਂ ਨੇ, ਟ੍ਰੈਫਿਕ ਦਾ ਕੋਈ ਹਿਸਾਬ ਨਹੀਂ, ਪਤਾ ਨਹੀਂ ਕਿਹੜਾ ਉੱਤੋਂ ਲੰਘਾ ਜੇ। ਹਾਂਜੀ ਅੱਜ ਕੱਲ ਨਾਲੇ ਬੜੇ ਬੜੇ ਵੱਡੇ ਨੇ। ਤੁਸੀਂ ਲੋਨ ਕਹੇ ਯਾਰ ਟੈਨਸ਼ਨ ਟੁਨਸ਼ਨ ਨਾ ਲਿਆ ਕਰ ਕੋਈ, ਉਹ ਬੜਾ ਅੱਛਾ ਉਹ ਯਾਰ ਉਹ ਤੈਨੂੰ ਪਤਾ ਵਾ ਕਿ ਉਹ ਇਹ ਕੰਮ ਹੁੰਦਾ ਵਾ, ਹੁੰਦਾ ਹੀ ਹੁੰਦਾ ਇਹ ਹੋਣਾ ਹੀ ਆ, ਸਮਝ ਆ ਰਹੀ ਗੱਲ ਦੀ? ਤੇ ਕੋਈ ਗੱਲ ਨਹੀਂ ਯਾਰ ਜੇ ਜ਼ਿਆਦਾ ਟੈਨਸ਼ਨ ਨਾਲ ਤੁਸੀਂ ਖੁਦਕੁਸ਼ੀ ਕਰ ਲਓ, ਈਜ਼ੀ। ਆਹੋ ਮੁੰਡਾ ਇੱਕ ਮੇਰਾ ਦੋਸਤ ਹੈਗਾ, ਤੁਹਾਨੂੰ ਮੁੜ ਕੇ ਠਾ ਵੀ ਲੇਗਾ ਆਪਾਂ ਹੀ। ਹਾਂ। ਇਹ ਨਾ ਉਹਨਾਂ ਦੀ ਜਿਹੜੇ ਹੁੰਦੇ ਨੇ ਨਾ ਬੁਜ਼ਦਲ ਘਟੀਆ ਲੋਕ, ਬੁਜ਼ਦਲ ਡਰ ਕੇ ਲੋਕੇ ਵਾਰ ਕਰਨ ਵਾਲੇ, ਉਹਨਾਂ ਦਾ ਕੰਮ ਹੁੰਦਾ ਹੈ। ਉਹਨੂੰ ਪਤਾ ਕਮੈਂਟਸ ਦੇ ਵਿੱਚ ਆਈਡੀ ਵੀ ਅਸੀਂ ਨਵੀਂ ਬਣਾਈ, ਲੈਪਟਾਪ ਭਰਿਆ ਪਿਆ 26 ਆਈਡੀਆਂ ਨਾਲ, ਹੁਣ ਤੇ ਉਹਨਾਂ ਨੂੰ ਪਤਾ ਵਾ ਵੀ ਅਸੀਂ ਇਹ ਗੱਲ ਇੱਥੇ ਹੀ ਕਰ ਸਕਦੇ, ਮੂੰਹ ਤੇ ਕਰ ਨਹੀਂ ਸਕਦੇ, ਲੇਕਿਨ ਉਸਤਾਦ ਕਿਸੇ ਨੂੰ ਕਹਿ ਨਹੀਂ ਸਕਦੇ। ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਤੇ ਸਾਡੀ ਅੜਾ ਕੇ ਰੱਖ ਦੇਣਾ। ਇਹ ਬੁਜ਼ਦਲੀ ਹੈ ਕਿ ਵੀ ਉੱਥੇ ਆਪਣਾ ਸਾੜ ਕੱਢੀ ਜਾਣਾ। ਹਾਂ ਬਸ ਅੱਲਾ ਮਦਰਸਾ ਦੇ ਯਾਰ ਚੈਨਲ ਤੇ- ਇੰਨਾ ਬਹਾਦਰ ਮੈਂ ਮਿੱਠੇ ਮੇਰੀ ਮਾਦਰਤ ਨਾਲ ਉਸਤਾਦ ਜੀ, ਤੁਹਾਨੂੰ ਪਤਾ ਡਰ ਨਾਂ ਦੀ ਹੈ ਮੇਰੇ ਅੰਦਰ ਨਹੀਂ ਹੈ। ਜੀ ਜਿੰਨਾ ਸ਼ਰਮ ਜਿੰਨਾ ਡਰ ਦੀ ਦੋਨੇ ਹੀ ਨਹੀਂ ਹੈ। ਨਹੀਂ ਡਰ ਨਹੀਂ ਮੇਰੇ ਅੰਦਰ ਹੈ। ਮੈਂ ਇੰਨਾ ਬਹਾਦਰ ਹਾਂ, ਮੈਂ ਜਿੱਥੇ ਮਰਜ਼ੀ ਮੈਂ ਧੱਕਾ ਲਾ ਲੈਣਾ, ਲੇਕਿਨ ਹੁਣ ਨਹੀਂ ਯਾਰ। ਇਹ ਭਾਈ 50-70 ਸਾਲਾਂ ਦੇ ਇਹਦੇ ਵਾਲ ਸਾਰੇ ਡਰ ਕਢਵਾਤਾ ਸੀਗਾ, ਉਹ ਡਰ ਲੈਦਾ ਰੱਖਿਆ ਹੋਇਆ ਵਾ। ਹੁਣ ਜਦੋਂ ਕਿਤੇ ਦਿਲ ਕਰਦਾ ਡਰ ਪਵਾ ਲੈਂਦੇ ਆ, ਫਿਰ ਉਦੋਂ ਹੀ ਹੁੰਦੇ ਫਿਰ ਠੀਕ ਹੈ ਨਾ? ਕਰਦੇ ਫਿਰ। ਆਹੋ ਐਦਾਂ ਹੀ ਉਸਤਾਦ ਜੀ, ਹੁਣ ਡਰ ਲੱਗਦਾ। ਹਾਂ। ਹੁਣ ਯਾਰ ਜਿੰਨੇ ਵੀ ਅਗਰ ਮੇਰੀ ਸਲਾਹ ਕਰੋ ਯਾਰ, ਮੈਨੂੰ ਗੱਲਾਂ ਲਾ ਕੇ ਲਓ ਜੀ। ਮੇਰੀ ਸਲਾਹ ਕਰੋ, ਮੇਰਾ ਮੱਥਾ ਚੁੱਕ ਕੇ ਇਸਲਾਹ ਤੇਰੀ ਇਹੀ ਹੈ ਕਿ ਤੇਰਾ ਚੈਨਲ ਬਹੁਤ ਅੱਛਾ ਜਾ ਰਿਹਾ, ਸਹੀ। ਇੰਨਾ ਅੱਛਾ ਜਾ ਰਿਹਾ, ਤੇ ਉਹ ਕਿਦਾਂ ਸਹਿਜ ਹੈ, ਕਿਦਾਂ ਹਾਂ। ਜਿਹੜਾ ਮੁਤਸਬੀ ਆਦਮੀ ਹੁੰਦਾ, ਹਵਸ ਵਾਲਾ, ਹਿਰਸ ਵਾਲਾ, ਪੈਸੇ ਦੀ ਹਾਸਦ, ਉਹ ਉਹਦੇ ਕੋ ਕਿਦਾਂ ਬਰਦਾਸ਼ਤ, ਉਹਨੇ ਕਮੈਂਟ ਹੀ ਕਰਨੇ, ਉਹ ਕਰ ਕੀ ਸਕਦਾ ਵਿਚਾਰਾ, ਇਸ ਤਰ੍ਹਾਂ ਉਸਤਾਦ ਕੀ ਜੀ, ਕਰ ਸਕਦਾ? ਉਹ ਮੇਰੇ ਬਾਰੇ ਚ ਕਰਨ ਡਿਆ ਇਹ ਤੇ ਤੇਰੇ ਬਾਰੇ ਚ ਹੀ ਕਰਨਾ ਨਾ। ਤੇ ਤੁਹਾਡੇ ਇਨਬਾਕਸ ਚ ਕਰ ਦੇਵੇ। ਉਹ ਯਾਰ ਮੇਰੀ ਗੱਲ ਸੁਣ, ਇਹ ਜਿਹੜੇ ਘਟੀਆ ਲੋਕ ਹੁੰਦੇ ਨੇ, ਇਹ ਅਟੈਕ ਹੀ ਇੱਜ਼ਤਾਂ ਤੇ ਕਰਦੇ ਨੇ। ਉਹਨੂੰ ਪਤਾ ਕਿ ਇਹਦਾ ਪੁੱਤਰ ਆ, ਇਹ ਪਿਓ ਨੂੰ ਕਰਾਂਗਾ ਪੁੱਤਰ ਦਾ, ਤੇ ਉਹਨਾਂ ਦਾ ਅਟੈਕ ਹੀ ਹੁੰਦਾ। ਹਾਂ ਇਹ ਨਸਲ ਮਤਲਬ ਕਿ ਹਿਸਾਬ ਕਿਤਾਬ ਹੁੰਦਾ ਨਾ, ਛੱਡਦੇ ਹੁਣ ਤੂੰ ਤੇ ਸੇਰ ਤੁਰਿਆ ਜਾਂਦਾ ਹੋਵੇ, ਇੱਕ ਮਿਸਾਲ ਆ, ਤੈਨੂੰ ਕੁੱਤਾ ਵਾਰਾ ਪੈ ਜੇ ਬੇਨਸਲਾ, ਇਸ ਤਰ੍ਹਾਂ ਹੀ ਤੇ ਹੁਣ ਉੱਥੇ ਕੀ ਕਰੇਗਾ? ਉਹਦੇ ਵਾਰਾ ਕੁੱਤਾ, ਉਹਨੂੰ ਕੀ ਪਤਾ ਉਹਨਾਂ ਦੇ ਪੈ ਜਾਣਾ ਤੈਨੂੰ। ਮੈਂ ਤੇ ਵੱਢ ਦੇਣਾ। ਬਸ ਉਹਨੇ ਵੱਢਣਾ ਸੀ, ਇਹ ਡਿਊਟੀ ਉਹਦੀ ਆ। ਲੇਕਿਨ ਉਸਤਾਦ ਜੀ, ਕੁੱਤਾ ਕਿਹੜਾ ਨਾ, ਉਹ ਜ਼ਿਆਦਤੀ ਨਹੀਂ ਕਰਦਾ। ਨਹੀਂ ਯਾਰ ਪੈ ਜਾਂਦੇ ਨੇ, ਮਤਲਬ ਇੱਕ ਮਿਸਾਲ ਮੈਂ ਗੱਲ ਕਰ ਰਿਹਾ ਤੈਨੂੰ, ਕਿ ਉਹਨੇ ਤੇ ਨਹੀਂ ਦੇਖਣਾ ਪਿਓ ਪੁੱਤਰ, ਇਸ ਤਰ੍ਹਾਂ ਤੇ ਉਹ ਇਦਾਂ ਉਹਦੇ ਨਾਲੋਂ ਵੀ ਘੱਟ ਲੈਵਲ ਨੇ ਉਹਨਾਂ ਦਾ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਨਾ, ਉਹਨਾਂ ਦੇ ਮਾਪਿਓ ਨੇ ਸਿਖਾਈ ਹੈ। ਉਹ ਬਹੁਤ ਹੀ ਬਿੱਲੀ ਇਨਸਾਨ ਨੇ। ਹਾਂ ਬਿੱਲੀ ਇਨਸਾਨ ਨੇ। ਤਾਜੀ ਬਈ ਕੁੱਤੇ ਦੀ ਬੇਹਰਮਤੀ ਨਾ ਕਰੋ, ਉਹਨਾਂ ਨੂੰ ਕੁੱਤਾ ਕਹੇ। ਸਹੀ ਬਈ ਬਣਾਉਣਾ ਚੈਨਲ ਅੰਡੇ ਮੋਨੋਟਾਈਜ਼ ਹੋਇਆ ਹੀ ਆ, ਤੇ ਡੀਪੀ ਉਹਨੇ ਭਾਈ ਕਪੂਰ ਸਾਹਿਬ ਦੀ ਭਾਈ ਸਹੇਲੀ ਲੱਗੀ ਬਈ। ਨਹੀਂ ਕਪੂਰ ਸਾਹਿਬ ਬੜੇ ਅੱਛੇ ਆਰਟਿਸਟ ਆ ਭਾਜੀ। ਸ਼ਰਾਰਤ ਕਪੂਰ ਦੇ ਮਤਲਬ ਗੱਲ ਨਹੀਂ ਕਰਨੀ। ਤੇ ਭਾਜੀ ਅਸੀਂ ਕਰਨੀ ਕਿਹਦੇ ਪਤਾ ਲੱਗਾ? ਪਰ ਰਾਜ ਕਪੂਰ ਸਾਹਿਬ ਦੀ ਗੱਲ ਕਰ ਰਹੇ ਹਾਂ। ਨਹੀਂ ਸ਼ਰਾਰਤ ਕਪੂਰ। ਅੱਛਾ ਰਾਜ ਲੈ। ਕਪੂਰ। ਯਾਰ ਗੰਗੂਏ ਦੇ ਬਾਰੇ ਚ ਕਰ ਸਕਦੇ ਯਾਰ, ਉਹਦੇ ਦੋਸਤ ਕੈਸੇ ਉਸਤਾਦ ਜੀ? ਗੰਗੂਆ ਸਾਜੀ ਵਾਲਾ ਜਾ ਰਹੇ, ਕਸਮੇ ਵਾਲਾ ਜਾ ਰਹੇ, ਸਾਰੇ ਜਣੇ। ਵੇਖੋ ਦਾੜੀ ਵਾਲਾ ਮੇਰੇ ਹੀਰਾ ਭਾਈ ਮੁਹੰਮਦ ਹੁਸੈਨ, ਉਹ ਜਿਹੜਾ ਕਹਿੰਦਾ ਹੀਰੇ ਹੈਗੇ ਹੀਰੇ, ਉਹ ਵੀ ਆਣਾ ਜਾ ਰਿਹਾ। ਅੱਜ ਉਹਨੇ ਰੈਪ ਤਿਆਰ ਕੀਤਾ ਕੋਈ ਤੁਹਾਡੇ ਲਈ, ਉਸ ਤੋਂ ਬਾਅਦ ਗਜ਼ਲਾਂ ਤਿਆਰ ਕੀਤੀਆਂ ਨੇ। ਤੇ ਲਿਆ ਯਾਰ ਬੁਲਾ ਉਹਨਾਂ ਨੂੰ, ਬੁਲਾ ਲੈਣਾ ਉਸਤਾਦ। ਆਹੋ ਕੱਲ ਲੈ। ਓਕੇ ਗੋ। ਟੀ10 ਦਾ ਮਾਹੌਲ ਚੇਂਜ ਹੋਵੇ, ਬੁਲਾ ਲਓ ਸਵੇਰੇ। ਆਹੋ ਲਓ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਲਵ ਯੂ। ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰਾਖਾ ਜੀ।